ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਸਲਾਮ ਵਾਲੇਕਮ ਆਦਾਬ ਅਰਜ਼ ਮੈਂ ਤੁਹਾਡੀ ਹੋਸਟ ਅਨੀਲ ਮਕੌਰ ਤੇ ਮੈਂ ਟੀਵੀ ਫੋਰ ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਰੋਜ਼ਾਨਾ ਦੀ ਤਰ੍ਹਾਂ ਸਟੂਡੀਓ 'ਚ ਮੇਰੇ ਨਾਲ ਸ਼ਾਮਿਲ ਨੇ। ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਅਹਿਮ ਇਸ਼ੂਜ਼ ਉੱਪਰ ਉਹਨਾਂ ਤੋਂ ਉਹਨਾਂ ਦਾ ਤਜ਼ੀਆ ਜਾਣਦੇ ਹਾਂ। ਜੀ ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। हाँ जी नीलम कौर जी ਤੁਹਾਨੂੰ ਵੀ ਤੇ ਦੁਨੀਆ ਭਰ ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ ਟੀਵੀ 84 ਦੇ ਵਿਊਅਰਸ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ अस्सलाम वालेकुम। जी डॉक्टर साहब जी आनू प्रोग्राम सचो सच विच बहुत शुक्रिया जी डॉक्टर साहब। आज 21 जुलाई 2023 6 सावन नानक शाही संमत 555 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਪ੍ਰਦਰਸ਼ਕਾਂ ਦੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦਾ ਸੀ ਵਿਊਅਰਸ ਆ ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪਿਆਰਾ ਦਿਨ ਦਾ ਇੱਕੋ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ, ਆਰਸੀਐਨ ਕੇਬਲ, ਬੈਲਫਰਮ ਕੈਨੇਡਾ, roku, ਜਾਦੂ ਬਾਕਸ, ਸ਼ਾਵਾ, ਫੇਸਬੁੱਕ ਟੀਵੀ 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ ਆਈਪੀ ਬਾਕਸ ਤੇ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ। ਵਿਊਅਰਸ ਜੇ ਤੁਸੀਂ ਟੀਵੀ 84 ਨਾਲ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਤਾਂ ਇਸ ਨੂੰ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਿਓ ਕਿ ਤੁਸੀਂ ਟੀਵੀ 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ ਟੀਵੀ 84 ਦੀ ਲਾਈਵ ਸਟ੍ਰੀਮ ਹੈ ਉਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਸੋ ਵਿਊਅਰਸ ਪ੍ਰੋਗਰਾਮ ਦੀ ਸ਼ੁਰੂਆਤ ਕਰਾਂਗੇ ਅੱਜ ਦੀ ਸਪਾਂਸਰਸ਼ਿਪ ਦੇ ਹਵਾਲੇ ਨਾਲ ਕਿ ਅੱਜ ਦੀ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਹੈ ਟੋਰਾਂਟੋ ਤੋਂ ਛੋਟੇ ਵੀਰ ਸੰਦੀਪ ਸਿੰਘ ਹੋਰਾਂ ਵੱਲੋਂ। ਸੋ ਉਹਨੇ ਇਸ ਗੱਲ ਤੇ ਜ਼ੋਰ ਦਿੱਤਾ ਹੈ ਕਿ ਅੱਜ ਸਾਨੂੰ ਮੀਡੀਆ ਦੀ ਜਿਹੜੀ ਸਖਤ ਲੋੜ ਹੈ ਤੇ ਸਾਡਾ ਪੱਖ ਦੁਨੀਆ ਸਾਹਮਣੇ ਰੱਖ ਸਕੇ ਤੇ ਸਿੱਖਾਂ ਖਿਲਾਫ ਝੂਠੇ ਪ੍ਰੋਪੇਗੈਂਡੇ ਦਾ ਜਵਾਬ ਦੇਵੇ। ਸੋ ਟੀਵੀ 84 ਦੇ ਇਸ ਕਾਰਜ ਨੂੰ ਬਾਖੂਬੀ ਨਿਭਾਇਆ ਹੈ। ਸਭ ਸੰਗਤਾਂ ਨੂੰ ਬੇਨਤੀ ਕਿ ਆਪਣਾ ਦਸਵੰਧ ਕੱਢੋ ਅਤੇ ਟੀਵੀ 84 ਦੀ ਵੱਧ ਤੋਂ ਵੱਧ ਮਦਦ ਕਰੋ। ਕੌਮੀ ਘਰ ਖਾਲਸਾ ਲਾਮਬੰਦੀ ਕਰਨ ਵਾਲੇ ਮੀਡੀਆ ਅਦਾਰਿਆਂ ਦੀ ਸਾਡੇ ਕੋਲ ਜਿਹੜੀ ਉਹ ਘਾਟ ਹੈ। ਸੋ ਵੱਧ ਤੋਂ ਵੱਧ ਮਦਦ ਕਰੋ। ਸੋ ਅੱਜ ਦੀ ਸਪਾਂਸਰਸ਼ਿਪ ਲਈ ਅਸੀਂ ਸੰਦੀਪ ਸਿੰਘ ਹੋਰਾਂ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ ਔਰ ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5166191984 ਸੇਮ ਨੰਬਰ ਤੇ WhatsApp ਕਰ ਸਕਦੇ ਹੋ। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਸੋ ਵਿਊਅਰਸ ਇਸ ਵੀਕ ਦੀ ਆਪਾਂ ਜਿਹੜੇ ਐਂਡ ਵਾਲਾ ਪ੍ਰੋਗਰਾਮ ਕਰਨ ਜਾ ਰਹੇ ਹਾਂ ਔਰ ਦੁਆ ਤੇ ਅਰਦਾਸ ਕਰਦੇ ਹਾਂ ਜਿਹੜਾ ਤੁਹਾਡਾ ਵੀਕਐਂਡ ਹੈ ਬਹੁਤ ਹੀ ਵਧੀਆ ਗੁਜ਼ਰੇ। ਔਰ ਵੀਕਐਂਡ ਦੇ ਵਿੱਚ ਜਿਸ ਤਰ੍ਹਾਂ ਕਿ ਫਰਾਈਡੇ ਵਾਲੇ ਦਿਨ ਖਾਸ ਕਰਕੇ ਆਪਾਂ ਜਿਹੜੀਆਂ ਤੁਹਾਡੀਆਂ ਲਿਖਤਾਂ ਨੇ ਉਹ ਵੀ ਸ਼ੇਅਰ ਕਰਦੇ ਹਾਂ ਔਰ ਅੱਜ ਆਪਾਂ ਕਰੰਟ ਇਸ਼ੂ ਵੀ ਸ਼ੇਅਰ ਕਰਾਂਗੇ ਔਰ ਲਿਖਤਾਂ ਵੀ ਤੁਹਾਡੇ ਨਾਲ ਸ਼ੇਅਰ ਕਰਾਂਗੇ ਔਰ ਜਿਹੜੇ ਤੁਹਾਡੇ ਫੇਸਬੁੱਕ ਤੇ ਔਰ YouTube ਦੇ ਮੈਸੇਜ ਲਾਈਵ ਹੋਣਗੇ ਉਹ ਵੀ ਆਪਾਂ ਸ਼ੇਅਰ ਕਰਾਂਗੇ। ਸੋ ਵਿਊਅਰਸ ਪਹਿਲੇ ਸੈਗਮੈਂਟ ਦੇ ਵਿੱਚ ਆਪਾਂ ਮਨੀਪੁਰ ਦੇ ਹਵਾਲੇ ਨਾਲ ਗੱਲਬਾਤ ਕਰਨ ਜਾ ਰਹੇ ਹਾਂ ਜਿਹੜੀ ਕਿ ਜਿਸ ਤਰ੍ਹਾਂ ਕਿ ਮਨੀਪੁਰ ਦੀ ਭਿਆਨਕ ਅਤੇ ਸ਼ਰਮਨਾਕ ਘਟਨਾ ਜਿਹੜੀ ਹੈ ਸਾਹਮਣੇ ਆਉਣ ਤੋਂ ਬਾਅਦ ਦੁਨੀਆ ਭਰ ਦੇ ਵਿੱਚ ਜਿਹੜਾ ਭਾਰਤ ਦਾ ਗੰਦਾ ਹਿੰਦੂਤਵੀ ਚਿਹਰਾ ਹੈ ਉਹ ਬੇਨਕਾਬ ਹੋਇਆ ਹੈ ਔਰ ਮੋਦੀ ਸਮੇਤ ਸਾਰੇ ਹਿੰਦੂਤਵੀਆਂ ਵੱਲੋਂ ਮਗਰਮੱਛ ਦੇ ਜਿਹੜੇ ਆਥੁਰ ਨੇ ਉਹ ਵਗਾਏ ਜਾ ਰਹੇ ਨੇ। ਭਾਰਤ ਦੀ ਹਿੰਦੂਤਵੀ ਬਹੁ ਗਿਣਤੀ ਨੇ ਨਵੰਬਰ 84, 2002 ਅਤੇ ਹੁਣ ਮਨੀਪੁਰ ਵਿੱਚ ਜਿਹੜੇ ਸਿੱਖਾਂ, ਮੁਸਲਮਾਨਾਂ ਅਤੇ ਈਸਾਈ ਔਰਤਾਂ ਨੂੰ ਜੰਗ ਦਾ ਮੈਦਾਨ ਬਣਾ ਕੇ ਉਹਨਾਂ ਦੀ ਮਹਿਰੂਮਤੀ ਕੀਤੀ ਹੈ। ਸੋ ਪੰਜਾਬ ਅਤੇ ਮਨੀਪੁਰ ਦੀਆਂ ਇਹਨਾਂ ਤਾਜ਼ਾ ਘਟਨਾਵਾਂ ਜਿਹੜੀ ਆਪਸ ਵਿੱਚ ਵੀ ਜਿਹੜੀ ਕੜੀ ਹੈ ਉਹ ਜੁੜਦੀ ਹੈ ਜਿਸ ਬਾਰੇ ਸਾਨੂੰ ਯੂਕੇ ਤੋਂ ਵੀਰ ਸਵਿੰਦਰ ਸਿੰਘ ਥਾਂਦੀ ਜੀ ਉਹਨਾਂ ਨੇ ਲਿਖਿਆ। ਸੋ ਆਪਾਂ ਇਹ ਲਿਖ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬੜੇ ਰਹਿਣਾ ਦੇਖਣ ਸੁਣ ਲਈ ਤੁਹਾਡਾ ਸਭ ਤੋਂ ਬਹੁਤ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ ਸਭ ਤੋਂ ਪਹਿਲਾਂ ਤਾਂ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਅਸੀਂ ਸੰਦੀਪ ਸਿੰਘ ਟੋਰਾਂਟੋ ਉਹਨਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ ਜੀ। ਇਹ ਨੌਜਵਾਨ ਵੀਰ ਸਾਰੇ ਸਮਝਦੇ ਨੇ ਕਿ ਅੱਜ ਦੇ ਸਮੁੱਚੇ ਸੰਘਰਸ਼ ਦੇ ਵਿੱਚ ਮੀਡੀਆ ਦਾ ਕਿੰਨਾ ਵੱਡਾ ਰੋਲ ਹੈ ਔਰ ਜਿਹੜੀ ਸਟੇਟਮੈਂਟ ਅਸੀਂ ਅਕਸਰ ਦੇ ਕੇ ਘਸਾ ਦਿੱਤੀ ਹੈ ਕਿ ਅੱਜ ਲੜਾਈ ਨੈਰੇਟਿਵ ਦੀ ਹੈ। ਨੈਰੇਟਿਵ ਮੀਡੀਆ ਵੱਲੋਂ ਸਿਰਜਿਆ ਜਾਂਦਾ ਹੈ। ਬਿਲਕੁਲ ਸੋਸ਼ਲ ਮੀਡੀਆ ਬੇਸ਼ੱਕ ਇੱਕ ਟੂਲ ਦੇ ਤੌਰ ਤੇ ਬਹੁਤ ਵਾਰ ਜਦੋਂ ਇਸ ਦੀ ਬਿਗਨਿੰਗ ਹੋਈ ਇੱਕ ਰੈਬੈਲੀਅਨ ਦਾ ਆਧਾਰ ਬਣਿਆ ਪਰ ਹੁਣ ਅਸੀਂ ਵਕਤ ਪਾ ਕੇ ਦੇਖ ਲਿਆ ਕਿ ਸੋਸ਼ਲ ਮੀਡੀਆ ਵੀ ਕਿਉਂਕਿ ਮਨੀ ਮੇਕਿੰਗ ਹੈ ਉਹ ਐਲਨ ਮਸਕ ਹੋਏ ਜਾਂ ਜ਼ਰਕਸਬਰਗ ਹੋਏ ਜਾਂ ਦੂਸਰੇ ਲੋਕ ਹੋਣ ਤੇ ਅਲਟੀਮੇਟਲੀ ਇਹਨਾਂ ਨੇ ਵੀ ਆਪਣੀ ਕੰਜ਼ਿਊਮਰ ਮਾਰਕੀਟ ਨੂੰ ਦੇਖਦੇ ਆ ਉਧਰ ਹੀ ਜਾਣਾ ਜਿੱਧਰੋਂ ਪੈਸੇ ਬਣਦੇ ਨੇ। ਜਿਵੇਂ ਸਟੇਟ ਦੇ ਪ੍ਰਭਾਵ ਥੱਲੇ ਸੋਸ਼ਲ ਮੀਡੀਆ ਬਕਲ ਡਾਊਨ ਹੋਇਆ ਖਾਸ ਤੌਰ ਤੇ ਉਸ ਦਾ ਸਪਸ਼ਟ ਉਦਾਹਰਨ ਵਾਲਾ ਪਾਰਟ ਸਾਹਮਣੇ ਆਇਆ ਜਦੋਂ ਮੋਦੀ ਸਰਕਾਰ ਦੇ ਦਬਾਅ ਥੱਲੇ BBC ਦੀ 2 ਪਾਰਟ ਡਾਕੂਮੈਂਟਰੀ ਜਿਹੜੀ ਨਰਿੰਦਰ ਮੋਦੀ ਦੇ ਰੋਲ ਸੰਬੰਧੀ ਸੀ ਗੁਜਰਾਤ 'ਚ ਮੁਸਲਮਾਨਾਂ ਦੀ ਨਸਲਕੁਸ਼ੀ ਦੇ
ਉਹਨੂੰ ਸਾਈਟ ਤੋਂ ਹਟਾਇਆ ਗਿਆ, ਉਹਦਾ ਲਿੰਕ ਵੀ ਰਿਮੂਵ ਕਰ ਦਿੱਤਾ ਗਿਆ। ਔਰ ਇਹੀ ਵਰਤਾਰਾ ਜਿਹੜਾ ਅਸੀਂ ਕਿਸਾਨ ਮੂਵਮੈਂਟ ਦੇ ਚੱਲਦਿਆਂ ਵੀ ਦੇਖਿਆ। ਔਰ ਫੇਸਬੁੱਕ ਜਾਂ ਇੰਸਟਾਗ੍ਰਾਮ, ਇਹ ਤਾਂ ਪਹਿਲੇ ਦਿਨ ਤੋਂ ਹੀ ਇਹਨਾਂ ਦੀ ਭਾਗੀਦਾਰੀ ਸੀ, ਉਹਨਾਂ ਦਾ ਐਟੀਟਿਊਡ ਤਾਂ ਸਪਸ਼ਟ ਸਾਹਮਣੇ ਹੀ ਸੀ। ਔਰ ਈਵਨ ਬੇਸ਼ੱਕ ਹਾਲ ਦੀ ਘੜੀ ਅਸੀਂ YouTube ਦੇ ਉੱਤੇ ਥੋੜ੍ਹਾ ਬਹੁਤ ਰਿਲਾਈ ਕਰਦੇ, ਲੇਕਿਨ ਜਿਵੇਂ ਸਾਡੇ ਵਿਊਅਰਸ ਵੱਲੋਂ ਦੱਸਿਆ ਜਾ ਰਿਹਾ ਹੈ ਕਿ ਨੋਟੀਫਿਕੇਸ਼ਨ ਉਹਨਾਂ ਤੱਕ ਨਹੀਂ ਪਹੁੰਚਦੀ। ਜਿਹੜੇ ਵਿਦਨ ਸਾਊਥ ਏਸ਼ੀਆ ਸਾਡੇ ਵਿਊਅਰਸ ਸੀ, ਉਹਨਾਂ ਦਾ ਕਹਿਣਾ ਸੀ ਕਿ ਅੱਗੇ ਪੂਰੇ ਦਾ ਪੂਰਾ ਪ੍ਰੋਗਰਾਮ ਉਹਨਾਂ ਤੱਕ ਪਹੁੰਚਦਾ ਸੀ, ਉਹਨੂੰ ਡਾਊਨਲੋਡ ਕਰ ਲੈਂਦੇ ਸੀ, ਬਾਅਦ 'ਚ ਸੁਣਦੇ ਸੀ। ਹੁਣ ਸਿਰਫ ਸੈਗਮੈਂਟਸ ਨੂੰ ਉਹ ਡਾਊਨਲੋਡ ਕਰ ਸਕਦੇ ਨੇ, ਦੂਸਰਾ ਪਾਰਟ ਨਹੀਂ ਹੈ। ਸੋ ਇਹਦੇ ਤੇ ਵੀ ਅਸੀਂ ਸਮਝ ਰਹੇ ਹਾਂ ਕਿ ਵੀ ਕਾਫੀ ਹੱਦ ਤੱਕ ਇਹ ਇੰਟਰਫੀਅਰੈਂਸ ਇੰਡੀਅਨ ਗਵਰਨਮੈਂਟ ਦੀ ਹੈ। ਫੇਸਬੁੱਕ ਤਾਂ ਸਾਡੀ ਬਿਲਕੁਲ ਆਲਮੋਸਟ ਨਾਨ ਫੰਕਸ਼ਨਲ ਕੀਤੀ ਹੋਈ ਹੈ। ਸੋ ਇਸ ਸਭ ਦੇ ਚੱਲਦਿਆਂ ਅਸੀਂ ਇਹ ਦਾਅਵਾ ਤਾਂ ਨਹੀਂ ਕਰਦੇ ਕਿ ਭਾਈ ਸਿਰਫ TV 84 ਦੇ ਕੋਲ ਹੀ ਜਿਹੜਾ ਉਹ ਨੈਰੇਟਿਵ ਦੇਣ ਦੀ ਐਬਿਲਿਟੀ ਹੈ, ਪਰ ਇਸ ਸਾਰੇ 10-11 ਸਾਲ ਦੇ ਪੀਰੀਅਡ ਦੇ ਵਿੱਚ ਘੱਟੋ ਘੱਟ ਇੱਕ ਸੈਗਮੈਂਟ ਪੰਥ ਵਿਚਲਾ ਜਿਹੜਾ ਸੋਚਵਾਨ ਹੈ, ਜਿਹੜਾ ਪੰਥ ਦਾ ਭਲਾ ਵੀ ਚਾਹੁੰਦਾ ਹੈ, ਔਰ ਜਿਹੜਾ ਬ੍ਰਾਹਮਣਵਾਦ ਦੇ ਸਾਰੇ ਸਾਮਦਾਮ ਦੰਡ ਭੇਦ ਹਥਿਆਰਾਂ ਨੂੰ ਚੰਗੀ ਤਰ੍ਹਾਂ ਸਮਝਦਾ ਹੈ ਔਰ ਉਹਨੂੰ ਕਿਵੇਂ ਕਾਊਂਟਰ ਕਰਨਾ ਹੈ, ਉਸ ਦੇ ਬਾਰੇ ਉਸ ਦੇ ਕੋਲ ਤਜਵੀਜ਼ ਵੀ ਹੈ, ਉਸ ਸੈਗਮੈਂਟ ਦੇ ਕੋਲ, ਔਰ ਕਿਤੇ ਨਾ ਕਿਤੇ ਕੈਪੇਬਿਲਿਟੀ ਵੀ ਹੈ। ਔਰ ਉਹ ਇਹ ਸਾਰੇ ਪੀਰੀਅਡ ਜੇ ਫਾਰਮਰ ਮੂਵਮੈਂਟ ਹੋਏ ਜਾਂ ਭਾਈ ਅੰਮ੍ਰਿਤਪਾਲ ਸਿੰਘ ਹੋਰਾਂ ਦੀ ਗ੍ਰਿਫਤਾਰੀ ਤੋਂ ਬਾਅਦ ਹੁਣ ਤੱਕ ਵੀ ਜੋ ਚੱਲ ਰਿਹਾ, ਜੇ ਹੁਣ ਅਸੀਂ ਦੇਖਦੇ ਹਾਂ ਕਿ ਵੀ ਪਰਮਿੰਦਰ ਸਿੰਘ ਮਾਨਸਾ ਤੋਂ ਜਿਸ ਨੇ ਆਪਣੇ ਲੈਵਲ ਦੇ ਉੱਤੇ ਡਰੱਗ ਮਾਫੀਆ ਨੂੰ ਚੈਲੰਜ ਕਰਨ ਦੇ ਲਈ ਜਿਹੜਾ ਉਹ ਮੈਦਾਨ ਦੇ ਵਿੱਚ ਉਤਰਿਆ, ਉਹਨੂੰ ਜ਼ਲੀਲ ਕਰਕੇ ਪਕੜਿਆ ਗਿਆ, ਤੇ ਸਭ ਤੋਂ ਪਹਿਲਾਂ ਸੋਸ਼ਲ ਮੀਡੀਆ ਤੇ ਰੌਲਾ ਪਿਆ। ਹੁਣ ਭਾਵੇਂ ਕਾਮਰੇਡ ਜਥੇਬੰਦੀਆਂ ਆ ਗਈਆਂ ਜਾਂ ਮਾਨਸੇ ਦੇ ਵਿੱਚ ਜਿੰਨਾ ਵੱਡਾ 10,000 ਤੋਂ ਜ਼ਿਆਦਾ ਲੋਕਾਂ ਦਾ ਇਕੱਠ ਹੋਇਆ, ਔਰ ਇਵੇਂ ਲੱਗ ਰਿਹਾ ਵੀ ਹੌਲੀ ਪੰਜਾਬ ਦੇ ਵਿੱਚ ਲੋਕ ਜਾਗਰੂਕ ਜਿਹੜੇ ਨੇ, ਕਿਸਾਨ ਮੂਵਮੈਂਟ ਉਹਦੇ ਵਿੱਚ ਵੱਡਾ ਯੋਗਦਾਨ ਅਦਾ ਕੀਤਾ ਹੈ। ਭਾਈ ਅੰਮ੍ਰਿਤਪਾਲ ਸਿੰਘ ਹੋਰਾਂ ਨੇ ਆਪਣੇ ਅੰਦਾਜ਼ ਦੇ ਵਿੱਚ ਡਰੱਗ ਮਾਫੀਆ ਨੂੰ ਹੱਥ ਪਾਉਣ ਲਈ ਜਿਹੜਾ ਦੂਸਰਾ ਤਰੀਕਾ ਸੀ, ਜੇ ਅਸੀਂ ਡਰੱਗਸ ਤੋਂ ਛਡਾਉਣਾ ਹੈ, ਤੇ ਅੰਮ੍ਰਿਤ ਸੰਚਾਰ ਲਹਿਰ ਵੱਲ ਉਹਨਾਂ ਨੇ ਤੋਰਿਆ ਸੀ। ਹਾਲਾਂ ਉਹਨਾਂ ਦੀ ਗ੍ਰਿਫਤਾਰੀ ਜਾਂ ਉਸ ਤੋਂ ਬਾਅਦ ਜਿਹੜਾ ਇੱਕ ਵੱਡਾ ਦਮਨ ਚੱਕਰ ਪੰਜਾਬ ਦੇ ਵਿੱਚ ਚਲਾਇਆ ਗਿਆ, ਉਹਨੇ ਵਕਤੀ ਤੌਰ ਤੇ ਬਹੁਤਿਆਂ ਨੂੰ ਚੁੱਪ ਕਰਵਾ ਦਿੱਤਾ। ਔਰ ਉਹਦਾ ਤੁਸੀਂ ਖੌਫ ਕਹਿ ਲਓ ਜਾਂ ਉਸ ਦਾ ਇੱਕ ਪ੍ਰਭਾਵ ਅੱਜ ਵੀ ਅਸੀਂ ਦੇਖ ਸਕਦੇ ਹਾਂ ਕਿ ਮਾਨਸੇ 'ਚ ਜਦੋਂ ਅੱਜ ਉਸ ਰੈਲੀ ਦੇ ਵਿੱਚ ਬਲਦੇਵ ਸਿੰਘ ਸਰਸਾ ਨੇ ਅੰਮ੍ਰਿਤਪਾਲ ਸਿੰਘ ਹੋਰਾਂ ਦਾ ਨਾਂ ਲੈਣਾ ਚਾਹਿਆ, ਤੇ ਕੋਲ ਬੈਠਾ ਜਿਹੜਾ ਕਾਮਰੇਡ ਸਟੇਜ ਹੈਂਡਲ ਕਰ ਰਿਹਾ ਸੀ, ਉਹਨੇ ਉਹਨੂੰ ਉੱਥੇ ਹੀ ਰੋਕ ਦਿੱਤਾ। ਲੇਕਿਨ ਅਸੀਂ ਇਹ ਸਮਝ ਰਹੇ ਹਾਂ ਕਿ ਵੀ ਇਸ ਸਭ ਨੂੰ ਵੀ ਜੇ ਕੋਈ ਹਜ਼ਾਰਾਂ ਮੀਲ ਦੂਰ ਬੈਠੇ ਅਮਰੀਕਾ ਜਾਂ ਕੈਨੇਡਾ ਜਾਂ UK 'ਚ ਸਿੱਖ ਯੰਗਸਟਰ ਨੋਟ ਕਰਦੇ ਨੇ ਔਰ ਉਸ ਨੂੰ ਅੱਗੇ ਤੋਰਦੇ ਨੇ, ਸੋ ਜ਼ਾਹਰ ਹੈ ਕਿ ਵੀ ਇਹ ਸਾਰੀ ਗੱਲ ਮੀਡੀਆ ਦੇ ਰਾਹੀਂ ਹੋ ਰਹੀ ਹੈ ਕਿ ਜਿਸ ਚੋਂ ਤੁਹਾਡੀ ਗੱਲ ਅੱਗੇ ਤੁਰਦੀ ਹੈ। ਸੋ ਅਸੀਂ ਵੀਰ ਸੰਦੀਪ ਸਿੰਘ ਦਾ ਸ਼ੁਕਰੀਆ ਅਦਾ ਕਰਦੇ ਹਾਂ ਕਿ ਉਹ TV 84 ਤੇ ਭਰੋਸਾ ਕਰਦੇ ਨੇ, ਸਾਡੇ ਨੈਰੇਟਿਵ ਨੂੰ ਉਹ ਸਮਝਦੇ ਨੇ ਕਿ ਭਾਈ ਇਹ ਪੰਥ ਦੇ ਭਲੇ 'ਚ ਹੈ। ਔਰ ਅਸੀਂ ਜਿਵੇਂ ਤੁਸੀਂ ਜ਼ਿਕਰ ਕੀਤਾ ਹੈ ਫਰਾਈਡੇ ਦਾ ਦਿਨ, ਅਕਸਰ ਪਹਿਲਾਂ ਵੀ ਅਸੀਂ ਬਹੁਤ ਵਾਰ ਆਪਣੇ ਵਿਊਅਰਸ ਦੇ ਹੀ ਹਵਾਲੇ ਕਰਦੇ ਸੀ ਕਿ ਉਹਨਾਂ ਦੀਆਂ ਲਿਖਤਾਂ ਜਾਂ ਕੋਈ ਨਾ ਕੋਈ ਹਿਸਟਰੀ ਓਰੀਐਂਟਡ ਡਾਕੂਮੈਂਟ ਵੀ ਅਸੀਂ ਡਿਸਕਸ ਕਰਦੇ ਸੀ। ਸੋ ਅੱਜ ਵੀ ਸਾਡੀਆਂ ਮੇਨ 2-3 ਲਿਖਤਾਂ ਤੇ ਆਧਾਰਿਤ 2-3 ਸਾਡੇ ਸੈਗਮੈਂਟ ਨੇ। ਸੋ ਸਾਡੇ ਨਾਲ ਤੁਸੀਂ ਜੁੜੇ ਵੀ ਰਹਿਣਾ, ਔਰ ਅਸੀਂ ਇਸ ਗੱਲ ਦੇ ਉੱਤੇ ਖੁਸ਼ੀ ਔਰ ਮਾਣ ਮਹਿਸੂਸ ਕਰਦੇ ਹਾਂ ਕਿ ਸਾਡਾ ਇੱਕ ਵੱਡਾ ਦਾਇਰਾ ਕਾਰ ਜਿਨ੍ਹਾਂ ਦੇ ਵਿੱਚ ਜਿਹੜੇ ਵਿਊਅਰ ਨੇ ਉਹ ਮਹਿਸੂਸ ਕਰਦੇ ਨੇ ਕਿ ਇਹ ਇੱਕ ਡਿਬੇਟਿੰਗ ਪਲੇਟਫਾਰਮ ਵੀ ਹੈ, ਉਹਦੇ ਰਾਹੀਂ ਉਹ ਆਪਣੇ ਵਿਚਾਰ ਵੀ ਦੇ ਸਕਦੇ ਨੇ। ਜਿਵੇਂ ਅਸੀਂ ਕੱਲ੍ਹ ਦਾ ਪ੍ਰੋਗਰਾਮ ਕੀਤਾ ਤੇ ਅੱਜ ਸਾਡੇ ਵੀਰ ਭਾਈ ਨਰਿੰਦਰ ਸਿੰਘ ਵਰਜੀਨੀਆ ਤੋਂ ਮੈਨੂੰ ਇਹ ਕਹਿ ਰਹੇ ਸੀ, ਕਹਿਣ ਲੱਗੇ ਜੀ ਤੁਸੀਂ ਬਹੁਤ ਚੰਗੇ ਢੰਗ ਨਾਲ ਭੂਤ, ਵਰਤਮਾਨ ਔਰ ਭਵਿੱਖ ਦੀ ਗੱਲ ਕੀਤੀ, ਪਰ ਉਹਨਾਂ ਨੇ ਕਿਹਾ ਵੀ ਜਦੋਂ ਅਸੀਂ ਇਹ ਪੜ੍ਹਦੇ ਹਾਂ ਆਦ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ, ਕਿ ਵੀ ਇਹ ਤਾਂ ਚਾਰ ਸਮਿਆਂ ਦੀ ਗੱਲ ਹੋ ਜਾਂਦੀ, ਕਿਉਂਕਿ ਟਾਈਮ ਦੀ ਡਿਵੀਜ਼ਨ ਦੀ ਗੱਲ ਸੀ। ਔਰ ਅਸੀਂ ਕਿਹਾ ਕਿ ਜਿਹੜਾ ਇੱਕ ਪਾਸਟ ਹੈ, ਇੱਕ ਪ੍ਰੈਜ਼ੈਂਟ ਹੈ, ਇੱਕ ਫਿਊਚਰ ਹੈ, ਇੱਕ ਮਾਜ਼ੀ ਹੈ, ਹਾਲ ਹੈ, ਮੁਸਤਕਬਲ ਹੈ, ਇੱਕ ਭੂਤਕਾਲ ਹੈ, ਵਰਤਮਾਨ ਕਾਲ ਹੈ, ਭਵਿਸ਼ਤ ਕਾਲ ਹੈ। ਸੋ ਇਹ ਔਰ ਮੈਨੂੰ ਇੱਕਦਮ ਸਟ੍ਰਾਈਕ ਕੀਤਾ, ਮੈਂ ਕਿਹਾ ਵੀ ਬੜੀ ਉਹਨਾਂ ਨੇ ਪਤੇ ਦੀ ਗੱਲ ਕੀਤੀ ਹੈ। ਹਾਲਾਂ ਜਦੋਂ ਅਸੀਂ ਅਦਰਵਾਈਜ਼ ਦੇਖਦੇ ਹਾਂ ਕਿ ਨਿਰੰਕਾਰ ਦੀ ਦੁਨੀਆ ਦੇ ਵਿੱਚ, ਬ੍ਰਹਿਮੰਡ ਦੇ ਵਿੱਚ ਕੋਈ ਦਿਨ ਤੇ ਰਾਤ ਜਾਂ ਕੋਈ ਸਮੇਂ ਦੀ ਵੰਡ ਨਹੀਂ ਹੈ। ਇਹ ਤਾਂ ਅਸੀਂ ਆਪਣੀ ਸੁਵਿਧਾ ਦੇ ਲਈ ਜੇ ਅਸੀਂ ਇੱਥੇ ਵੀ
ਜੇ ਵਿਸਾ ਚਸਾ ਘੜੀ ਪੈਰ ਦਿਨ ਰਾਤ ਇਹ ਅਸੀਂ ਕੈਲਕੂਲੇਟ ਕੀਤੇ ਹੋਏ ਨੇ। ਉੱਥੇ ਤਾਂ ਇੱਕ ਅੱਖ ਦੇ ਫੁਰਨੇ ਦੇ ਵਿੱਚ ਕਿੰਨਾ ਕਿੰਨਾ ਵਕਤ ਗੁਜ਼ਰ ਜਾਂਦਾ ਹੈ, ਕਿੱਥੇ ਨੂੰ ਜਾਂਦਾ। ਔਰ ਈਵਨ ਇਸ ਧਰਤੀ ਦੇ ਉੱਤੇ ਵੀ ਉਹ ਥਾਵਾਂ ਨੇ, ਕੈਨੇਡਾ ਵਰਗੇ ਮੁਲਕ 'ਚ ਵੀ, ਜਿੱਥੇ 6-6 ਮਹੀਨੇ ਹਨੇਰਾ ਹੁੰਦਾ ਹੈ, ਬਿਲਕੁਲ 6-6 ਮਹੀਨੇ ਚਾਨਣ ਹੁੰਦਾ ਹੈ। ਸੋ ਇਸ ਸਾਰੇ ਦੇ ਬਾਵਜੂਦ ਇਹ ਗੱਲ ਸਮਝਣ ਵਾਲੀ ਹੈ ਕਿ ਜਦੋਂ ਗੁਰੂ ਨਾਨਕ ਸਾਹਿਬ ਨੇ ਜਾਂ ਸਿੱਖ ਗੁਰੂ ਸਾਹਿਬਾਨ ਨੇ ਇਸ ਸਾਰੇ ਬ੍ਰਹਿਮੰਡ ਨੂੰ ਦੇਖਿਆ ਤੇ ਉਹਨਾਂ ਨੇ, ਜਦੋਂ ਅਸੀਂ ਆਦ ਤਾਂ ਹੈ ਕਿ ਜਦੋਂ ਅਜੇ ਕੁਝ ਵੀ ਨਹੀਂ ਸੀ, ਜੁਗਾਦ ਦਾ ਮਤਲਬ ਜੁਗਾਂ ਤੋਂ ਪਹਿਲੇ। ਹੁਣ ਜੇ ਤੁਸੀਂ 7-8 ਹਜ਼ਾਰ ਸਾਲ ਦੀ ਹਿਊਮਨ ਹਿਸਟਰੀ, ਹਾਲਾਂ 1.5 ਬਿਲੀਅਨ ਈਅਰਸ ਤੋਂ ਜ਼ਿਆਦਾ ਜਿਹੜਾ ਹੈ ਉਹ ਕਦੋਂ ਬੰਦਾ ਨਿਕਲਿਆ, ਕੀ ਉਹਦਾ ਐਵੋਲੂਸ਼ਨ ਹੋਇਆ, ਕਿ ਉਸ ਦਾ ਕੀ ਹੋਇਆ, ਇੱਕ ਵੱਖਰੀ ਕਹਾਣੀ ਹੈ। ਲੇਕਿਨ ਇਹ 'ਚ ਕੋਈ ਸ਼ੱਕ ਨਹੀਂ ਹੈ ਕਿ ਜੇ ਅਸੀਂ ਆਪਣੇ ਉਸ ਖਿੱਤੇ 'ਚ ਦੇਖੀਏ ਜਿਸ ਵੰਡ ਨੂੰ ਬ੍ਰਾਹਮਣਵਾਦ ਨੇ ਸਤਯੁਗ, ਤ੍ਰੇਤਾ, ਦੁਆਪਰ ਤੇ ਕਲਯੁਗ 4 ਯੁਗਾਂ ਦੇ ਰੂਪ ਦੇ ਵਿੱਚ ਪੇਸ਼ ਕੀਤਾ, ਤੇ ਉਸ ਦੇ ਲਈ ਜਿਹੜੀ ਬਿਗਨਿੰਗ ਹੈ ਸਿਵਲਾਈਜੇਸ਼ਨ ਦੀ ਜਾਂ ਉਹ ਸਤਯੁਗ ਦੇ ਨਾਲ ਹੈ। ਲੇਕਿਨ ਗੁਰੂ ਸਾਹਿਬਾਨ ਨੇ ਯਾਦ ਦਹਾਨੀ ਕਰਵਾਈ ਕਿ ਜਦੋਂ ਇਹ ਯੁੱਗ ਨਹੀਂ ਵੀ ਅਜੇ ਆਰੰਭ ਹੋਏ ਸੀ, ਜਿਨ੍ਹਾਂ ਨੇ ਵੀ ਆਰੰਭ ਕਰਨ ਦਾ ਉਹਦੇ ਉੱਤੇ ਜਿਹੜਾ ਡਰਾਫਟ ਲਿਖਿਆ ਉਹਦਾ, ਉਦੋਂ ਵੀ ਜਦੋਂ ਕੁਛ ਨਹੀਂ ਸੀ, ਸੁਨ ਸਮਾਧ ਲਗਾਏਂਦਾ, 4 ਚਫੇਰੇ ਸੁਨ ਸਮਾਧ ਸੀ, ਅਕਾਲ ਪੁਰਖ ਉਸ ਰੂਪ ਦੇ ਵਿੱਚ ਸੀ। ਉਦੋਂ ਵੀ ਉਹੀ ਸੀ ਜਦੋਂ ਯੁੱਗ ਅਜੇ ਸ਼ੁਰੂ ਨਹੀਂ ਸੀ ਹੋਏ, ਯੁੱਗ ਆਦ, ਯੁੱਗਾਂ ਤੋਂ ਵੀ ਪਹਿਲੇ, ਉਦੋਂ ਵੀ ਉਹੀ ਵਾਹਿਗੁਰੂ ਸੀ। ਤੇ ਜਦੋਂ ਯੁੱਗ ਆ ਗਏ ਤਾਂ ਵੀ ਉਹੀ ਹੈ। ਔਰ ਅੱਜ ਜਦੋਂ ਕਿ ਵਕਤ ਬੀਤ ਰਿਹਾ ਤਾਂ ਵੀ ਉਹੀ ਸੱਚ ਹੈ ਵੀ ਸੱਚ, ਨਾਨਕ ਹੋਸੀ ਵੀ ਸੱਚ, ਅਲਟੀਮੇਟ ਟਰੂਥ ਵੀ ਉਹ ਹੋਏਗੀ। ਸੋ ਇਹ ਇੰਪੋਰਟੈਂਟ ਹੁੰਦਾ ਹੈ। ਔਰ ਮੈਂ ਬਹੁਤ ਵਾਰ ਦੇਖਦਾ ਹਾਂ ਕਿ ਜਦੋਂ ਗੁਰਬਾਣੀ ਦੇ ਵਿੱਚ ਵੀ ਇੱਕ ਪਾਸੇ ਕਿਰਤ ਦੇ ਉੱਤੇ, ਨਾਮ ਦੇ ਉੱਤੇ, ਫਿਰ ਵਿਚਾਰ ਦੇ ਉੱਤੇ, ਕਿ ਵੀ ਵਿਚਾਰ ਕਰਨਾ, ਇਹੀ ਵਿਚਾਰ ਹੁੰਦਾ ਹੈ। ਵਿਚਾਰ ਦਾ ਮਤਲਬ ਸਿਰਫ ਵਨ ਸਾਈਡਡ ਨਹੀਂ ਸੀ ਹੁੰਦਾ। ਇਹ ਈਵਨ ਜਿਹੜਾ ਗੁਰੂ ਦਰਬਾਰ ਦਾ ਫਾਰਮੈਟ ਵੀ ਸੀ, ਇੱਕ ਸਿੱਖ ਖਲੋ ਗਿਆ, ਉਹਦੇ ਮਨ 'ਚ ਕੋਈ ਸ਼ੰਕਾ ਹੈ, ਸਵਾਲ ਹੈ, ਉਹ ਪੁੱਛਦਾ ਸੀ, ਗੁਰੂ ਸਾਹਿਬ ਨੇ ਸੰਗਤ 'ਚ ਕਹਿਣਾ ਕਿ ਭਾਈ ਇਸ ਦਾ ਦਿਓ ਜਵਾਬ, ਉਹਨਾਂ ਨੇ ਪਾਰਟਿਸਿਪੇਟ ਕਰਨਾ, ਫਿਰ ਭਾਵੇਂ ਫਾਈਨਲ ਵਰਡ ਗੁਰੂ ਸਾਹਿਬ ਦਾ ਹੁੰਦਾ ਸੀ। ਇਵੇਂ ਹੀ ਗੁਰੂ ਨਾਨਕ ਸਾਹਿਬ ਜਦੋਂ ਕੁੱਲ ਦੁਨੀਆ ਦੇ ਉਸ ਉਦਾਸੀ ਦੇ ਉੱਤੇ, ਸਫ਼ਰਾਂ ਦੇ ਉੱਤੇ ਨਿਕਲੇ, ਤੇ ਗੁਰੂ ਨਾਨਕ ਸਾਹਿਬ ਦਾ ਹੀ ਫਰਮਾਨ ਹੈ ਕਿ ਜਬ ਲਗ ਦੁਨੀਆ ਰਹੀ ਹੈ ਨਾਨਕ, ਕਿਛ ਸੁਣੀਐ ਕਿਛ ਕਹੀਐ। ਹੁਣ ਇਹ ਵੀ ਡਾਇਲੌਗ ਹੈ ਸੁਣਨ ਔਰ ਕਹਿਣ ਦਾ। ਸੋ ਮੈਂ ਸਮਝਦਾ ਵੀ ਅਸੀਂ ਖੁਸ਼ਕਿਸਮਤ ਹਾਂ ਕਿ ਸਾਨੂੰ TV 84 ਦਾ ਇਹ ਪਲੇਟਫਾਰਮ ਮਿਲਿਆ, ਜਿਹਦੇ ਰਾਹੀਂ ਅਸੀਂ ਜਿਹੜੀ ਕਲੈਕਟਿਵ ਵਿਜ਼ਡਮ ਹੈ ਸਾਡੇ ਲੋਕਾਂ ਦੀ, ਔਰ ਕੱਲਾ ਇਹੀ ਨਹੀਂ ਸਿੱਖ ਕੌਮ ਸੰਬੰਧੀ, ਈਵਨ ਜਦੋਂ ਅਸੀਂ ਲਹਿੰਦੇ ਪੰਜਾਬ ਤੋਂ ਦੇਖਦੇ ਹਾਂ, ਜਾਂ ਸਾਡੇ ਪਾਕਿਸਤਾਨੀ ਭੈਣ ਭਰਾ, ਜਾਂ ਭਾਰਤੀ ਕਬਜ਼ੇ ਵਾਲੇ ਕਸ਼ਮੀਰ ਤੋਂ, ਜਾਂ ਭਾਰਤ ਦੇ ਵੀ ਦੂਸਰੇ ਹਿੱਸਿਆਂ ਚੋਂ ਜਿਹੜੇ ਮੁਸਲਮਾਨ ਵੀਰ ਭੈਣਾਂ ਸਾਡੇ ਨਾਲ ਜੁੜਦੇ ਨੇ, ਉਹ ਸਾਨੂੰ ਆਪਣੇ ਵਿਚਾਰ ਵੀ ਦਿੰਦੇ ਨੇ। ਕਈ ਵਾਰ ਇਸ ਪ੍ਰੋਗਰਾਮ ਦੀ ਸੈਂਸਿਟੀਵਿਟੀ ਨੂੰ ਦੇਖਦਿਆਂ ਹੋਇਆਂ, ਜਾਂ ਕੋਈ ਵਾਰੀ ਲੀਗਲ ਆਸਪੈਕਟ ਨੂੰ ਦੇਖਦੇ ਹਾਂ, ਕੁਝ ਪਾਰਟ ਅਸੀਂ ਡਿਸਕਸ ਨਹੀਂ ਵੀ ਕਰ ਪਾਉਂਦੇ, ਬਿਲਕੁਲ, ਪਰ ਉਹ ਸਾਡੇ ਤੱਕ ਪਹੁੰਚਦੇ ਜ਼ਰੂਰ ਨੇ। ਇਸੇ ਤਰ੍ਹਾਂ ਜਿਹੜੇ ਸਾਨੂੰ ਲੱਗਦਾ ਹੈ ਕਿ ਵੀ ਜਿਸ ਨੂੰ ਅਸੀਂ ਡਿਸਕਸ ਕਰ ਸਕਦੇ ਹਾਂ, ਉਹਨਾਂ ਨੂੰ ਅਸੀਂ ਰੈਕਗਨਾਈਜ਼ ਵੀ ਕਰਦੇ ਹਾਂ, ਔਰ ਉਹਨਾਂ ਨੂੰ ਅਸੀਂ ਡਿਸਕਸ ਵੀ ਕਰਦੇ ਹਾਂ। ਹੁਣ ਮਨੀਪੁਰ, ਬੇਸ਼ੱਕ ਇੱਕ ਜ਼ਮਾਨਾ ਸੀ ਕਿ ਮਨੀਪੁਰ ਦੀ ਰਿਆਸਤ ਨੂੰ ਦੁਨੀਆ ਦੇ ਵਿੱਚ ਪਹਿਲੀ ਇੰਟਰੋਡਕਸ਼ਨ ਜਿਹੜੀ ਹੋਈ ਮਨੀਪੁਰੀ ਡਾਂਸ ਰਾਹੀਂ, ਔਰ ਉਹ ਬੜਾ ਇੱਕ ਯੂਨੀਕ ਕਿਸਮ ਦਾ ਡਾਂਸ, ਨਾ ਵੀ ਮਨੀਪੁਰ ਬਹੁਤ ਬਾਅਦ 'ਚ ਆਇਆ। ਔਰ ਜੇ ਤੁਸੀਂ ਮਨੀਪੁਰ ਦਾ ਉਹਦੀ ਰਿਆਸਤ ਦੇ ਤੌਰ ਤੇ ਹਿਸਟਰੀ ਵੀ ਦੇਖੋ ਤਾਂ ਬੜੀ ਚੈਕਰਡ ਹਿਸਟਰੀ ਹੈ। ਬਾਰਡਰ ਵਾਈਜ਼ ਤਾਂ ਇਹ ਮਿਆਂਮਾਰ, ਜਿਸ ਨੂੰ ਅੱਜ ਬਰਮਾ ਕਿਹਾ ਕਦੇ ਬਰਮਾ ਕਿਹਾ ਜਾਂਦਾ ਸੀ, ਹੁਣ ਮਿਆਂਮਾਰ ਕਿਹਾ ਜਾਂਦਾ, ਉਹਦੇ ਨਾਲ ਲੱਗਦਾ। ਔਰ ਇਹ ਦੇਸ਼ਾਂ ਦੀਆਂ ਜਾਂ ਮੁਲਕਾਂ ਦੀਆਂ ਬਾਉਂਡਰੀਜ਼ ਨੇ, ਕਬੀਲਿਆਂ ਨੂੰ ਵੀ ਵੰਡਿਆ। ਔਰ 3 ਕਬੀਲੇ ਮੁੱਖ ਤੌਰ ਦੇ ਉੱਤੇ, ਜੇ ਅਸੀਂ ਮੌਜੂਦਾ ਮਨੀਪੁਰ ਰਿਆਸਤ ਦੀ ਗੱਲ ਕਰੀਏ ਤੇ ਉਸ ਵਿੱਚ ਮੈਤਾਈ ਔਰ ਕੁਕੀ ਕਬੀਲੇ ਔਰ ਨਾਗਾ ਕਬੀਲੇ। ਹੁਣ ਇਹ ਜਿਹੜੇ ਹਿੰਦੂਤਵੀ ਮਾਇਤਾਈ ਜਿਹੜੇ ਬਿਲਕੁਲ ਇੱਕ ਥਿਨ ਮੈਜੋਰਿਟੀ ਨਾਲ ਨੇ, 55%, ਮੈਂ ਦੇਖ ਰਿਹਾ ਸੀ, ਇਹ ਵੀ ਉਹ ਯੂਪੀ ਬਿਹਾਰ ਦੀ ਔਲਾਦ ਹੀ ਨੇ, ਕਿ ਬਹੁਤ ਪਹਿਲਾਂ ਇੱਥੋਂ ਹੀ, ਔਰ ਇਹਨਾਂ ਦੇ ਨਾਂ ਨਾਲ ਜਿਵੇਂ ਸੁਰੇਨ ਸਿੰਘ ਉਹਨਾਂ ਦਾ ਚੀਫ ਮਿਨਿਸਟਰ ਹੈ ਜਾਂ ਦੂਜਾ, ਹੁਣ ਕਿਸੇ ਨੂੰ ਲੱਗਦਾ ਵੀ ਉੱਥੇ ਜਾ ਕੇ ਇਹਨਾਂ ਦਾ ਕੀ ਕੰਮ ਹੈ। ਸੋ ਇਹੀ ਟਰਾਈਬ ਜਿਹੜੇ ਨੇ ਕੁਝ ਯੂਪੀ, ਬਿਹਾਰ, ਰਾਜਪੂਤਾਨਾ, ਮੱਧ ਪ੍ਰਦੇਸ਼ ਤੇ, ਜਿਸ ਤਰ੍ਹਾਂ ਇਹਨਾਂ ਨੇ ਈਵਨ ਨੇਪਾਲ 'ਚ ਜਾ ਕੇ ਵੀ ਜਿਹੜੇ ਇਹ ਬਹੁਤ ਸਾਰੇ ਇਹ ਰਾਜਪੂਤ ਔਰ ਦੂਸਰਿਆਂ ਨੇ ਉੱਥੇ ਆਪਣੀਆਂ ਹਕੂਮਤਾਂ ਬਣਾਈਆਂ ਸੀ, ਇਵੇਂ ਹੀ
ਇਹ ਹਿੰਦੂਤਵੀ ਜਿਹੜਾ ਅੱਜ ਆਪਣੇ ਆਪ ਨੂੰ ਕਲੇਮ ਕਰਕੇ ਬਾਕੀਆਂ ਨੂੰ ਜਿਹੜਾ ਉਹ ਕੁੱਕੀ ਜਾਂ ਨਾਗਿਆਂ ਨੂੰ ਫੋਰਨਰ ਦੱਸ ਰਹੇ ਨੇ ਜਾਂ ਬਰਮਾ ਤੋਂ ਦੱਸ ਰਹੇ ਨੇ ਜਾਂ ਇਲੀਗਲ ਦੱਸ ਰਹੇ ਨੇ, ਇਨਫੈਕਟ ਉਹ ਲੋਕ ਤਾਂ ਓਰੀਜਨਲ ਜਿਹੜੇ ਰੂਪ ਦੇ ਵਿੱਚ ਤੁਸੀਂ ਉਹਨਾਂ ਦੀਆਂ ਸ਼ਕਲਾਂ ਵੀ ਦੇਖੋਗੇ ਤਾਂ ਉਹ ਪੂਰੀ ਤਰ੍ਹਾਂ ਮੰਗਲੋਇਡ ਨੇ। ਜਿਹੜੇ ਫੀਚਰ ਤੁਹਾਨੂੰ ਜਿਹੜੇ ਨੇ ਚੀਨ, ਜਾਪਾਨ, ਥਾਈਲੈਂਡ, ਬਰਮਾ, ਇਹਨਾਂ ਸਾਰਿਆਂ ਲੋਕਾਂ ਦਾ ਜਿਹੜਾ ਉਹਨਾਂ ਦਾ ਬਾਡੀ ਸਟਰਕਚਰ ਹੁੰਦਾ ਜਾਂ DNA ਉਸ ਲੈਵਲ ਦੇ ਉੱਤੇ। ਪਰ ਹੌਲੀ 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 ਇਹਨਾਂ ਨੇ ਜਿਵੇਂ ਉੱਥੇ ਜਾ ਕੇ ਆਪਣਾ ਨੇਪਾਲ ਦੇ ਉੱਤੇ ਕਿੰਨਾ 170-80 ਸਾਲ ਨੇਪਾਲ ਨੂੰ ਹਿੰਦੂ ਰਾਸ਼ਟਰ ਬਣਾਇਆ ਹੋਇਆ ਸੀ, ਔਰ ਹੁਣ ਜਦੋਂ ਕਿ ਨੇਪਾਲ ਨੇ ਆਪਣੇ ਸੰਵਿਧਾਨ ਚੋਂ ਕੱਢਿਆ ਉਹ ਹਿੰਦੂ ਹੋਣ ਨੂੰ ਜਾਂ ਦੂਜੇ ਨੂੰ ਨੇਪਾਲ ਦਾ ਜੀਣਾ ਕਿਵੇਂ ਹਰਾਮ ਕੀਤਾ ਹੋਇਆ, ਇੰਡੀਅਨ ਗਵਰਨਮੈਂਟ ਦੀ ਕਿਵੇਂ ਇੰਟਰਫੇਰੈਂਸ ਹੈ। ਅੱਛਾ, ਹੁਣ ਉਹੀ ਮਨੀਪੁਰ ਜਿਹੜਾ ਕਿ ਇਹਨਾਂ ਦਾ ਰੂਲਡ ਹੈ BJP, ਔਰ ਇਹਨਾਂ ਦੀ ਟਰਮ ਹੀ ਹੈ ਡਬਲ ਇੰਜਨ ਕੀ ਸਰਕਾਰ ਜੀ। ਦਿੱਲੀ ਦੇ ਵਿੱਚ ਵੀ BJP ਦੀ ਸਰਕਾਰ ਹੈ, ਮਨੀਪੁਰ ਦੇ ਵਿੱਚ ਵੀ ਉਹਨਾਂ ਦੀ ਹੈ। ਘਟਨਾ ਬੇਸ਼ੱਕ ਉਹ 4 ਮਈ ਦੀ ਹੈ, ਜੁਲਾਈ ਦੇ ਵਿੱਚ ਆ ਕੇ ਉਜਾਗਰ ਹੁੰਦੀ ਹੈ, ਪਰ ਕੁੱਲ ਦੁਨੀਆ 'ਚ ਇਹਨਾਂ ਦਾ ਭੱਦਾ ਗੰਦਾ ਹਿੰਦੂਤਵੀ ਚਿਹਰਾ ਬੇਨਕਾਬ ਹੁੰਦਾ ਹੈ। ਲੇਕਿਨ ਇਹ ਹੁਣ ਦੇਖਣ ਵਾਲੀ ਗੱਲ ਇਹ ਹੈ ਵੀ ਇਕੱਲਾ ਇਹੀ ਨੇ ਵੀ ਇਹ ਘਟਨਾ ਇੱਕ ਵਾਪਰੀ ਔਰ 2 ਮਹੀਨੇ ਕਿਵੇਂ ਇਸ ਖਬਰ ਨੂੰ ਗਾਇਬ ਕੀਤਾ, ਇਹਦਾ ਇੱਕ ਵੀਡੀਓ ਆ ਗਈ ਔਰ ਉਸ ਦੇ ਉੱਤੇ, ਔਰ ਅੱਜ ਇਹਨਾਂ ਦਾ ਹਿੰਦੂ ਅਖਬਾਰ ਮੇਨ ਹੈ, ਉਹਨਾਂ ਨੇ 4 ਹੋਰ ਕੇਸ ਉਸੇ ਹੀ ਪੀਰੀਅਡ ਦੇ ਦੱਸੇ ਨੇ। ਉਹਨਾਂ ਨੇ ਕਿਹਾ ਮੋਰ ਕੇਸਿਸ ਆਫ ਵਿਮਨ ਬੀਇੰਗ ਅਸੌਲਟਡ ਸਰਫੇਸ ਇਨ ਮਨੀਪੁਰ ਆਫਟਰ ਦਾ ਵੀਡੀਓ ਆਫ ਦਾ ਥੁਬਾਲ ਇਨਸੀਡੈਂਟ, a photo of a woman's charred body is now in circulation. 10 Manipur legislatures issue statement mentioning at least 4 other incidents of rape or murder. ਉਸੇ ਪੀਰੀਅਡ ਦੇ ਵਿੱਚ ਔਰ ਉਹੀ ਪੈਟਰਨ ਕਿ ਸੈਂਕੜਿਆਂ ਦੀ ਗਿਣਤੀ ਦੇ ਵਿੱਚ ਭੀੜ ਜਾਂਦੀ ਹੈ, ਕੁੱਕੀ ਈਸਾਈਆਂ ਦੇ ਪਿੰਡ ਨੂੰ ਘੇਰ ਲੈਂਦੇ ਹੈ, ਉਹਨਾਂ ਦਾ ਮਾਲ ਸਬਾਬ ਲੁੱਟਦੇ ਨੇ, ਘਰਾਂ ਨੂੰ ਅੱਗ ਲਾਉਂਦੇ ਨੇ, ਔਰਤਾਂ ਨੂੰ ਕੱਢ ਲੈਂਦੇ ਨੇ ਔਰ ਉਹਨਾਂ ਨੂੰ ਪਬਲਿਕਲੀ ਜਬਰ ਜਨਾਹ ਦਾ ਸ਼ਿਕਾਰ ਬਣਾ ਕੇ ਔਰ ਉਸੇ ਹੀ ਉਹਨਾਂ ਨੂੰ ਨਿਰਵਸਤਰ ਕਰਕੇ ਘੁਮਾਇਆ ਜਾਂਦਾ। ਔਰ ਇਹ ਪੂਰੇ ਡੀਟੇਲਸ ਨੇ ਚਾਰੋਂ ਹੀ ਘਟਨਾਵਾਂ ਦੀ, ਔਰ ਇਹ ਕਿਵੇਂ 4 ਘਟਨਾਵਾਂ ਇਸ ਲੈਵਲ ਦੀਆਂ ਜਿਹੜੀਆਂ ਸਾਹਮਣੇ ਆਈਆਂ ਨੇ 2 ਮਹੀਨੇ ਤੋਂ ਵਾਪਰ ਰਹੀਆਂ। ਲੇਕਿਨ ਕੌਣ ਹੈ ਕਿ ਵੀ ਮੋਦੀ ਜਿਹੜਾ ਉਹ ਇੱਥੇ ਆਨੰਦ ਮਾਣ ਰਿਹਾ ਹੈ, 21-22 ਜੂਨ ਨੂੰ ਇੱਥੇ ਯੋਗਾ ਕਰ ਰਿਹਾ ਹੈ, ਨਿਊਯਾਰਕ 'ਚ ਬਾਈਡਨ ਨੂੰ ਮਿਲ ਰਿਹਾ ਹੈ, ਫਿਰ ਫਰਾਂਸ ਪਹੁੰਚ ਗਿਆ, ਅਮਿਤ ਸ਼ਾਹ ਵੀ ਜਾ ਕੇ ਆਂਦਾ ਹੈ। ਇਹ ਕਿਵੇਂ, ਔਰ ਜਿਹੜਾ ਦਰਬਾਰੀ ਮੀਡੀਆ ਹੈ ਉਹਦੇ 'ਚ ਕੋਈ ਖਬਰ ਤੱਕ ਨਹੀਂ ਲੱਗਦੀ। ਹੁਣ ਜਦੋਂ ਇਹ ਸਾਹਮਣੇ ਆਇਆ, ਤੁਸੀਂ ਮੋਦੀ ਦਾ ਡਰਾਮਾ ਦੇਖੋ, ਹਿੰਦੂ ਤਵੀਆਂ ਦਾ ਦੇਖੋ, ਕਿਵੇਂ ਮਗਰਮੱਛ ਦੇ ਹੰਝੂ ਵਗਾ ਰਹੇ ਨੇ। ਔਰ ਕੱਲਾ ਇਹੀ ਨਹੀਂ, ਔਰ ਇਸ ਦੇ ਉੱਤੇ ਮੈਂ ਸਮਝਦਾ ਵੀ ਕਈ ਵਾਰ ਕਈਆਂ ਦੇ ਬਿਲਕੁਲ ਹਿੱਟ ਕਮੈਂਟ ਹੁੰਦੇ ਨੇ। ਹੁਣ ਜਦੋਂ ਇਹ ਮਗਰਮੱਛ ਦੇ ਹੰਝੂ ਵਹਾ ਰਹੇ ਨੇ ਕਿ ਜੀ ਫੜ ਲਿਆ, ਹੁਣ 5 ਬੰਦੇ ਫੜ ਲਏ, ਦੂਜਾ ਕਰ ਲਿਆ, 2-3 ਘਟਨਾਵਾਂ ਅੱਖਾਂ ਸਾਹਮਣੇ ਵਾਪਰ ਰਹੀਆਂ। ਹੁਣ ਕੱਲਾ ਇਹੀ ਨਹੀਂ, ਇਹ ਤਾਂ ਈਸਾਈ ਔਰਤਾਂ ਦੇ ਨਾਲ ਇਸ ਕਿਸਮ ਦਾ ਵਰਤਾਰਾ ਹੋਇਆ ਜੋ ਉਹਨਾਂ ਨੇ ਸਿੱਖ ਬੱਚੀਆਂ ਬੀਬੀਆਂ ਨਾਲ ਨਵੰਬਰ 84 'ਚ ਕੀਤਾ ਹੈ, ਜਾਂ ਗੁਜਰਾਤ 2002 'ਚ ਮੁਸਲਮਾਨ ਔਰਤਾਂ ਨਾਲ ਕੀਤਾ। ਪਰ ਪਹਿਲਵਾਨ ਬੱਚੀਆਂ ਜਿਨ੍ਹਾਂ ਨੂੰ ਇੱਕ ਪਾਸੇ ਮੋਦੀ ਡਰਾਮਾ ਬੇਟੀ ਪੜ੍ਹਾਓ ਬੇਟੀ ਬਚਾਓ, ਉਹ ਜਦੋਂ ਮੈਡਲ ਜਿੱਤ ਕੇ ਆਈਆਂ ਉਹਨਾਂ ਨੇ ਉਹਨੂੰ ਕਿਵੇਂ ਆਪਣੇ ਘਰ ਸੱਦ ਕੇ ਸੈਲਫੀ ਲੈ ਰਿਹਾ, ਮਨ ਕੀ ਬਾਤ 'ਚ ਗੱਲ ਕਰ ਰਿਹਾ। ਇੱਕ ਨਹੀਂ ਕਿੰਨਿਆਂ ਨੇ ਸ਼ਿਕਾਇਤ ਕੀਤੀ ਕਿ ਉਹ ਬ੍ਰਿਜ ਮੋਹਨ ਜਿਹੜਾ ਇਹਨਾਂ ਦਾ MP ਹੈ ਔਰ ਦੂਸਰਾ ਵੀ ਉਹਨੇ ਕਿਵੇਂ ਉਹਨਾਂ ਦੇ ਨਾਲ ਜਿਹੜਾ ਉਹ ਉਹਨਾਂ ਦਾ ਯੌਨ ਸ਼ੋਸ਼ਣ ਕੀਤਾ। ਲੇਕਿਨ ਅੱਜ ਤੱਕ ਮੋਦੀ ਨੇ ਉਸ ਦੇ ਉੱਤੇ ਇੱਕ ਲਫ਼ਜ਼ ਵੀ ਨਹੀਂ ਬੋਲਿਆ ਹੈ। ਕੱਲਾ ਇਹੀ ਨਹੀਂ, ਜੇ ਉਹਨਾਂ ਨੇ ਉਹ ਜੰਤਰ ਮੰਤਰ ਦੇ ਉੱਤੇ ਆ ਕੇ ਬੈਠੀਆਂ, ਉਹਨਾਂ ਦੀ ਸਪੋਰਟ ਵਧਣ ਲੱਗੀ, ਕਿਵੇਂ ਪੁਲਿਸ ਨੇ ਆ ਕੇ ਇੱਕ ਪਾਸੇ ਇਹ ਆਪਣਾ ਉਹ ਚੁੱਕ ਕੇ ਉੱਥੇ ਨਵੀਂ ਪਾਰਲੀਮੈਂਟ ਦੀ ਬਿਲਡਿੰਗ ਦੇ ਵਿੱਚ ਆਪਣੇ ਆਪ ਨੂੰ ਹਿੰਦੂ ਸਮਰਾਟ ਡਿਕਲੇਅਰ ਕਰ ਰਿਹਾ ਸੀ, ਤੇ ਉਧਰ ਉਹਨਾਂ ਬੱਚੀਆਂ ਨੂੰ ਰੋਲਿਆ ਜਾ ਰਿਹਾ ਸੀ, ਘੜੀਸਿਆ ਜਾ ਰਿਹਾ ਸੀ। ਹੁਣ ਜੇ ਫਾਈਨਲੀ ਇੰਨਾ ਕੁ ਪ੍ਰੈਸ਼ਰ ਬਿਲਟ ਹੋਇਆ ਕਿ ਦਿੱਲੀ ਪੁਲਿਸ ਨੂੰ ਚਾਰਜ ਸ਼ੀਟ ਫਾਈਲ ਕਰਨੀ ਪਈ, ਔਰ ਪਰਸੋਂ ਜਦੋਂ ਕਿ ਇੱਕ ਪਾਸੇ ਮਨੀਪੁਰ ਦੀਆਂ ਘਟਨਾਵਾਂ, ਔਰ ਇਹ ਕਿਸ ਹੱਦ ਤੱਕ ਨਿਗਰੇ ਹੋਏ ਲੋਕ ਨੇ ਕਿ ਦਿੱਲੀ ਹਾਈ ਕੋਰਟ ਦੇ ਵਿੱਚ ਦਿੱਲੀ ਪੁਲਿਸ ਨੇ ਜਦੋਂ ਉਹਦੀ ਬ੍ਰਿਜ ਭੂਸ਼ਣ ਦਾ ਕੇਸ ਲੱਗਦਾ, ਬ੍ਰਿਜ ਮੋਹਨ ਕਿ ਕੀ ਉਸ ਬਦਮਾਸ਼ ਕਿਸਮ ਦੇ ਉਹਦੀ ਸ਼ਕਲ ਹੀ ਜਿਹੜੀ ਆ ਉਹਦੇ ਤੇ ਲਿਖਿਆ ਹੋਇਆ ਕਿ ਵੀ ਇਹ 420 ਬਦਮਾਸ਼ ਹੈ, ਔਰ ਦਿੱਲੀ ਪੁਲਿਸ ਜਿਹੜੀ ਹੈ ਉਹਦੀ ਜ਼ਮਾਨਤ ਦੇ ਉੱਤੇ ਇਤਰਾਜ਼ ਨਹੀਂ ਕਰਦੀ। ਔਰ ਦਿੱਲੀ ਹਾਈ ਕੋਰਟ ਇਸ ਲੈਵਲ ਦਾ ਹਾਈ ਪ੍ਰੋਫਾਈਲ ਕੇਸ ਜਿਸ ਦੇ ਵਿੱਚ ਜਾਟ ਬੱਚੀਆਂ ਇਨਵੋਲਵ ਨੇ,
ਮਤਲਬ ਉਹਦੇ 'ਚ ਤਾਂ ਧਰਮ ਬਾਕੀਆਂ ਨੂੰ ਤਾਂ ਚਲੋ ਸਿੱਖ ਮੁਸਲਮਾਨ ਈਸਾਈ ਬੱਚਿਆਂ ਨਾਲ ਤਾਂ ਤੁਸੀਂ ਕਰ ਹੀ ਰਹੇ ਹੋ। ਅੱਛਾ। ਦਿੱਲੀ ਹਾਈ ਕੋਰਟ ਦੇ ਵਿੱਚ ਉਸ ਦੀ ਜ਼ਮਾਨਤ ਹੋ ਜਾਂਦੀ ਹੈ। ਦਿੱਲੀ ਹਾਈ ਕੋਰਟ ਕਹਿੰਦਾ ਹੈ, ਪੁਲਿਸ ਨੂੰ ਪੁੱਛਦਾ, 3 ਵਾਰ ਉਹ ਪੁੱਛਦਾ ਦਿੱਲੀ ਪੁਲਿਸ ਨੂੰ, ਔਰ ਦਿੱਲੀ ਪੁਲਿਸ ਸਿੱਧੇ ਤੌਰ ਤੇ ਅਮਿਤ ਸ਼ਾਹ ਦੇ ਕੰਟਰੋਲ 'ਚ ਹੈ। ਉਹ ਕਹਿੰਦੇ ਨੇ ਜੇ ਅਸੀਂ ਨਹੀਂ, ਅਦਾਲਤ ਆਪਣੀ ਮਰਜ਼ੀ ਕਰੇ। ਸੋ ਉਹਦੀ ਜ਼ਮਾਨਤ ਰੋਕਣ ਲਈ ਵੀ ਉਹਨਾਂ ਨੇ ਕੋਈ ਐਫਰਟ ਨਹੀਂ ਕੀਤਾ। ਔਰ ਇਹ ਗੱਲ ਇਹ ਨਹੀਂ ਹੈ ਵੀ ਮੈਂ ਹੀ ਪੁਆਇੰਟ ਆਊਟ ਕਰ ਰਿਹਾ, ਬਹੁਤ ਸਾਰੀਆਂ ਵਿਮਨ ਐਕਟਿਵਿਸਟ ਜਿਹੜੀਆਂ ਨੇ ਵਿਦ ਇਨ ਇੰਡੀਆ ਜਾਂ ਯੂਟਿਊਬਰ, ਉਹਨਾਂ ਨੇ ਪੁਆਇੰਟ ਆਊਟ ਕੀਤਾ, ਮਹਿਬੂਬਾ ਮੁਫਤੀ ਨੇ ਕੀਤਾ। ਔਰ ਜਦੋਂ ਹੁਣ ਇਸ ਸਾਰੇ ਦੇ ਉੱਤੇ, ਔਰ ਇਹ ਮੈਂ ਇਸ ਗੱਲ ਦੀ ਦਾਦ ਦਿੰਦਾ, ਹਾਲਾਂਕਿ ਕੱਲ ਅਸੀਂ ਜਦੋਂ ਸੌਦਾ ਸਾਧ ਨੂੰ 30 ਦਿਨ ਦੀ ਪੈਰੋਲ ਦੇਣ ਦਾ ਸੈਗਮੈਂਟ ਕੀਤਾ ਤੇ ਮੇਰਾ ਨਹੀਂ ਖਿਆਲ ਵੀ 200-300 ਬੰਦਿਆਂ ਨੇ ਵੀ ਉਹਨੂੰ ਦੇਖਿਆ। ਇਹ ਤੋਂ ਮੈਂ ਅੰਦਾਜ਼ਾ ਵੀ ਲਾਉਂਦਾ ਵੀ ਸਾਡਾ ਆਪਣਾ ਵੀ ਸਵੈਮਾਨ ਕਿੱਥੇ ਡਿੱਗਿਆ ਹੈ। ਲੇਕਿਨ ਇਸ ਗੱਲ ਦਾ ਨੋਟਿਸ ਮਹਿਬੂਬਾ ਮੁਫਤੀ ਨੇ ਲਿਆ, ਔਰ ਉਹਨੇ ਜਦੋਂ ਇਹ ਬਿਆਨ ਦਿੱਤਾ ਕਿ ਉਹਨੇ ਇਹ ਕਿਹਾ ਕਿ she also targeted BJP over rape convict and Dera Sacha Sauda chief Gurmeet Ram Rahim being granted a 30-day parole and the alleged sexual harassment of wrestlers। ਉਹਨੇ ਦੋਨੋਂ ਇਸ਼ੂ ਕੇ ਉਹਨੇ ਕਿਹਾ ਵੀ ਇੱਕ ਪਾਸੇ ਤੁਸੀਂ ਬੜੇ ਔਰਤਾਂ ਦੇ ਮਾਣ ਸਨਮਾਨ ਹੁਣ ਮਗਰਮੱਛ ਦੇ ਹੰਝੂ ਵਗਾ ਰਹੇ ਹੋ, ਉਧਰ ਉਹਨੂੰ ਜਿਹੜਾ ਦਿੱਲੀ ਹਾਈ ਕੋਰਟ ਬੇਲ ਦੇ ਰਿਹਾ, ਦਿੱਲੀ ਪੁਲਿਸ ਜਿਹੜੀ ਉਹਦੇ ਤੇ ਕੋਈ ਇਤਰਾਜ਼ ਨਹੀਂ ਕਰਦੀ ਵੀ ਉਸ ਬਦਮਾਸ਼ ਨੂੰ ਬਾਹਰ ਰੱਖਣ ਲਈ ਉਹ ਚਾਹੁੰਦੀ ਹੈ ਵੀ ਉਹ ਬਾਹਰ ਰਹੇ। ਇਧਰ ਤੁਸੀਂ ਉਹ ਬਦਮਾਸ਼ ਜਿਹੜਾ ਕਨਵਿਕਟ ਹੈ, 20 ਸਾਲ ਦੀ ਸਜ਼ਾ ਹੈ, ਰੇਪਿਸਟ ਹੈ, ਉਹਨੂੰ ਤੁਸੀਂ ਪੈਰੋਲ ਦੇ ਰਹੇ ਹੋ। ਔਰ ਜੇ ਪਾਰਲੀਮੈਂਟ ਦੇ ਵਿੱਚ ਆਪੋਜੀਸ਼ਨ ਪਾਰਟੀਆਂ ਇਸ ਸਵਾਲ ਨੂੰ ਚੁੱਕ ਰਹੀਆਂ ਨੇ ਤੇ ਬੀਜੇਪੀ ਦਾ ਜਿਹੜਾ ਮੇਨ ਸਪੋਕਸਮੈਨ ਹੈ ਲੀਡਰ ਘੋਸ਼, ਉਹ ਕਹਿੰਦਾ ਹੈ ਕਿ ਵੀ ਇਹ ਐਵੇਂ ਜਿਹੜਾ ਡਿਸਰਪਟ ਕਰ ਰਹੇ ਨੇ ਹਾਊਸ ਨੂੰ ਔਨ ਦਾ ਬੇਸਲੈਸ ਇਸ਼ੂ। ਉਹਨਾਂ ਦੇ ਲਈ ਜੋ ਮਨੀਪੁਰ ਚ ਪਿਛਲੇ 2 ਮਹੀਨੇ ਤੋਂ ਚੱਲ ਰਿਹਾ ਹੈ, ਜਿਹਦੀ ਇੱਕ ਝਲਕ ਹੀ ਸਾਹਮਣੇ ਆਈ ਹੈ, ਔਰ ਉਸਨੇ ਦੁਨੀਆ ਨੂੰ ਦੱਸ ਦਿੱਤਾ ਕਿ ਕਿਸ ਕਦਰ ਇਹ ਬਰੂਟਲ ਸੁਸਾਇਟੀ ਹੈ ਹਿੰਦੂ ਤਵੀਆਂ ਦੀ, ਉਹਨੂੰ ਕਹਿ ਰਿਹਾ ਵੀ ਇਹ ਬੇਸਲੈਸ ਇਸ਼ੂ ਹੈ। ਔਰ ਇਹ ਸਾਰੇ ਦੇ ਉੱਤੇ ਈਵਨ ਹੁਣੇ ਵੀ ਸਾਹਮਣੇ ਆਇਆ ਵੀ ਜਿਹੜੀਆਂ 2 ਬੀਬੀਆਂ ਦੇ ਨਾਲ ਇਹ ਜਬਰ ਜਨਾਹ ਹੁੰਦਾ ਹੈ, ਉਹਨਾਂ ਚੋਂ ਇੱਕ ਜਿਹੜੀ ਹੈ ਉਸ ਦਾ ਹਸਬੈਂਡ ਉਹ ਫੌਜ ਦੇ ਵਿੱਚ ਸੂਬੇਦਾਰ ਰਿਟਾਇਰ ਹੋਇਆ ਹੈ। ਔਰ ਉਸ ਦੀ ਸਟੇਟਮੈਂਟ ਹੈ ਕਿ ਭਾਈ ਮੈਂ ਜਿਹੜਾ ਆਪਣੀ ਪਤਨੀ ਨੂੰ, ਉਹਨੇ ਕਿਹਾ ਐਕਸ ਆਰਮੀ ਮੈਨ ਰੂਜ਼ ਹੀ ਕੁਡ ਨਾਟ ਸੇਵ ਵਾਈਫ ਫਰਮ ਬੀਇੰਗ ਪੈਰੇਡਡ ਨੇਕਡ। ਔਰ ਇਹ ਸੂਬੇਦਾਰ ਅਸਾਮ ਰੈਜੀਮੈਂਟ ਦੇ ਵਿੱਚ, ਔਰ ਉਹਦੇ 'ਚ ਉਹਨੇ ਸਟੇਟਮੈਂਟ ਦਿੱਤੀ ਹੈ, I fought for the nation in Kargil war and was also in Sri Lanka as part of Indian peacekeeping force. I protected the nation, but I am dejected that after my retirement I could not protect my home, my wife and fellow villagers. I am sad, I am depressed. ਹੁਣ ਇਹ ਹਾਲ ਹੈ। ਔਰ ਇਹ ਘੱਟੋ ਘੱਟ ਜਿਹੜੇ ਪੰਜਾਬ ਦੇ ਵਿੱਚ ਸਵੇਰੇ ਉੱਠ ਕੇ ਬੈਲਟ ਨੂੰ ਲਿਸ਼ਕਾਉਂਦੇ ਔਰ ਜੁੱਤੀਆਂ ਨੂੰ ਚਮਕਾਉਂਦੇ ਫੌਜੀ ਨੇ, ਪੈਨਸ਼ਨ ਖਾਣ ਵਾਲੇ ਸਿੱਖ, ਉਹ ਵੀ ਇਹ ਦੇਖਣ, ਉਹ ਇਹ ਨਾ ਸਮਝਣ ਕਿ ਭਾਈ ਇਹ ਜੇ ਸਿੱਖ ਜਿਹੜੇ ਖਾਲਿਸਤਾਨ ਦੀ ਗੱਲ ਕਰਦੇ ਨੇ ਜਾਂ ਭਾਈ ਅੰਮ੍ਰਿਤਪਾਲ ਸਿੰਘ ਦੂਜੇ ਕਿ ਜੀ ਅਸੀਂ ਤਾਂ ਬੜੇ ਤਿਰੰਗੇ ਦੇ ਭਗਤ ਹੈ, ਉਹ ਰੋ ਰਿਹਾ ਸੂਬੇਦਾਰ ਕਿ ਭਾਈ ਮੈਂ ਕਾਰਗਿਲ ਦੇ ਵਿੱਚ ਮਰਿਆ ਇਹਨਾਂ ਦੇ ਲਈ, ਲੰਕਾ 'ਚ ਸ੍ਰੀ ਲੰਕਾ ਦੀ ਵਿੱਚ ਜਾ ਕੇ ਜਿਹੜਾ ਉਹ ਮੈਂ ਪਾਰਟਿਸਿਪੇਟ ਕੀਤਾ ਔਰ ਅੱਜ ਮੈਂ ਇੰਨਾ ਕੁ ਬੇਬਸ ਹਾਂ ਕਿ ਨਾ ਮੈਂ ਆਪਣਾ ਘਰ ਬਚਾ ਸਕਿਆ, ਨਾ ਮੈਂ ਆਪਣੀ ਔਰਤ ਨੂੰ ਔਰ ਦੂਸਰੇ ਨੂੰ ਕਰ ਸਕਿਆ। ਸੋ ਇਹ ਇਸ ਲੈਵਲ ਤੱਕ ਦਾ ਇਹਨਾਂ ਦਾ ਮਗਰਮੱਛਪਨ ਹੈ। ਲੇਕਿਨ ਇਸ ਦੇ ਨਾਲ ਨਾਲ ਮੈਂ ਬੇਸ਼ੱਕ ਆਲਰੇਡੀ ਭਾਈ ਸਵਿੰਦਰ ਸਿੰਘ ਥਾਂਦੀ ਹੋਰਾਂ ਦੀ ਇੱਕ ਈਮੇਲ ਸਿਲੈਕਟ ਕਰ ਲਈ ਸੀ ਡਿਸਕਸ਼ਨ ਦੇ ਲਈ ਸੈਕੰਡ ਸੈਗਮੈਂਟ ਦੇ ਵਿੱਚ। ਲੇਕਿਨ ਜੋ ਹੀ ਅੰਦਰ ਸਟੂਡੀਓ 'ਚ ਮੈਂ ਆ ਰਿਹਾ ਸੀ ਉਹਨਾਂ ਦੀ ਲੇਟੈਸਟ ਲਿਖਤ ਮੈਨੂੰ ਮਿਲੀ ਔਰ ਮੈਨੂੰ ਲੱਗਿਆ ਵੀ ਮਨੀਪੁਰ ਦੇ ਹਵਾਲੇ ਨਾਲ, ਕਿਉਂਕਿ ਜਦੋਂ ਤੱਕ ਅਸੀਂ ਮੰਡੇ ਵਾਪਸ ਆਣਾ ਉੱਥੇ ਉਹਨਾਂ ਨੇ 2 ਦਿਨਾਂ ਦੇ ਵਿੱਚ ਕਈ ਕੁਝ ਹੋਰ ਖਬਰਾਂ ਘੁਮਾ ਦੇਣੀਆਂ ਨੇ। ਹੁਣ ਕਿਉਂਕਿ ਆਉਣ ਵਾਲੇ ਮਹੀਨਿਆਂ ਦੇ ਵਿੱਚ ਸਤੰਬਰ 'ਚ G20 ਮੁਲਕਾਂ ਦੀ ਮੀਟ ਵੀ ਹੋਣ ਜਾ ਰਹੀ ਹੈ ਭਾਰਤ ਦੇ ਵਿੱਚ, ਔਰ ਤੁਸੀਂ ਦੇਖੋਗੇ ਕਿ ਮਨੀਪੁਰ ਵੀ 2 ਦਿਨ 'ਚ ਗਾਇਬ ਹੋ ਜਾਣੇ। ਤੇ ਮੈਨੂੰ ਇਹ ਪੈਰਲਲ ਜਿਹੜਾ ਈਵਨ ਮੇਰੇ ਦਿਮਾਗ 'ਚੋਂ ਵੀ ਨਹੀਂ ਗੁਜ਼ਰਿਆ ਕਿ ਵੀ ਇਸ ਸਾਰੇ ਦੀ ਜਿਹੜੀ ਟਾਈਮ ਲਾਈਨ ਹੈ, ਔਰ ਜਦੋਂ ਮੈਂ ਇਹ ਕਿਹਾ ਵੀ ਅਸੀਂ ਬੜੇ ਅਮੀਰ ਹੈ ਕਿ ਸਾਡੀ ਦੌਲਤ ਸਾਡੇ ਵਿਊਅਰ ਨੇ ਜਿਹੜੇ ਕਿ ਪੜ੍ਹਦੇ ਨੇ, ਅੱਖ ਰੱਖਦੇ ਨੇ, ਬਾਜ ਅੱਖ ਰੱਖਦੇ ਨੇ, ਇਸ਼ੂਜ਼ ਨੂੰ ਰਿਲੇਟ ਕਰ ਸਕਦੇ ਨੇ। ਔਰ ਜਿਵੇਂ ਉਹਨਾਂ ਨੇ ਇਹਨੂੰ ਰਿਲੇਟ ਕੀਤਾ ਕਿ ਕਿਵੇਂ ਇੱਕ ਮਾਈਨੋਰਿਟੀ ਨੂੰ ਪੰਜਾਬ 'ਚ ਟਾਰਗੇਟ ਕੀਤਾ ਜਾ ਰਿਹਾ, ਸਾਈਮਲਟੇਨੀਅਸਲੀ ਮਨੀਪੁਰ ਦੇ ਵਿੱਚ ਹੁਣ 18 ਮਾਰਚ ਨੂੰ
ਭਾਈ ਅੰਮ੍ਰਿਤਪਾਲ ਸਿੰਘ ਹੋਰਾਂ ਦੀ ਗ੍ਰਿਫਤਾਰੀ ਦੀ ਨਟੰਕੀ ਸ਼ੁਰੂ ਹੁੰਦੀ ਹੈ ਔਰ ਉਹਨਾਂ ਨੂੰ 24 ਅਪ੍ਰੈਲ ਨੂੰ ਗ੍ਰਿਫਤਾਰ ਕੀਤਾ ਜਾਂਦਾ ਹੈ। ਹੁਣ ਇਧਰ ਅਸੀਂ 4 ਮਈ ਦੀ ਘਟਨਾ, ਹੁਣ ਜਦੋਂ ਤੱਕ ਪੰਜਾਬ ਦੇ ਔਰ ਅਗਲੇ 2 ਮਹੀਨੇ ਫਿਰ ਉਹੀ ਨੈਰੇਟਿਵ ਸਿੱਖਾਂ ਦਾ, ਫਿਰ ਭਾਈ ਪਰਮਜੀਤ ਸਿੰਘ ਪੰਜਵੜ ਦੀ ਸ਼ਹਾਦਤ, ਹਰਦੀਪ ਸਿੰਘ ਨਿੱਜਰ, ਅਵਤਾਰ ਸਿੰਘ ਖੰਡਾ, ਭਾਰਤ ਦਾ ਮੀਡੀਆ ਔਰ ਦੂਸਰਾ ਉਧਰ ਉਲਝਾਇਆ ਹੋਇਆ ਹੈ ਦੁਨੀਆ 'ਚ ਇਹ ਨੈਰੇਟਿਵ ਕਿ ਜੀ ਖਾਲਿਸਤਾਨ ਤੇ ਇਹ ਉਹ। ਉਧਰ 2 ਮਹੀਨੇ ਤੋਂ ਜਿਹੜਾ ਹੈ ਉਹ ਐਥਨਿਕ ਕਲੀਨਿੰਗ ਚੱਲ ਰਹੀ ਹੈ ਈਸਾਈਆਂ ਦੀ ਕਿ ਕਿਵੇਂ, ਔਰ ਇਹ ਜਿਵੇਂ ਉਹਨਾਂ ਨੇ ਟਾਈਮਲਾਈਨ ਦੇ ਕੇ ਕੀਤਾ, ਮੈਂ ਸਮਝਦਾ ਕਿ ਅਸੀਂ ਇਸ ਨੂੰ ਸ਼ੇਅਰ ਕਰਨਾ ਚਾਹਾਂਗੇ। ਔਰ ਉਹਨਾਂ ਨੇ ਸ਼ੁਰੂ ਹੀ ਇੱਥੋਂ ਕੀਤਾ। ਉਹਨਾਂ ਨੇ ਕਿਹਾ ਕਿ ਮਾਸਕਿੰਗ ਏਜੰਟ ਕੀ ਹੁੰਦੇ ਨੇ, ਕਿ ਜਿਹੜੇ ਐਥਲੀਟ ਆਪਣੀ ਪਰਫਾਰਮੈਂਸ ਵਧਾਉਣ ਦੇ ਲਈ ਜਿਹੜੀਆਂ ਡਰੱਗਸ ਦਾ ਇਸਤੇਮਾਲ ਕਰਦੇ ਨੇ ਔਰ ਉਹਨਾਂ ਨੂੰ ਜਿਹੜਾ ਮਾਸਕ ਆਊਟ ਕਿਹਾ ਜਾਂਦਾ ਹੈ। ਔਰ ਉਹਨਾਂ ਨੇ ਇਸ ਦੇ ਉੱਤੇ ਹੀ ਉਹਨਾਂ ਨੇ ਕਿਹਾ ਹਾਊ 6 ਵਰ ਯੂਜ਼ਡ ਟੂ ਮਾਸਕ ਆਊਟ ਮਨੀਪੁਰ, ਕਿ ਸਿੱਖਾਂ ਦੇ ਮੁੱਦੇ ਨੂੰ ਜਾਂ ਉਧਰ ਸਾਰਾ ਧਿਆਨ ਲਾ ਕੇ ਇਨਫੈਕਟ ਉਹਨਾਂ ਨੇ ਕਿਵੇਂ ਕਵਰ ਆਪਰੇਸ਼ਨ ਕੀਤਾ ਕਿ ਮਨੀਪੁਰ ਦੇ ਉੱਤੇ 2 ਮਹੀਨੇ ਬਿਲਕੁਲ ਕਿਸੇ ਦਾ ਧਿਆਨ ਹੀ ਨਹੀਂ ਜਾਣ ਦਿੱਤਾ। ਉਹਨਾਂ ਨੇ ਫਿਰ ਜਿਹੜਾ ਕ੍ਰੋਨੋਲੋਜੀਕਲ ਆਰਡਰ ਦੇ ਵਿੱਚ ਇਵੈਂਟਸ ਦਿੱਤੀਆਂ ਨੇ। ਉਹਨਾਂ ਨੇ ਕਿਹਾ ਵੀ 23 ਫਰਵਰੀ ਨੂੰ ਅਜਨਾਲਾ ਪੁਲਿਸ ਸਟੇਸ਼ਨ ਦਾ ਵਾਕਿਆ ਹੁੰਦਾ ਹੈ, 3 ਮਾਰਚ ਨੂੰ ਭਗਵੰਤ ਮਾਨ ਅਮਿਤ ਸ਼ਾਹ ਨੂੰ ਮਿਲਦਾ ਹੈ, 18 ਮਾਰਚ ਨੂੰ 80,000 ਪੈਰਾਮਿਲਟਰੀ ਪਰਸਨਲ ਤੇ ਪੰਜਾਬ ਪੁਲਿਸ ਆਪਰੇਸ਼ਨ ਅੰਮ੍ਰਿਤਪਾਲ ਸਟਾਰਟ ਕਰਦੀ ਹੈ। ਹੁਣ ਤੁਸੀਂ ਟਾਈਮਲਾਈਨ ਇਸ ਨੂੰ ਦੇਖੋ ਕਿ 80,000 ਪੈਰਾਮਿਲਟਰੀ ਪਰਸਨਲ ਆਉਂਦੇ ਨੇ। 24 ਅਪ੍ਰੈਲ ਨੂੰ ਜਿਹੜਾ ਅੰਮ੍ਰਿਤਪਾਲ ਸਿੰਘ ਅਰੈਸਟ ਹੁੰਦੇ ਨੇ ਔਰ ਉਹਨਾਂ ਨੂੰ ਡਿਬਰੂਗੜ੍ਹ ਅਸਾਮ 'ਚ ਭੇਜ ਦਿੱਤਾ ਜਾਂਦਾ ਹੈ। 4 ਮਈ ਨੂੰ ਕੁੱਕੀ ਵਿਮਨ ਜਿਹੜੀਆਂ ਨੇ ਉਹਨਾਂ ਨੂੰ ਮਾਈਟਾਈ ਮੈਨ ਮਨੀਪੁਰ 'ਚ ਅਟੈਕ ਕਰਦੇ ਨੇ, ਜਿਹੜੀ ਹੁਣ ਵੀਡੀਓ 20 ਜੁਲਾਈ ਤੋਂ ਸਾਹਮਣੇ ਆਈ ਹੈ। ਹੁਣ ਇਹ ਆਲਮੋਸਟ ਉਹੀ ਟਾਈਮ ਚੱਲ ਰਿਹਾ ਕਿ ਇਧਰ ਉਹਨਾਂ ਨੇ ਕੱਲਾ ਹੀ ਨਹੀਂ ਵੀ ਅੰਮ੍ਰਿਤਪਾਲ ਸਿੰਘ ਫਿਰ ਕਿੰਨਾ ਉਸ ਦੇ ਉੱਤੇ ਪੂਰੀ ਨਟੰਕੀ ਕੀਤੀ, ਅੱਜ ਤੱਕ ਵੀ ਇਹਨਾਂ ਦਾ ਜਿਹੜਾ ਉਹ ਚੱਲ ਰਿਹਾ। ਫਿਰ ਇਸ ਸਾਰੇ ਮਨੀਪੁਰ 'ਚ ਐਥਨਿਕ ਕਲੀਨਜ਼ਿੰਗ ਹੋ ਰਹੀ ਹੈ ਕੁੱਕੀ ਈਸਾਈਆਂ ਦੀ। ਹੁਣ ਤਾਂ 400 ਦੇ ਕਰੀਬ ਚਰਚ ਸਾੜਨ ਦੀ ਗੱਲ ਹੈ। 6 ਮਈ ਨੂੰ ਪਰਮਜੀਤ ਸਿੰਘ ਪੰਜਵੜ ਜਿਹੜੇ ਨੇ ਉਹਨਾਂ ਦੀ ਸ਼ਹਾਦਤ ਕਰ ਦਿੱਤੀ ਜਾਂਦੀ ਹੈ ਲਾਹੌਰ ਦੇ ਵਿੱਚ। 14 ਜੂਨ ਨੂੰ ਭਾਈ ਅਵਤਾਰ ਸਿੰਘ ਖੰਡਾ ਗੁਜ਼ਰ ਜਾਂਦੇ ਨੇ ਯੂਕੇ ਦੇ ਵਿੱਚ। 18 ਜੂਨ ਨੂੰ ਹਰਦੀਪ ਸਿੰਘ ਨਿੱਜਰ ਦਾ ਮਰਡਰ ਕੀਤਾ ਜਾਂਦਾ ਹੈ ਕੋਲਡ ਬਲੱਡਡ ਕੈਨੇਡਾ 'ਚ। 23 ਜੂਨ ਨੂੰ ਮੋਦੀ US 'ਚ ਵਿਜ਼ਿਟ ਕਰ ਰਿਹਾ। ਉੱਥੇ ਕੁਆਇਟਲੀ ਮਨੀਪੁਰ 'ਚ ਐਥਨਿਕ ਕਲੀਨਜ਼ਿੰਗ ਚੱਲ ਰਹੀ ਹੈ, ਰੇਪ ਆਫ ਕੁੱਕੀ ਵੈਮਨ ਚੱਲ ਰਿਹਾ ਹੈ, ਉਹਨਾਂ ਨੂੰ ਘਰੋਂ ਬੇਘਰ ਕਰਨਾ, ਚਰਚ ਸਾੜਨ ਦੂਜੇ, ਲੇਕਿਨ ਫੋਕਸ ਸਿੱਖਾਂ ਤੇ ਰੱਖਿਆ ਹੋਇਆ ਕਿ ਬਈ ਇਹ ਇੱਧਰ ਉੱਧਰ ਔਰ ਜਿਸ ਕਿਸਮ ਦਾ ਸਾਰਾ ਪਾਰਟ ਚੱਲ ਰਿਹਾ। 14 ਜੁਲਾਈ ਨੂੰ ਮੋਦੀ ਜਿਹੜਾ ਫਰਾਂਸ ਚਲਾ ਜਾਂਦਾ ਹੈ ਔਰ ਪਹਿਲੀ ਵਾਰ ਹੈ ਕਿ ਯੂਰਪੀਅਨ ਯੂਨੀਅਨ 'ਚ ਉੱਥੇ ਮਨੀਪੁਰ ਦਾ ਇਸ਼ੂ ਰੇਜ਼ ਕੀਤਾ ਜਾਂਦਾ। ਹੁਣ 2 ਮਹੀਨੇ ਇਹਨਾਂ ਨੇ ਉਹ ਮਾਸਕ ਕਰ ਲਿਆ ਔਰ ਮਨੀਪੁਰ 'ਚ ਆਪਣਾ ਕੰਮ ਕਰ ਦਿੱਤਾ। ਹੁਣ ਉਹਨਾਂ ਨੇ ਜਿਹੜੇ ਪੁਆਇੰਟਸ ਦਿੱਤੇ ਨੇ ਕੰਸੀਡਰੇਸ਼ਨ ਦੇ, if violence in Manipur started on 4th May, it clearly means that seeds of polarization had already been sown amongst both the Kuki and Maitai at least 2 months prior to the events. ਉਹ ਅੰਦਰੋਂ ਅੰਦਰ ਜਿਹੜਾ ਇਹਨਾਂ ਦਾ RSS ਦਾ ਨੈਟਵਰਕ ਹੈ, ਕਿਵੇਂ ਉਹਨਾਂ ਨੇ ਨਫ਼ਰਤ ਫੈਲਾਈ ਹੋਏਗੀ ਕਿ ਉਹ ਜਿਹੜੀ ਫਲੇਅਰ ਅਪ ਹੁੰਦੀ ਹੈ 4 ਮਈ ਨੂੰ ਵਿਦ ਦਾ ਸਟੇਟ ਪੈਟਰਨੇਜ, ਕਿ BJP ਦੀ ਸਰਕਾਰ ਹੈ ਔਰ ਜਿਵੇਂ ਹਥਿਆਰ ਉਹਨਾਂ ਦੇ ਹਵਾਲੇ, ਔਰ ਜਦੋਂ ਤੁਸੀਂ ਦੇਖੋ ਜੇ ਉਹਨਾਂ ਨੇ ਤਾਂ ਫੌਜ ਦੇ ਹਥਿਆਰ ਹੀ ਵਰਤੇ ਨੇ ਜਿਹੜੇ ਉਹਨਾਂ ਨੂੰ ਲੁੱਟ ਲੈਣ ਦਿੱਤੇ ਗਏ। ਫਿਰ ਉਹਨਾਂ ਨੇ ਕਿਹਾ ਦਾ ਟ੍ਰਾਇਓ ਆਫ ਮੋਦੀ, ਡੋਵਲ ਐਂਡ ਸ਼ਾਹ ਮੇਡ ਦਾ ਹੋਲ ਵਰਲਡ ਵਾਚ ਆਪਰੇਸ਼ਨ ਅੰਮ੍ਰਿਤਪਾਲ to make out what India was under considerable threat from Khalistan supporting Sikhs, to set a narrative mid-March. Within that time frame of 2 months, March to May, the whole narrative revolved around Bhai Amritpal Singh, his family, his associates and the diaspora Sikhs. ਇਹ ਤਿੰਨਾਂ ਨੇ ਇਵੇਂ ਇਸ ਸਾਰੇ ਨੂੰ ਕੀਤਾ ਵੀ ਸਾਰਾ ਫੋਕਸ ਉਸ ਪਾਸੇ ਲਾਇਆ ਹੋਇਆ। ਅੱਛਾ। 80,000 paramilitary personnel were stationed in Punjab while Manipur had started burning. ਅੱਗ ਮਨੀਪੁਰ 'ਚ ਲੱਗੀ ਹੋਈ ਹੈ, ਪੰਜਾਬ 'ਚ ਤਾਂ ਕਿਸੇ ਨੇ ਕਿਸੇ ਦਾ ਕੋਈ ਰੋੜਾ ਨਹੀਂ ਮਾਰਿਆ, ਕੋਈ ਕੁਛ ਨਹੀਂ। ਈਵਨ ਅਜਨਾਲਾ ਘਟਨਾ 'ਚ ਵੀ ਕਿਸੇ ਦਾ ਕੋਈ ਨੁਕਸਾਨ ਨਹੀਂ ਸੀ ਹੋਇਆ। ਲੇਕਿਨ ਇਹ ਹੈ ਕਿ ਭਾਈ ਆਂਡਾ ਕਿਤੇ ਤੇ ਕੁੜਕੁੜ ਕਿਤੇ, ਰੌਲਾ ਕਿਤੇ ਪਾਇਆ ਜਾ ਰਿਹਾ ਹੈ। ਲੇਕਿਨ ਜਿਹੜਾ ਉਹਨਾਂ ਦਾ ਟਾਰਗੇਟ ਹੈ, ਉਹਨਾਂ ਨੇ ਕਿਵੇਂ ਇੱਕ ਮਾਈਨੋਰਿਟੀ ਨੂੰ ਇੱਧਰ ਦੱਬਿਆ ਜਾ ਰਿਹਾ ਹੈ, ਇੰਟਰਨੈਸ਼ਨਲੀ ਬਦਨਾਮ ਕੀਤਾ ਜਾ ਰਿਹਾ ਹੈ, ਡਾਇਸਪੋਰਾ 'ਚ ਟਾਰਗੇਟ ਕਿਲਿੰਗ ਕੀਤੀਆਂ ਜਾ ਰਹੀਆਂ, ਤੇ ਦੂਸਰੀ ਮਾਈਨੋਰਿਟੀ ਦਾ ਸਫਾਇਆ ਜਿਹੜਾ ਹੈ ਉਹ ਸੈਂਕੜਿਆਂ ਮੀਲ ਦੂਰ ਕੀਤਾ ਜਾ ਰਿਹਾ ਹੈ।
80,000 paramilitary personnel were stationed in Punjab while Manipur had started burning. This would be considered as the biggest intelligence failure in India's history if it was true. But backstabbing Brahmanistic brains orchestrated everything so that events in Manipur appeared as a fight between tribes and no one in government was aware of it. Nothing about Manipur is talked about in Indian media still March to April. ਉੱਥੇ ਇਹ ਪ੍ਰਭਾਵ ਕਿ ਦੋ ਕਬੀਲਿਆਂ ਦੀ ਲੜਾਈ ਹੈ ਜੀ, ਮਾਈ ਤਾਈ ਔਰ ਕੁੱਕੀ ਲੜ ਰਹੇ ਨੇ ਔਰ ਜਿਹੜਾ ਦਰਬਾਰੀ ਮੀਡੀਆ ਹੈ ਉਸ ਚੋਂ ਵੀ ਇਹ ਖਬਰ ਪੂਰੀ ਤਰ੍ਹਾਂ ਗਾਇਬ ਹੈ। ਅੱਛਾ। ਦੈਨ ਦਾ ਨੈਰੇਟਿਵ ਚੇਂਜਡ ਫਰੋਮ ਭਾਈ ਅਮਰਤਪਾਲ ਸਿੰਘ ਟੂ ਭਾਈ ਪੰਜਵੜ, ਉਧਰ ਇਹ ਕਰਤਾ ਫਿਰ ਪੰਜਵੜ ਤੇ ਆ ਗਏ ਭਾਈ ਖੰਡਾ, ਫਿਰ ਉਹ ਕਿ ਯੂਕੇ ਚ ਉਹਨਾਂ ਨੇ ਕੀ ਐਂਡ ਭਾਈ ਨਿੱਜਰ ਮੇ ਤੋਂ ਜੁਲਾਈ ਦੇ ਫਸਟ ਵੀਕ। Diaspora Sikhs were targeted just to continue the false narrative around Khalistan while ethnic cleansing continued in Manipur. ਇੱਥੇ false narrative ਹੈ, ਉੱਥੇ ethnic cleansing ਚੱਲ ਰਹੀ ਹੈ। Lastly, the floods so far in North India and Punjab had completely masked out Manipur from ordinary people's memory until the video surfaced. Floods ਉਹਦੇ 'ਚ ਵੀ ਹੁਣ ਸਾਹਮਣੇ ਆ ਰਿਹਾ ਵੀ ਉਹਦੇ 'ਚ ਕਿੰਨੇ ਨੈਚੁਰਲ ਨੇ ਮੌਨਸੂਨ ਆਉਣ ਕਰਕੇ ਤੇ ਕਿੰਨੇ 'ਚ ਇਹਨਾਂ ਨੇ ਕੀ ਕੀਤਾ, ਪਰ ਗੱਲ ਸਾਰ ਹੈ ਉਹਦੇ ਦਿਵਾਲੇ ਜੋ ਉੱਥੇ ਚੱਲ ਰਿਹਾ ਦੂਸਰੇ ਪਾਸੇ ਉਸ ਦੇ ਉੱਤੇ ਇੱਕ ਸਮੋਕ ਸਕਰੀਨ ਕ੍ਰੀਏਟ ਕਰ ਦਿੱਤੀ ਗਈ ਹੈ। ਔਰ ਅਖੀਰ 'ਚ ਉਹਨਾਂ ਨੇ ਕਿਹਾ ਕੇਅਰਫੁਲੀ ਐਨਾਲਾਈਜ਼ਿੰਗ one see how naive Sikhs were once again used to orchestrate pogroms in Manipur against Christianity. ਕਿ ਸਿੱਖ ਵਰਤੇ ਜਾ ਰਹੇ ਨੇ ਆਪਣੇ ਤਰੀਕੇ ਨਾਲ, ਸਿੱਖਾਂ ਦਾ ਤਾਂ ਨਹੀਂ ਕਸੂਰ ਹੈ ਪਰ ਨਾਈਵ ਤਾਂ ਸੀ, ਹਾਂ ਸਾਨੂੰ ਸਮਝ ਨਹੀਂ ਆ ਰਹੀ ਵੀ ਕੀ ਹੋ ਰਿਹਾ ਹੈ ਔਰ ਇਹ ਤਿਕੜੀ ਜਿਹੜੀ ਹੈ ਇਹਨਾਂ ਦੀ ਉਹ ਕੀ ਕਰ ਰਹੀ ਹੈ। ਅੱਛਾ। The Brahmanistic minds full of filth have tried to kill two birds with one stone, genocide of two minorities simultaneously. ਕਿ ਇਹ ਜਿਹੜਾ ਸ਼ੈਤਾਨੀ ਦਿਮਾਗ ਹੈ ਜਿਸ ਨੂੰ ਸਾਡੇ ਵੀਰ ਸੁਖਜਿੰਦਰ ਸਿੰਘ ਜਿਹੜਾ ਹੈ ਉਹ ਹਿੰਦੂ ਸ਼ੈਤਾਨ ਕਹਿੰਦੇ ਨੇ, ਉਹਨਾਂ ਨੇ ਇੱਕੋ ਹੀ ਵੱਟੇ ਦੇ ਨਾਲ ਦੋ ਪੰਛੀ ਮਾਰਨ ਵਾਲੀ ਗੱਲ ਕਿ ਭਾਈ ਉਹ ਦੋਨੋਂ ਹੀ ਮਾਈਨੋਰਿਟੀਜ਼ ਦਾ ਜੈਨੋਸਾਈਡ ਔਰ ਐਥਨਿਕ ਕਲੀਨਜ਼ਿੰਗ ਇੱਕੋ ਵੇਲੇ। ਹੋਪ ਦਾ ਵੈਸਟ ਅਵੇਕਨਸ ਟੂ ਦਿਸ ਨਾਓ। ਹੁਣ ਜੇ ਵੈਸਟ ਨੂੰ ਮਨੀਪੁਰ ਦੀ ਸਮਝ ਆਈ ਹੈ ਤੇ ਉਹ ਹੁਣ ਜਾਗਣਗੇ। ਸੋ ਅਸੀਂ ਵੀਰ ਸਵਿੰਦਰ ਸਿੰਘ ਥਾਂਦੀ ਜੀ ਦਾ ਬਹੁਤ ਬਹੁਤ ਸ਼ੁਕਰੀਆ ਅਦਾ ਕਰਦੇ ਹਾਂ ਜੀ। ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸਵਾਗਤ ਲੈਣੇ ਬ੍ਰੇਕ ਤੇ ਜਾਣ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਦੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੀ ਹਾਂ ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ ਟੀਵੀ 84 ਹੱਕ ਸੱਚ ਇਨਸਾਫ ਦੀ ਆਵਾਜ਼ ਬੁਲੰਦ ਕਰ ਰਿਹਾ ਹੈ। ਇਹ ਆਵਾਜ਼ ਤੁਹਾਡੇ ਪਿਆਰ ਸਦਕਾ, ਤੁਹਾਡੇ ਵਿਸ਼ਵਾਸ ਸਦਕਾ, ਤੁਹਾਡੇ ਡੋਨੇਸ਼ਨ ਸਦਕਾ ਹੀ ਹੋ ਸਕਦੀ ਹੈ। ਸੋ ਅਸੀਂ ਚਾਹਾਂਗੇ ਕਿ ਤੁਸੀਂ ਟੀਵੀ 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ ਟੀਵੀ 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue, ਲੌਂਗਲੈਂਡ ਸਿਟੀ, ਨਿਊਯਾਰਕ 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ 5166191984। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਇੱਥੇ ਲੈਣੇ ਬ੍ਰੇਕ। ਵਿਊਅਰਸ ਦੋਸਤਾਂ ਨੇ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ। ਜੋ ਵਾਪਰਦਾ ਹੈ ਉਹ ਦਿਸਦਾ ਹੈ, ਉਸ ਦੇ ਪਿੱਛੇ ਬੜਾ ਕੁਝ ਅਣਦਿਸਿਆ ਰਹਿੰਦਾ ਹੈ। ਉਸ ਸੱਚ ਨੂੰ ਉਜਾਗਰ ਕਰਨ ਲਈ ਮੈਂ ਸੁਖਵਿੰਦਰ ਸਿੰਘ ਆ ਰਿਹਾ ਖਾਸ ਪ੍ਰੋਗਰਾਮ ਦਾ ਫਾਲਟ ਲਾਈਨਸ ਲੈ ਕੇ ਟੀਵੀ 84 ਤੇ ਸੋਮਵਾਰ ਤੋਂ ਸ਼ੁੱਕਰਵਾਰ ਰਾਤ 9:30 ਵਜੇ। ਵਿਊਅਰਸ ਵੈਲਕਮ ਬੈਕ ਟੂ ਪ੍ਰੋਗਰਾਮ। ਸੋ ਵਿਊਅਰਸ ਦੂਸਰੇ ਸੈਗਮੈਂਟ ਵਿੱਚ ਗੱਲਬਾਤ ਕਰਨ ਜਾ ਰਹੇ ਹਾਂ ਕਿ ਭਾਰਤ ਸਰਕਾਰ ਨੇ ਸਿੱਖ ਨੇਸ਼ਨ ਦੇ ਖਿਲਾਫ ਟੋਟਲ ਜਿਹੜੀ ਵਾਰ ਹੈ ਉਹ ਵਿੱਢੀ ਹੋਈ ਹੈ ਔਰ ਡਾਇਸਪੋਰਾ ਵਿੱਚ ਖਾਲਿਸਤਾਨ ਐਕਟਿਵਿਸਟ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਤੇ ਸਿੱਖ ਕੌਮ ਨੂੰ ਬਦਨਾਮ ਕਰਨ ਵਿੱਚ ਕੋਈ ਕਸਰ ਜਿਹੜੀ ਹੈ ਬਾਕੀ ਨਹੀਂ ਛੱਡੀ ਜਾ ਰਹੀ। ਸੋ ਇਸ ਦੇ ਜਵਾਬ ਵਿੱਚ ਡਾਇਸਪੋਰਾ ਸਿੱਖਾਂ ਦਾ ਕੀ ਨੈਰੇਟਿਵ ਹੋਣਾ ਚਾਹੀਦਾ ਹੈ, ਇਸ ਬਾਰੇ ਸਾਨੂੰ ਯੂਕੇ ਤੋਂ ਸਰਦਾਰ ਸੁਵਿੰਦਰ ਸਿੰਘ ਥਾਂਦੀ ਜੀ ਹੋਰਾਂ ਨੇ ਲਿਖਿਆ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣ ਲਿਆ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਦੇਖੋ, ਪ੍ਰੋਗਰਾਮ ਦੀ ਬਿਗਨਿੰਗ ਦੇ ਵਿੱਚ ਹੀ ਅਸੀਂ ਇਹ ਕਿਹਾ ਸੀ ਕਿ ਔਰ ਰਿਪੀਟਡਲੀ ਅਸੀਂ ਇਹ ਕਹਿੰਦੇ ਕਿ ਪਹਿਲੀ ਗੱਲ
ਕਿ ਵੀ ਇੱਕ ਜ਼ਮਾਨਾ ਸੀ ਵੀ ਲੜਾਈਆਂ ਜੰਗ ਦੇ ਮੈਦਾਨ 'ਚ ਲੜੀਆਂ ਜਾਂਦੀਆਂ ਸੀ, ਜਿੱਤੀਆਂ ਹਾਰੀਆਂ ਜਾਂਦੀਆਂ ਸੀ। ਅੱਛਾ। ਅੱਜ ਉਹ ਮੀਡੀਆ ਦੇ ਵਿੱਚ, ਮੀਡੀਆ ਵੀ ਇੱਕ ਜ਼ਮਾਨਾ ਪ੍ਰਿੰਟ ਮੀਡੀਆ ਸੀ ਔਰ ਇਹੀ ਕਹਾਣੀ ਈਵਨ ਦੂਸਰੇ ਸੰਸਾਰ ਜੰਗ ਤੋਂ ਪਹਿਲਾਂ ਜਦੋਂ ਇੱਕ ਪਾਸੇ ਨਾਜ਼ੀਆਂ ਦਾ ਪ੍ਰੋਪੇਗੈਂਡਾ ਸੀ, ਦੂਸਰੇ ਪਾਸੇ ਬ੍ਰਿਟਿਸ਼ਰ ਔਰ ਉਹਨਾਂ ਦੇ ਅਲਾਈਜ਼ ਦਾ ਪ੍ਰੋਪੇਗੈਂਡਾ ਸੀ, ਉਹਨੂੰ ਵੀ ਪ੍ਰੋਪੇਗੈਂਡਾ ਵਾਰਫੇਅਰ ਕਿਹਾ ਜਾਂਦਾ ਸੀ। ਅੱਛਾ। ਪਰ ਉਹਦੇ 'ਚ ਨਾਜ਼ੀਆਂ ਦਾ ਅਪਰ ਹੈਂਡ ਸੀ, ਕਿਉਂਕਿ ਪ੍ਰੋਪੇਗੈਂਡਾ ਲਫ਼ਜ਼ ਵੀ ਵੈਸੇ ਜਰਮਨ ਜ਼ਬਾਨ ਦਾ ਹੈ, ਕਿਉਂਕਿ ਉਹਨਾਂ ਦਾ ਜਿਹੜਾ ਪ੍ਰੋਪੇਗੈਂਡਾ ਮਿਨਿਸਟਰ ਡਾਕਟਰ ਗੋਇਬਲ ਸੀ, ਉਹ ਇਸ ਅੰਦਾਜ਼ ਦੇ ਵਿੱਚ ਆਪਣੇ ਕੇਸ ਨੂੰ ਪ੍ਰੈਜ਼ੈਂਟ ਕਰਦਾ ਸੀ ਕਿ ਇੱਕ ਵੱਡਾ ਤਬਕਾ ਉਸ ਪ੍ਰਭਾਵ ਨੂੰ ਕਬੂਲਦਾ ਸੀ। ਭਾਰਤ 'ਚ ਕਦੇ ਹਾਲਾਂਕਿ ਡਿਬੇਟ ਨਹੀਂ ਹੁੰਦੀ ਕਿ ਜੀ ਕਿਉਂਕਿ ਜਿਹਨੂੰ ਇੱਕ ਤੁਸੀਂ ਹੀਰੋ ਬਣਾ ਦੇਣਾ ਫਿਰ ਉਹਦੇ ਤੋਂ ਤੁਸੀਂ ਸਵਾਲ ਚੁੱਕ ਹੀ ਨਹੀਂ ਸਕਦੇ ਕਿ ਵੀ ਇੱਕ ਪਾਸੇ ਜਿਸ ਨਾਜ਼ੀਵਾਦ ਜਾਂ ਫਾਸ਼ੀਵਾਦ ਨੂੰ ਭੰਨਿਆ ਜਾਂਦਾ ਹੈ, ਭੰਡਿਆ ਜਾਂਦਾ ਹੈ, ਕੁੱਲ ਦੁਨੀਆ ਨੈਵਰ ਅਗੇਨ ਕਹਿੰਦੀ ਹੈ, ਤੁਸੀਂ ਇੱਕ ਪਾਸੇ ਸੁਭਾਸ਼ ਚੰਦਰ ਬੋਸ ਨੂੰ ਵੱਡਾ ਹੀਰੋ ਮੰਨਦੇ ਹੋ, ਬਣਾਇਆ ਹੋਇਆ ਜਾਂ ਮੰਨਦੇ ਹੋ, ਪਰ ਉਹੀ ਸੁਭਾਸ਼ ਚੰਦਰ ਬੋਸ ਜਿਹੜਾ ਹੈ ਉਹ ਜਾਪਾਨੀਆਂ ਦੇ ਔਰ ਜਰਮਨਾਂ ਦੇ ਹਿਟਲਰ ਨੂੰ ਵੀ ਮਿਲਦਾ ਹੈ ਔਰ ਦੂਸਰਾ ਉਹਨਾਂ ਦੀ ਮਦਦ ਦੇ ਨਾਲ ਹੀ ਉਹ ਆਜ਼ਾਦ ਹਿੰਦ ਫੌਜ ਬਣਾਉਂਦਾ ਔਰ ਉਹ ਜੇ ਉਹਨਾਂ ਦੇ ਹੱਥ 'ਚ ਆ ਜਾਂਦਾ ਹੈ, ਜੇ ਬਰਮਾ ਤੋਂ ਜੇ ਇਹਨਾਂ ਦੀ ਡਿਫੀਟ ਨਾ ਹੁੰਦੀ ਜਿਹੜਾ ਜਰਮਨ ਔਰ ਜਾਪਾਨ ਦੀ, ਕਿਉਂਕਿ ਖਾਸ ਤੌਰ ਤੇ ਜਰਮਨੀ ਫਸ ਗਿਆ ਜਾ ਕੇ ਮਾਸਕੋ ਦੇ ਵਿੱਚ, ਤੇ ਫਿਰ ਅੰਗਰੇਜ਼ਾਂ ਦੀ ਗੁਲਾਮੀ ਚੋਂ ਨਿਕਲ ਕੇ ਅਸੀਂ ਜਰਮਨਾਂ ਤੇ ਜਾਪਾਨੀਆਂ ਦੀ ਗੁਲਾਮੀ 'ਚ ਹੋਣਾ ਸੀ ਤੇ ਲੱਗ ਪਤੇ ਜਾਣੇ ਸੀ। ਜਾਪਾਨੀਆਂ ਨੇ ਜੋ ਕੁਝ ਕੋਰੀਆ 'ਚ ਕੀਤਾ ਹੈ ਔਰ ਈਵਨ ਕਾਲਾ ਪਾਣੀ ਅੰਡੇਮਾਨ ਨਿਕੋਬਾਰ ਜਿਹੜਾ ਜਾਪਾਨੀਆਂ ਨੇ ਕੰਟਰੋਲ ਕਰ ਲਿਆ ਸੀ ਔਰ ਉੱਥੇ ਕਿਵੇਂ ਡਾਕਟਰ ਮੋਹਨ ਸਿੰਘ ਕਾਲਾ ਪਾਣੀ ਜਿਹੜੇ ਨੇ ਉਹਨਾਂ ਨੂੰ ਕਿਵੇਂ ਟੌਰਚਰ ਕਰਕੇ ਸ਼ਹੀਦ ਕੀਤਾ ਗਿਆ, ਇਹ ਕਹਾਣੀਆਂ ਦੇਖੀਆਂ ਜਾ ਸਕਦੀਆਂ। ਪਰ ਕਿਉਂਕਿ ਨਾ ਉੱਥੇ ਕੋਈ ਸਵਾਲ ਪੁੱਛਣ ਵਾਲਾ ਹੈ, ਨਾ ਕੋਈ ਗੱਲ ਕਰਨ ਵਾਲਾ ਹੈ, ਜਿਹੜਾ ਨੈਰੇਟਿਵ ਘੁੰਮਦਾ ਹੈ ਉਹ ਘੁੰਮੀ ਜਾਂਦਾ ਕਿਉਂਕਿ ਉਸ ਜ਼ਮਾਨੇ ਦੇ ਵਿੱਚ ਉਹਨਾਂ ਦਾ ਪ੍ਰੋਪੇਗੈਂਡਾ ਵੀ ਇਸ ਕਿਸਮ ਦਾ ਸੀ ਕਿ ਭਾਰਤ ਦੇ ਇੱਕ ਵੱਡੇ ਤਬਕੇ ਨੂੰ ਲੱਗਦਾ ਸੀ ਕਿ ਅੰਗਰੇਜ਼ਾਂ ਨਾਲੋਂ ਇਹ ਜਰਮਨੀ ਵਾਲੇ ਚੰਗੇ ਨੇ ਜਾਂ ਇਹਨਾਂ ਦੀ ਮਦਦ ਨਾਲ ਅਸੀਂ ਆਜ਼ਾਦ ਹੋਵਾਂਗੇ। ਹਾਲਾਂਕਿ ਇਹ ਪਤਾ ਸੀ ਕਿ ਕਿੰਨਾ ਉਹਨਾਂ ਦੀ ਤਾਂ ਸਾਰੀ ਆਈਡੀਓਲੋਜੀ ਡਿਫਰੈਂਟ ਹੈ ਔਰ ਇਹੀ ਜ਼ਮਾਨਾ ਸੀ ਕਿ ਉਸ ਬਰੇ ਸਗੀਰ 'ਚ ਸਬ ਕੰਟੀਨੈਂਟ 'ਚ ਉਰਦੂ ਸ਼ਾਇਰ ਨੇ ਇਹ ਕਪਲੇਟ ਕਿਹਾ ਸੀ ਕਿ खींचो ना कमानों को ना तलवार निकालो, जब तोप मुकाबिल हो तो अखबार निकालो, क्योंकि प्रिंट मीडिया ही सी, अजे दूजे दी तां गल ही नहीं सी कि बई तुहानू कमान और तोपां दी लोड़ नहीं है, जिहड़ा काम अखबार करदा है, क्योंकि यही पार्ट सी जिहदे थल्ले इनफॉर्मेशन जां मिस इनफॉर्मेशन जां डिसइनफॉर्मेशन जिहड़ी है ਉਹ ਚਾਰਜ ਫਿਰ ਘੁਮਾਈ ਜਾਂਦੀ ਸੀ। ਪਰ ਹੁਣ ਤਾਂ ਅਸੀਂ 21ਵੀਂ ਸਦੀ 'ਚ ਆ ਕੇ ਆਰਟੀਫੀਸ਼ੀਅਲ ਇੰਟੈਲੀਜੈਂਸ ਤੱਕ ਪਹੁੰਚ ਗਏ ਹਾਂ। ਹੁਣ ਤਾਂ ਉਹਨਾਂ ਨੂੰ ਕੋਈ ਕੈਮਰੇ ਨਾਲ ਫੋਟੋ ਖਿੱਚਣ ਦੀ ਲੋੜ ਨਹੀਂ, ਕੋਈ ਹੋਰ ਕਰਨ ਦੀ ਲੋੜ ਨਹੀਂ। ਹੁਣ ਤਾਂ ਜਿਹਨੂੰ ਮਰਜ਼ੀ ਉਹ ਜਿਹਦੀ ਮਰਜ਼ੀ ਸ਼ਕਲ ਬਣਾ ਦੇਣ ਔਰ ਆਰਟੀਫੀਸ਼ੀਅਲ ਇੰਟੈਲੀਜੈਂਸ ਦੇ ਥੱਲੇ ਹੁਣ ਤਾਂ ਬ੍ਰਾਹਮਣ ਵੀ ਉਸ ਤੇ ਮਾਰ ਹੋ ਕੇ ਉਹ ਖਬਰਾਂ ਵੀ ਪੜਾਉਣ ਵਾਲੀ ਇੱਕ ਉਹਨਾਂ ਨੇ ਉਹਦੇ 'ਚੋਂ ਕ੍ਰੀਏਟ ਕਰ ਲਈ ਹੈ। ਔਰ ਆਉਣ ਵਾਲੇ ਪੀਰੀਅਡ 'ਚ ਉਹਦਾ ਕੀ ਮੂੰਹ ਮੱਥਾ ਹੋਏਗਾ ਪਤਾ ਨਹੀਂ। ਪਰ ਅਸੀਂ ਘੱਟੋ ਘੱਟ ਭਾਵੇਂ ਪਿੱਛੇ ਹੀ ਰਹਿ ਕੇ ਸਹੀ, ਪ੍ਰਿੰਟ ਮੀਡੀਆ 'ਚ ਮਾੜਾ ਮੋਟਾ 84 ਤੋਂ ਬਾਅਦ ਚੜ੍ਹਦੀ ਕਲਾ ਇੰਟਰਨੈਸ਼ਨਲ ਇੱਕ ਆਵਾਜ਼ ਬਣ ਕੇ ਉੱਭਰਿਆ। ਫਿਰ ਹੌਲੀ ਹੌਲੀ ਰੇਡੀਓ ਪ੍ਰੋਗਰਾਮ ਜਿਵੇਂ ਅੱਜ ਦੀ ਆਵਾਜ਼ ਪਿਛਲੇ 25-26 ਸਾਲ ਤੋਂ ਕੰਟੀਨਿਊ ਹੈ। ਹੋਰ ਵੀ ਬਾਕੀਆਂ ਨੇ ਵੀ ਬਹੁਤ ਸਾਰੇ ਐਫਰਟਸ, ਸੁਖਵਿੰਦਰ ਸਿੰਘ ਹੰਸਰਾ ਜਿਹੜੇ ਪਿਤਾਮਾ ਨੇ ਕੈਨੇਡਾ ਦੇ ਵਿੱਚ ਇਹ ਸਾਰੇ ਅਣਖੀਲਾ ਪੰਜਾਬ ਰੇਡੀਓ, ਅਣਖੀਲਾ ਪੰਜਾਬ ਟੀਵੀ, ਔਰ ਹੁਣ ਜੇ ਇੱਕ ਪਾਸੇ ਅਸੀਂ ਫੁੱਲ ਫਲੈਜ 24 ਆਵਰ ਚੈਨਲ ਹੈ ਜਿਹਦੇ 'ਚ ਇਹੀ ਨਹੀਂ, ਅੱਜ ਹੀ ਜਿਵੇਂ ਮੈਂ ਇਹ ਕਹਿ ਰਿਹਾ ਸੀ ਕਿ ਭਾਈ ਅਸੀਂ ਇੱਕ ਨੈਰੇਟਿਵ ਦੇਣ ਦੀ ਕੋਸ਼ਿਸ਼ ਕਰਦੇ ਹਾਂ। ਘੱਟੋ ਘੱਟ 12-14 ਸਿੱਖ ਪਰਿਵਾਰ ਨੇ ਜਿਨ੍ਹਾਂ ਦੇ ਚੁੱਲ੍ਹੇ ਬਲਦੇ ਨੇ, ਕਿਉਂਕਿ TV 84 ਰਾਹੀਂ ਉਹਨਾਂ ਤੱਕ ਰੁਜ਼ਗਾਰ ਵੀ ਹੈ। ਔਰ ਅਸੀਂ ਇਹ ਵੀ ਦੱਸਣ ਦੀ ਕੋਸ਼ਿਸ਼ ਕੀਤੀ ਹੈ ਕਿ ਭਾਈ ਸਿਰਫ ਕਿਉਂਕਿ ਇੱਕ ਪੀਰੀਅਡ ਉੱਥੇ ਹਿੰਦੂਤਵੀ ਮੀਡੀਆ ਦਾ ਪੰਜਾਬ 'ਚ ਵੀ ਔਰ ਅਦਰਵਾਈਜ਼ ਵੀ ਬੋਲਬਾਲਾ ਰਿਹਾ ਕਿ ਵੈਸੇ ਹੀ ਸਿੱਖੀ ਸਰੂਪ ਵਾਲੇ ਕਿਸੇ ਬੱਚੀ ਨੂੰ ਨੌਕਰੀ ਨਹੀਂ ਸੀ ਤੇ ਪੰਥਕ ਨੈਰੇਟਿਵ ਤਾਂ ਦੂਰ ਦੀ ਗੱਲ ਹੈ। ਜੇ ਸਾਡੇ ਅੱਜ ਕੈਮਰਾਮੈਨ ਹੋਣ ਜਾਂ ਸਾਡੇ ਐਂਕਰ ਹੋਣ, ਉਹ TV 84 ਦਾ ਜਿਹੜਾ ਉਹ ਮਾਈਕ ਦੂਸਰੇ ਦੇ ਅੱਗੇ ਕਰਦੇ ਨੇ ਜਾਂ ਦੁਨੀਆ ਭਰ ਦੇ ਵਿੱਚ ਉਸ ਆਵਾਜ਼ ਨੂੰ ਸੁਣਿਆ, ਇਹ ਵੀ ਆਪਣੇ ਆਪ ਦੇ ਵਿੱਚ ਦੱਸਣ ਦੇ ਲਈ। ਔਰ ਜਦੋਂ ਅਸੀਂ ਸ਼ੁਰੂਆਤ ਕੀਤੀ 2012 ਦੇ ਵਿੱਚ, ਇਹ 13-14 ਸਾਡੇ ਪਾਕਿਸਤਾਨੀ ਵੀਰਾਂ ਨੇ ਕਹਿਣਾ ਸ਼ੁਰੂ ਕੀਤਾ, ਉਹਨਾਂ ਦੀਆਂ ਲਿਖਤਾਂ ਵੀ ਆਈਆਂ। ਉਹਨਾਂ ਨੇ ਕਿਹਾ ਜੀ ਪਹਿਲੀ ਵਾਰ ਅਸੀਂ ਰਿਅਲਾਈਜ਼, ਕਿਉਂਕਿ ਹੁਣ ਭਾਵੇਂ 100 ਮਿਲੀਅਨ ਤੋਂ ਜ਼ਿਆਦਾ ਪੰਜਾਬੀ ਸਪੀਕਿੰਗ ਲਹਿੰਦੇ ਪੰਜਾਬ 'ਚ ਬੈਠੇ ਨੇ, ਪਰ ਉਹਨਾਂ ਨੂੰ ਵੀ ਇਵੇਂ ਉਰਦੂ ਦੇ ਵਿੱਚ ਡੋਬ ਦਿੱਤਾ ਗਿਆ ਹੈ
ਕਿ ਉਹਨਾਂ ਨੂੰ ਵੀ ਲੱਗਦਾ ਵੀ ਪੰਜਾਬੀ ਜਾਲਾਂ ਦੀ ਭਾਸ਼ਾ ਹੈ, ਦਿਹਾਤੀ ਭਾਸ਼ਾ ਹੈ, ਉਹ ਦਿਹਾਤੀ ਜ਼ਬਾਨ ਹੈ। ਔਰ ਉਹਨਾਂ ਨੇ ਕਿਹਾ ਜੀ ਜਦੋਂ ਅਸੀਂ TV 84 ਨੂੰ ਦੇਖਿਆ ਤੁਹਾਡੇ ਪ੍ਰੋਗਰਾਮ ਨੂੰ ਕਿ ਵੀ ਤੁਸੀਂ ਜਿਸ ਸਹਿਜ ਦੇ ਨਾਲ ਇੰਟਰਨੈਸ਼ਨਲ ਪੋਲਿਟਿਕਸ ਡਿਸਕਸ ਕਰਦੇ ਹੋ ਪੰਜਾਬੀ ਜ਼ਬਾਨ 'ਚ, ਉਹ ਕਹਿੰਦੇ ਸਾਡੇ ਖੋਪੜਿਆਂ 'ਚ ਵੀ ਨਹੀਂ ਸੀ ਇਹ ਗੱਲ ਕਿ ਕਦੇ ਪੰਜਾਬੀ ਜ਼ਬਾਨ ਦੇ ਵਿੱਚ ਇਸ ਲੈਵਲ ਦੀ ਜਿਹੜੀ ਹੈ ਉਹ ਡਿਸਕਸ਼ਨ ਵੀ ਹੋ ਸਕਦੀ ਹੈ, ਇੰਟਰਨੈਸ਼ਨਲ ਪੋਲਿਟਿਕਸ ਵੀ ਡਿਸਕਸ ਕੀਤੀ ਜਾ ਸਕਦੀ ਹੈ। ਸੋ ਅਸੀਂ ਸਮਝਦੇ ਹਾਂ ਕਿ ਵੀ ਇਹ ਸਾਰੇ ਨੂੰ ਅੱਗੇ ਤੋਰਨ ਦੇ ਲਈ, ਔਰ ਹੁਣ ਵੀ ਜੇ ਨੈਰੇਟਿਵ ਦੀ ਅਸੀਂ ਗੱਲ ਕਰੀਏ, ਬੇਸ਼ੱਕ ਇਹਦੇ ਲਈ ਸਾਡੇ ਬਹੁਤ ਸਾਰੇ ਵੀਰਾਂ ਭੈਣਾਂ ਦੀ ਇਨਪੁਟ ਹੈ ਜਿਹੜੇ ਵੋਲੰਟੈਰੀਲੀ, ਸਾਡੇ ਕੋਲ ਸਾਧਨ ਨਹੀਂ ਨੇ ਵੀ ਅਸੀਂ ਰਿਸਰਚਰ ਰੱਖੇ ਹੋਣ, ਜਾਂ ਦੂਜਾ ਇਹ ਵੀਰ ਸੁਖਵਿੰਦਰ ਸਿੰਘ ਥਾਂਦੀ ਵਰਗੇ, ਜਾਂ ਭੈਣ ਅਮਨਜੋਤ ਕੌਰ ਜਿਨ੍ਹਾਂ ਦੀ ਲਿਖਤ ਹੁਣ ਕਾਫੀ ਦੇਰ ਤੋਂ ਨਹੀਂ ਆਈ, ਔਰ ਇਸੇ ਤਰ੍ਹਾਂ ਆਪਣੇ ਹੋਰ ਸਾਡੇ ਵੀਰ ਭੈਣਾਂ, ਮੈਂ ਕਿੰਨਿਆਂ ਕੁ ਦੇ ਨਾਂ ਲਵਾਂ ਜਿਨ੍ਹਾਂ ਦੀਆਂ ਲਿਖਤਾਂ ਸਾਨੂੰ ਅਮੀਰ ਬਣਾਉਂਦੀਆਂ ਨੇ, ਔਰ ਉਹਨਾਂ ਦੇ ਰਾਹੀਂ ਅਸੀਂ ਆਪਣੀ ਗੱਲ ਕਰਦੇ। ਹੁਣੇ ਹੀ ਅਸੀਂ ਡਿਸਕਸ ਕਰਕੇ ਹਟੇ ਹਾਂ ਕਿ ਕਿਵੇਂ 2 ਮਹੀਨੇ ਦਾ ਟਾਈਮ ਪੰਜਾਬ ਦੇ ਵਿੱਚ, ਜਦੋਂ ਕਿ ਇਹਨਾਂ ਨੇ ਭਾਈ ਅੰਮ੍ਰਿਤਪਾਲ ਸਿੰਘ ਦੇ ਦੁਆਲੇ ਸਾਰਾ ਪ੍ਰੋਪੇਗੈਂਡਾ ਸਿਰਜਿਆ, ਤੇ ਉਧਰ ਮਨੀਪੁਰ ਦੇ ਵਿੱਚ ਉਹਨਾਂ ਨੇ ਆਪਣਾ ਕੁਆਇਟ ਆਪਰੇਸ਼ਨ ਐਥਨਿਕ ਕਲੀਨਜ਼ਿੰਗ ਦਾ ਸ਼ੁਰੂ ਕੀਤਾ ਹੋਇਆ ਸੀ। ਉਸੇ ਪੀਰੀਅਡ 'ਚ ਅੰਮ੍ਰਿਤਪਾਲ ਸਿੰਘ ਉਹਨਾਂ ਦੀ ਗ੍ਰਿਫਤਾਰੀ ਹੁੰਦੀ ਹੈ। ਇਮੀਡੀਏਟ ਬਾਅਦ ਫਿਰ ਅਸੀਂ ਦੇਖਦੇ ਹਾਂ ਲਾਹੌਰ 'ਚ ਭਾਈ ਪੰਜਵੜ ਦਾ ਮਰਡਰ ਹੁੰਦਾ ਹੈ, ਫਿਰ ਅਵਤਾਰ ਸਿੰਘ ਖੰਡਾ UK ਦੇ ਵਿੱਚ, ਫਿਰ ਹਰਦੀਪ ਸਿੰਘ ਨਿੱਜਰ, ਔਰ ਫਿਰ ਉਹ ਸਾਰੇ ਉਹਨਾਂ ਦੇ ਮੇਜਰ ਗੌਰਵ ਵਾਰੀਆ ਜਾਂ ਨਾਨ ਸਟੇਟ ਐਕਟਰ ਜਿਹੜੇ ਯੂਟਿਊਬਰ ਬਿਠਾਏ ਹੋਏ ਨੇ, ਉਹ ਆਪਣਾ ਪ੍ਰੋਪੇਗੈਂਡਾ ਸ਼ੁਰੂ ਕਰਦੇ ਨੇ ਕਿ ਹਾਇਰ ਕਰੋ ਉੱਥੋਂ ਦੀਆਂ ਗੈਂਗਸਟਰਸ ਔਰ ਦੂਜਿਆਂ ਨੂੰ, ਇਹਨਾਂ ਨੂੰ ਸਾਫ਼ ਕਰੋ, ਇਹਨਾਂ ਸਾਰਿਆਂ ਨੂੰ, ਇਹ ਉਹ। ਉਧਰੋਂ ਇੰਡੀਅਨ ਗਵਰਨਮੈਂਟ ਜਿਹੜੀ ਖੁਦ ਜੋ ਮਨੀਪੁਰ 'ਚ ਕਰ ਰਹੀ ਹੈ ਉਹਨੂੰ ਪਿੱਛੇ ਰੱਖ ਕੇ ਆਸਟ੍ਰੇਲੀਆ, ਕੈਨੇਡਾ, UK, ਅਮਰੀਕਾ ਗਵਰਨਮੈਂਟ ਦੇ ਉੱਤੇ ਜੀ ਸਾਡਾ ਕੌਂਸੂਲੇਟ ਸਾੜਤਾ, ਸੈਨ ਫਰਾਂਸਿਸਕੋ 'ਚ, ਸਿਡਨੀ 'ਚ ਖਾਲਿਸਤਾਨੀਆਂ ਨੇ ਇੱਕ ਬੰਦਾ ਕੁੱਟਤਾ ਸਵੇਰੇ 6 ਵਜੇ ਫਲਾਣਾ। ਹੁਣ ਸਮਝ ਆਉਂਦੀ ਹੈ ਜਦੋਂ ਕਿ ਕਿਉਂਕਿ ਜਿਹੜੇ ਸਾਡੇ ਵੀਰ ਭੈਣਾਂ ਨੇ ਆਪਣੀਆਂ ਅੱਖਾਂ ਕੰਨ ਖੁੱਲੇ ਰੱਖੇ ਹੋਏ ਨੇ, ਉਹ ਦੇਖ ਰਹੇ ਨੇ ਵੀ ਇਹ ਸਾਰਾ ਪਾਰਟ ਕੀ ਚੱਲ ਰਿਹਾ। ਔਰ ਮੈਨੂੰ ਖੁਸ਼ੀ ਹੈ ਵੀ ਅਸੀਂ ਅੱਜ ਪਹਿਲੇ ਸੈਗਮੈਂਟ ਦੇ ਵਿੱਚ ਵੀਰ ਸੁਖਵਿੰਦਰ ਸਿੰਘ ਹੋਰਾਂ ਨੇ ਜਿਵੇਂ ਰਿਲੇਟ ਕੀਤਾ ਕਿ ਵੀ ਇਹ ਕੀ ਚੱਲ ਰਿਹਾ ਸੀ, ਕਿਵੇਂ ਜਿਹੜਾ ਮਾਸਕ ਆਊਟ ਕੀਤਾ ਗਿਆ ਮਨੀਪੁਰ ਆਪਰੇਸ਼ਨ ਨੂੰ ਪੰਜਾਬ ਦਾ ਹਵਾਲਾ ਰੱਖ ਕੇ, ਜਾਂ ਇੱਕ ਸਮੋਕ ਸਕਰੀਨ ਕ੍ਰੀਏਟ ਕੀਤੀ ਗਈ। ਹੁਣ ਉਹਨਾਂ ਦੀ ਜਿਹੜੀ ਲਿਖਤ ਮੈਂ ਪਹਿਲਾਂ ਸਿਲੈਕਟ ਕੀਤੀ ਸੀ ਅੱਜ ਦੀ ਡਿਸਕਸ਼ਨ ਲਈ ਕਿ ਕੁਐਸ਼ਨਿੰਗ ਦਾ ਇੰਡੀਅਨ ਨੈਰੇਟਿਵ, ਕਿ ਖਾਲਿਸਤਾਨ ਦੀ ਮੂਵਮੈਂਟ ਨੂੰ ਬਦਨਾਮ ਕਰਨ ਲਈ ਦਹਿਸ਼ਤਗਰਦੀ ਨਾਲ ਜੋੜ ਕੇ, ਕਦੇ ISI ਨਾਲ ਜੋੜ ਕੇ, ਕਦੇ ਕੋਈ ਜੋ ਕੀਤਾ, ਇਸ ਨੂੰ ਖਤਮ ਕਰਨ ਦੇ ਲਈ ਸਾਨੂੰ ਕਿਵੇਂ ਆਪਣਾ ਨੈਰੇਟਿਵ ਦੇਣ ਦੀ ਲੋੜ ਹੈ। ਉਹਨਾਂ ਨੇ 4-5 ਨੁਕਤਿਆਂ ਦੇ ਉੱਤੇ ਗੱਲ ਕੀਤੀ ਹੈ, ਮੈਂ ਉਵੇਂ ਹੀ ਉਹਨੂੰ ਡਿਸਕਸ ਕਰਾਂਗਾ। ਉਹਨਾਂ ਨੇ ਕਿਹਾ ਜੀ, ਟਾਈਮ ਇਜ਼ ਰਾਈਟ ਨਾਓ for all Sikh councils and organizations in Western countries and Australia to let all countries, 194 except India, know that Khalistan movement right now is a democratic one and has nothing to do with violence officially. ਉਹਨਾਂ ਨੇ ਕਿਹਾ ਕਿ ਭਾਈ ਇਹ ਹੁਣ ਵਕਤ ਹੈ ਕਿ ਅਸੀਂ ਦੁਨੀਆ ਦੇ 194 ਮੁਲਕਾਂ ਨੂੰ ਇਹ ਮੈਸੇਜ ਦਈਏ ਕਿ ਖਾਲਿਸਤਾਨ ਮੂਵਮੈਂਟ ਡੈਮੋਕ੍ਰੈਟਿਕ ਹੈ ਔਰ ਸਾਡਾ ਜਿਹੜਾ ਕਿਸੇ ਵੀ ਤਰ੍ਹਾਂ ਦਾ ਨਾਲ ਹਿੰਸਾ ਨਾਲ ਕੋਈ ਤਾਲੁਕ ਨਹੀਂ। ਫਿਰ ਉਹਨਾਂ ਨੇ ਕਿਹਾ ਵੀ ਸਿੱਖਸ ਫਾਰ ਜਸਟਿਸ ਨੂੰ ਔਨ ਬੋਰਡ ਲਿਆ ਜਾਏ ਔਰ ਜੁਆਇੰਟ ਲੈਟਰ ਲਿਖਿਆ ਜਾਏ ਜਿਹੜਾ ਕਿ 194 ਮੁਲਕਾਂ ਦੀਆਂ ਐਮਬੈਸੀਆਂ ਨੂੰ ਭੇਜਿਆ ਜਾਏ ਕਿ ਵੀ ਇਹ ਜਿਹੜਾ ਸਾਡੀ ਪੀਸਫੁਲ ਮੂਵਮੈਂਟ ਹੈ, ਕਿਉਂਕਿ ਜੇ ਅਸੀਂ ਇਵੇਂ ਨਹੀਂ ਕਰਾਂਗੇ ਤੇ ਬਿਕੋਜ਼ ਵਟਐਵਰ ਸਿੱਖਸ ਡੂ they will be equated as extremists in the eyes of these RSS goons। ਸੋ ਬੜਾ ਉਹਨਾਂ ਨੇ ਕਿਹਾ ਵੀ ਪਹਿਲਾ ਨੈਰੇਟਿਵ ਇਹ ਹੈ ਕਿ ਭਾਈ ਅਸੀਂ ਇਹ ਪਬਲਿਕਲੀ ਡਿਕਲੇਅਰ ਕਰੀਏ ਕਿ ਵਾਇਲੈਂਸ ਨਾਲ ਸਾਡਾ ਕੋਈ ਤਾਲੁਕ ਨਹੀਂ, ਕਿਉਂਕਿ ਉਹ ਇੰਡੀਅਨ ਨੈਰੇਟਿਵ ਹੀ ਉਹਨੂੰ ਵਾਇਲੈਂਸ ਦੇ ਵਿੱਚ ਵਾੜ ਕੇ ਸਾਨੂੰ ਦੇ ਰਹੇ ਹਨ। ਅੱਛਾ, ਦੂਸਰਾ ਉਹਨਾਂ ਨੇ ਕਿਹਾ ਵੀ ਐਕਸ ਕਾਂਗਰਸਮੈਨ ਟ੍ਰੈਂਟ ਫਰੈਂਕਸ ਇੰਟਰਵਿਊ gives the Khalistan movement much needed recognition and justifies that Sikh activists are following the laws of the land in Western countries and are not a threat to society as being portrayed by Indian media and its failed intelligence network। उन्होंने कहा भी ये साढ़े को एक गुड आधार बनया ट्रेंट फ्रैंक्स ਦੀ स्टेटमेंट जिन्हें ये दसिया कि भी सिख किवें ला अबाइडिंग ने वैसटर्न कंट्रीज और इनू आधार बना के असी इस मैसेज नू अगे तोरीए और जिहड़ा इंडियन मीडिया और उन्हां दियां जिहड़ा एजेंसियां दा नेटवर्क दा अटैम्प्ट है उन्होंने फर्दर जिहड़ा है वो क्वैश करिए। नंबर 3
Jaishankar mentioned Khalistan at SCO, Shanghai Cooperation Organization, and ASEAN summits just to garner attention and justify treatment of minorities कि उन्हें दोनों ही forums ਦੇ ਉੱਤੇ SCO ਦੇ ਉੱਤੇ ਵੀ ASEAN ਦੇ ਉੱਤੇ ਵੀ ਖਾਲਿਸਤਾਨ ਦਾ ਇਸ਼ੂ ਚੁੱਕਿਆ ਕਿਉਂਕਿ ਇਹ ਵੀ ਕਿ ਉਹਨਾਂ ਨੂੰ ਨਾ ਪੁੱਛਿਆ ਜਾਏ ਵੀ ਤੁਸੀਂ ਮਾਈਨੋਰਿਟੀਜ਼ ਨਾਲ ਕੀ ਕਰ ਰਹੇ ਹੋ ਦੱਸਣ ਲਈ ਕਿ ਜੀ ਇਹ ਤਾਂ ਦੇਸ਼ ਨੂੰ ਤੋੜਨ ਵਾਲੇ ਔਰ ਵਾਇਲੈਂਸ ਦਾ ਸਹਾਰਾ ਲੈਣ ਵਾਲੀਆਂ ਨੇ India has been saying that there is no domestic threat of Khalistan within India and all the support the movement has is from Western countries time and again. Making such an official announcement will quash India's narrative in diplomatic circles that if diaspora Sikhs are following democratic path and there is no threat within India, why are Singhs like Bhai Amritpal Singh and other Bandi Singhs being incarcerated with lengthy prison sentences? Such approach at this crucial time will definitely put Indian state in a fix and challenge their lies. ਹੁਣ ਇਹ ਵੀ ਬੜਾ ਵੈਲਿਡ ਨੁਕਤਾ ਹੈ ਕਿ ਵੀ ਇੱਕ ਪਾਸੇ ਇੰਡੀਅਨ ਗਵਰਨਮੈਂਟ ਕਹਿੰਦੀ ਹੈ ਜੀ ਉਹਨੂੰ ਉੱਥੇ ਪੰਜਾਬ 'ਚ ਤਾਂ ਸਿੱਖ ਮੰਗਦਾ ਹੀ ਨਹੀਂ ਤਾਂ ਬਾਹਰ ਲਿਆਂਦਾ ਅੱਛਾ ਜਦੋਂ ਬਾਹਰਲੇ ਸਿੱਖ ਟੋਟਲੀ ਡੈਮੋਕ੍ਰੈਟਿਕ ਤਰੀਕੇ ਨਾਲ ਬਾਰ-ਬਾਰ ਆਪਣੇ ਨੈਰੇਟਿਵ ਨੂੰ ਦੇਣਗੇ ਇਹ ਇੰਡੀਆ ਦਾ ਨੈਰੇਟਿਵ ਕੁਐਸ਼ ਹੋ ਜਾਂਦਾ ਹੈ ਕਿ ਵੀ ਜੇ ਉੱਥੇ ਕੁਝ ਹੈ ਹੀ ਨਹੀਂ ਤਾਂ ਤੁਸੀਂ ਭਾਈ ਅੰਮ੍ਰਿਤਪਾਲ ਸਿੰਘ ਜਾਂ ਦੂਸਰੇ ਬੰਦੀ ਸਿੰਘਾਂ ਨੂੰ ਜਾਂ ਦੂਸਰਿਆਂ ਨੂੰ ਕਿਉਂ ਲੰਬਾ ਵਕਤ ਇਨਕਾਰਸਰੇਟ ਕੀਤਾ ਹੋਇਆ ਕੈਦ 'ਚ ਰੱਖਿਆ ਹੋਇਆ ਨੈਕਸਟ moreover take a look at such events in Philippines in March this year unhone link ditta hai Arab News da gangsters being sought by India are being shown as Khalistan activists just to highlight their terrorist propaganda to hamper the democratic process followed by SFJ and justify arrests after 18th March. SGPC in India is so spineless else they uphold the prerogative to make such official announcement and quash such lies but frankly they are absolutely hopeless. ਹੁਣ ਕੱਲਾ ਇਹੀ ਨਹੀਂ ਕਿ ਵੀ ਇਹ ਨਾ ਚਾਰਾਂ ਮੁਲਕਾਂ 'ਚ ਅਸੀਂ ਕਈ ਵਾਰੀ ਅਸੀਂ ਵੀ ਖਬਰ ਇਗਨੋਰ ਕਰਦੇ ਹਾਂ ਜੀ ਫਿਲੀਪੀਨਸ ਤੋਂ ਇੰਨੇ ਗੈਂਗਸਟਰ ਲਗਾਏ ਗਏ ਜਿਹੜੇ ਖਾਲਿਸਤਾਨੀ ਨੇ ਮਲੇਸ਼ੀਆ ਨਾਲ ਵੀ ਜੋੜਿਆ ਜਾਂਦਾ ਹੈ ਔਰ ਇਹ ਅਰਬ ਨਿਊਜ਼ ਦੇ ਹਵਾਲੇ ਨਾਲ ਫਿਲੀਪੀਨਸ ਦੇ ਹਵਾਲੇ ਨਾਲ ਵੀ ਗੱਲ ਹੈ ਕਿ ਜੀ ਉੱਥੋਂ ਹੋਇਆ ਹੁਣ ਇਹ ਉਹਨਾਂ ਮੁਲਕਾਂ ਦੇ ਵਿੱਚ ਵੀ ਇਹੀ ਨੈਰੇਟਿਵ ਆਪਣਾ ਦੇ ਰਹੇ ਨੇ ਉਹਨਾਂ ਨੇ ਕਿਹਾ ਥਾਂਦੀ ਸਾਹਿਬ ਨੇ ਕਿ ਵੀ ਇਹ SGPC ਦਾ ਫਰਜ਼ ਹੈ ਕਿ ਉਹ ਇਸ ਕਿਸਮ ਦਿਆਂ ਨੂੰ ਨੈਗੇਟ ਕਰੇ ਪਰ ਉਹ ਤਾਂ ਖੁਦ ਸਪਾਈਨਲੈਸ ਹੈ ਉਸ ਤੋਂ ਅਸੀਂ ਕੀ ਹੋਪ ਕਰਦੇ ਹਾਂ ਅਖੀਰ 'ਚ ਉਹਨਾਂ ਨੇ ਕਿਹਾ ਲਾਸਟਲੀ there was a separatist group in Europe ETA mainly based in Spain fighting for separation of Basque region from Spanish control. They were active from 1958 till 2018. Time and again this group changed its ideology as per the current times and in 2011 gave up its armed struggle completely. In 2018 the group disbanded itself. उन्होंने हवाला दिता है क्योंकि स्पेन का एक बैस्क रीजन है जिथे लंबे वक्त तो जी है वो अपनी आज़ादी लिए लड़ते हैं पहाड़ी इलाका है उन्होंने कहने मुताबिक भी आलमोस्ट 70 साल हथियारबंद सी उन्होंने पर उन्होंने जोड़ा 2011 च ये कहा कि भी असी जोड़ा हुण पीसफुली करांगे आर्म्ड स्ट्रगल छड़ दी है और 2018 च उन्होंने अपने आप को डिसबैंड कर लिया उन्हें नाल उसका लिंक भी दिता है ऑन सिमिलर टर्म्स द खालिस्तान मूवमेंट नीड्स टू मेक एन ऑफिशियल अनाउंसमेंट that the process being followed is a democratic one and any violence committed is India's propaganda to create terror and fear amongst the masses to gather sympathy and support. It is vital to appraise the diplomatic community and the media in Western circles about the direction of the movement officially to give India and its lies a befitting reply. उन्होंने जोड़ा सारा ही लिखत का फोकस है कि भी असी वैसटर्न वर्ल्ड च अपना पीसफुल इमेज कि साडी स्ट्रगल डेमोक्रेटिक तरीके नाल है खालिस्तान रेफरेंडम भी वही एक व्हीकल है उस नूं प्रोजेक्ट करिए थांदी साहब तुसी बिल्कुल ठीक कहा असी समझते हैं हुण तक भी जे असी इन्हां मुल्कां च 35 साल तो मैं एक्टिव है किन्ने होर होणगे जे सानू इन्हां ने इत्थे काम भी करन दिता उन्हां नूं पता है भी असी बिल्कुल विदिन द लॉ ऑपरेट करते हैं पर इस सब के बावजूद तुसी इंडियन एजेंसियां दी उस खेड का की करोगे जड़ियाँ फेक
ਇਵੈਂਟ ਕਰਾ ਕੇ, ਹੁਣ ਸੈਨ ਫ੍ਰਾਂਸਿਸਕੋ ਦੇ ਵਿੱਚ ਐਮਬੈਸੀ ਨੂੰ ਕਿਸੇ ਸਿੱਖ ਨੇ ਅੱਗ ਨਹੀਂ ਲੱਗੀ, ਨਹੀਂ ਆਪਣੇ ਇੱਕ ਉਹ ਕੂੜੇ ਕਰਕਟ ਦੇ ਢੇਰ ਦੀ ਅੱਗ ਨੂੰ ਆਪਣੇ ਦੀਵਾ ਟੀਵੀ ਰਾਹੀਂ ਕਰਕੇ ਉਹੀ ਡਿਪਲੋਮੈਟਿਕ ਪ੍ਰੋਟੈਸਟ ਕਰੀ ਗਏ। ਇਹੀ ਹਾਲ ਯੂਕੇ ਦੇ ਹਵਾਲੇ ਨਾਲ ਹੈ, ਇਹੀ ਹਾਲ ਬਾਕੀ ਥਾਵਾਂ ਦੇ ਹਵਾਲੇ ਨਾਲ ਹੈ। ਸੋ ਹਾਲਾਂ ਜਿਹੜੀ ਉਹਨਾਂ ਦੀ ਜਸਟ ਹੈ ਕਿ ਵੀ ਸਾਡਾ ਨੈਰੇਟਿਵ ਟਾਈਮ ਐਂਡ ਅਗੇਨ, ਔਰ ਅਸੀਂ ਇਸ ਪ੍ਰੋਗਰਾਮ ਦੇ ਫਾਰਮੈਟ ਤੇ ਵੀ ਜਦੋਂ ਰਿਪੀਟਡਲੀ ਕਹਿੰਦੇ ਆ ਵੀ ਸਾਡੀ ਸਟਰਗਲ ਵੈਲ ਵਿਦਨ ਦਾ ਐਂਬਿਟ ਆਫ UN ਚਾਰਟਰ ਹੈ, ਵੈਲ ਵਿਦਨ ਦਾ ਐਂਬਿਟ ਆਫ ਇੰਟਰਨੈਸ਼ਨਲ ਲਾਅ ਹੈ, ਤੇ ਇਸ ਦਾ ਮਤਲਬ ਹੀ ਇਹੀ ਹੁੰਦਾ ਹੈ ਕਿ ਭਾਈ ਕੋਈ ਇਸ ਨੂੰ ਜਿਹੜਾ ਕੋਈ ਹੋਰ ਬ੍ਰਾਂਡ ਦੇ ਵਿੱਚ ਨਾ ਪ੍ਰੈਜ਼ੈਂਟ ਕਰੇ। ਲੇਕਿਨ ਉਹਨਾਂ ਦਾ ਕਹਿਣਾ ਬਿਲਕੁਲ ਠੀਕ ਹੈ ਕਿ ਅਸੀਂ ਡਾਇਸਪੋਰਾ ਕਮਿਊਨਿਟੀ ਦੇ ਕੋਲ ਐਬਿਲਿਟੀ ਹੈ, ਔਰ ਇਸ ਦਾ ਮੈਂ ਸਮਝਦਾ ਵੀ ਇੰਡੀਅਨ ਏਜੰਸੀਆਂ ਐਕਸਪੋਜ਼ ਵੀ ਹੋ ਰਹੀਆਂ ਨੇ ਰਿਪੀਟਡਲੀ। ਜੇ ਉਹਨਾਂ ਦੇ ਝੂਠ ਦੇ ਬਾਵਜੂਦ ਨਾ ਕੈਨੇਡਾ ਸਰਕਾਰ ਨਾ ਆਸਟ੍ਰੇਲੀਆ ਜਾਂ ਅਮਰੀਕਾ ਨੇ ਤਾਂ ਅਜੇ ਤੱਕ ਇਹਨਾਂ ਦੇ ਕਿਸੇ ਦਬਾਅ ਨੂੰ ਨਹੀਂ ਕਬੂਲਿਆ, ਪਰ ਇਹ ਬਿਲਕੁਲ ਠੀਕ ਹੈ ਕਿ ਹੁਣ ਸਾਨੂੰ ਡਿਫੈਂਸਿਵ ਲਾਈਨ ਦੀ ਥਾਂ ਤੇ ਈਵਨ ਇਸ ਗੱਲ ਦੇ ਉੱਤੇ ਵੀ ਪੋਲੀਟੀਕਲੀ ਲੌਬੀ ਜਿਹੜੀ ਹੈ ਕਿ ਭਾਈ ਖਾਲਿਸਤਾਨ ਜਿਹੜਾ ਅਸੀਂ ਸਾਡਾ ਹੱਕ ਹੈ, ਇਹ ਵੈਲ ਵਿਦਨ ਦਾ ਐਂਬਿਟ ਹੈ ਉਸ ਚਾਰਟਰ ਦੇ ਵੀ ਔਰ ਲਾਅ ਦੇ ਵੀ, ਔਰ ਖਾਲਿਸਤਾਨ ਰੈਫਰੈਂਡਮ ਜਿਹੜਾ ਹੈ ਉਹ ਇੱਕ ਤਰੀਕਾ ਜਿਹਦੇ ਰਾਹੀਂ ਡਾਇਸਪੋਰਾ ਸਿੱਖ ਆਪਣੀ ਵਿਲ ਦੱਸ ਰਹੇ ਨੇ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸਵਾਥਲੈਂਡ ਬ੍ਰੇਕ ਵਿਊਅਰਸ ਤੋਂ ਸਾਨੂੰ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ। ਕੀ ਤੁਸੀਂ ਆਪਣੇ ਟੈਕਸਸ ਨੂੰ ਲੈ ਕੇ ਚਿੰਤਤ ਹੋ? ਤੁਸੀਂ ਆਪਣੀ ਕਮਾਈ ਲਈ ਮਿਹਨਤ ਕਰਦੇ ਹੋ, ਭਾਵੇਂ ਤੁਸੀਂ ਨੌਕਰੀ ਵਿੱਚ ਹੋਵੋ ਜਾਂ ਆਪਣਾ ਬਿਜ਼ਨਸ ਚਲਾਉਂਦੇ ਹੋ। ਜਦੋਂ ਟੈਕਸ ਭਰਨ ਦਾ ਸਮਾਂ ਆਉਂਦਾ ਤਾਂ ਤੁਹਾਨੂੰ ਇੱਕ ਭਰੋਸੇਯੋਗ ਟੈਕਸ ਅਕਾਊਂਟੈਂਟ ਦੀ ਲੋੜ ਹੈ ਜੋ ਟੈਕਸ ਬੈਲੈਂਸ ਦਾ ਤੁਹਾਡੇ ਪੱਖ ਵਿੱਚ ਜਾਣਾ ਯਕੀਨੀ ਬਣਾਵੇ। ਸਿਆਟਲ ਦੀ ਜਾਣੀ ਪਹਿਚਾਣੀ ਕੰਪਨੀ ਐਕੂਰੇਟ ਅਕਾਊਂਟੈਂਟਸ ਐਂਡ ਟੈਕਸਸ ਤੁਹਾਡੀ ਸੇਵਾ ਵਿੱਚ ਹਾਜ਼ਰ ਹੈ। ਅਸੀਂ ਹਰ ਤਰ੍ਹਾਂ ਦੇ ਟੈਕਸ ਭਰਨ ਵਿੱਚ ਤੁਹਾਡੀ ਮਦਦ ਕਰਾਂਗੇ। ਟੈਕਸ ਸੰਬੰਧੀ ਕਿਸੇ ਵੀ ਤਰ੍ਹਾਂ ਦੇ ਸਵਾਲ ਲਈ ਅੱਜ ਹੀ ਸਾਡੇ ਤੱਕ ਪਹੁੰਚ ਕਰੋ। ਐਕੂਰੇਟ ਅਕਾਊਂਟੈਂਟਸ ਐਂਡ ਟੈਕਸਸ। ਸਿਗਨੇਚਰ ਟਰੱਕ ਸਰਵਿਸ ਰਾਊਟ 81 ਉੱਤੇ ਐਗਜ਼ਿਟ 235 ਤੇ ਟਰੱਕਰ ਵੀਰਾਂ ਲਈ 24 ਘੰਟੇ ਰੋਡ ਸਰਵਿਸ ਦੀ ਸੁਵਿਧਾ ਮੌਜੂਦ। ਹੈਵੀ ਡਿਊਟੀ ਰਿਪੇਅਰ, ਆਇਲ ਚੇਂਜ, ਪੁਰਾਣੇ ਅਤੇ ਨਵੇਂ ਟਾਇਰ, ਕੰਪਿਊਟਰ ਡਾਇਗਨੋਸਟਿਕ, DPF ਕਲੀਨਿੰਗ, ਬ੍ਰੇਕ ਸਰਵਿਸ ਜਾਂ ਰਸਤੇ ਵਿੱਚ ਆਈ ਹਰ ਤਰ੍ਹਾਂ ਦੀ ਰਿਪੇਅਰ ਪ੍ਰੋਫੈਸ਼ਨਲ ਟੀਮ ਵੱਲੋਂ ਕੀਤੀ ਜਾਂਦੀ ਹੈ। ਬ੍ਰੇਕਫਾਸਟ, ਲੰਚ ਅਤੇ ਡਿਨਰ ਲਈ ਪੰਜਾਬੀ ਢਾਬੇ ਦਾ ਆਨੰਦ ਵੀ ਮਾਣੋ। ਡਰਾਈਵਰ ਅਤੇ ਟਰੱਕ ਆਪਰੇਟਰ ਵੀਰ ਡਿਸਪੈਚ ਦੀ ਸਰਵਿਸ ਲਈ ਸਾਡੇ ਨਾਲ ਸੰਪਰਕ ਕਰਨ। ਸਿਗਨੇਚਰ ਟਰੱਕ ਸਰਵਿਸ 58 ਟ੍ਰਾਇੰਗਲ ਡਰਾਈਵ, ਵੇਅਰਸ ਕੇਵ, ਵਰਜੀਨੀਆ 24486। ਵਿਊਅਰਸ ਵੈਲਕਮ ਬੈਕ ਔਨ ਪ੍ਰੋਗਰਾਮ। ਸੋ ਵਿਊਅਰਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਦੁਨੀਆ ਭਰ ਦੇ ਮੁਸਲਮਾਨਾਂ ਵਿੱਚ ਸਵੀਡਨ ਵਿੱਚ ਦੁਬਾਰਾ ਕੁਰਾਨ ਸ਼ਰੀਫ ਦੀ ਕੀਤੀ ਗਈ ਬੇਰਹਿਮਤੀ ਨੂੰ ਲੈ ਕੇ ਗੁੱਸੇ ਅਤੇ ਰੋਸ ਦੀ ਜਿਹੜੀ ਲਹਿਰ ਹੈ। ਸੋ ਵੈਸਟਰਨ ਵਰਲਡ ਵਿੱਚ ਇਹਨਾਂ ਜਿਹੜਾ ਵਿਚਾਰਾਂ ਦੀ ਆਜ਼ਾਦੀ ਅਤੇ ਸੈਕੂਲਰਿਜ਼ਮ ਦਾ ਜਿਹੜਾ ਹਵਾਲਾ ਦੇ ਕੇ ਇਸ ਸਭ ਨੂੰ ਜਾਇਜ਼ ਠਹਿਰਾਇਆ ਜਾਂਦਾ ਹੈ। ਸੋ ਇਹ ਕਿਸ ਕਿਸਮ ਦਾ ਸੈਕੂਲਰਿਜ਼ਮ ਦਾ ਲਬਾਦਾ ਹੈ ਜਿੱਥੇ ਧਾਰਮਿਕ ਭਾਵਨਾਵਾਂ ਕੋਈ ਮੈਟਰ ਨਹੀਂ ਕਰਦੀਆਂ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨ ਲਈ ਲਿਖਣੀ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ। ਜੀ ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਅਕਸਰ ਵੈਸਟਰਨ ਵਰਲਡ ਦੇ ਵਿੱਚ ਇੱਕ ਸਿਆਣੇ ਬੰਦੇ ਦੀ ਇਹ ਸਟੇਟਮੈਂਟ ਬਹੁਤ ਵਾਰ ਦੁਹਰਾਈ ਜਾਂਦੀ ਹੈ ਕਿ ਜਿਸ ਗੱਲ 'ਚ ਤੇਰਾ ਯਕੀਨ ਹੈ ਮੈਂ ਉਸ 'ਚ ਬਿਲਕੁਲ ਯਕੀਨ ਨਹੀਂ ਕਰਦਾ, ਪਰ ਤੇਰੇ ਯਕੀਨ ਨੂੰ ਪੁਗਾਉਣ ਦੇ ਹੱਕ ਨੂੰ ਲੈ ਕੇ ਮੈਂ ਤੇਰੇ ਲਈ ਕੋਈ ਵੀ ਕੁਰਬਾਨੀ ਕਰਨ ਨੂੰ ਤਿਆਰ ਹੈ। ਕਿ ਵੀ ਜਿਸ ਗੱਲ 'ਚ ਤੇਰਾ ਵਿਸ਼ਵਾਸ ਹੈ, ਬੇਸ਼ੱਕ ਮੇਰਾ ਉਹਦੇ 'ਚ ਨਹੀਂ ਹੈ, ਪਰ ਤੂੰ ਆਪਣੇ ਵਿਸ਼ਵਾਸ ਦੇ ਉੱਤੇ ਪਹਿਰਾ ਦੇ ਸਕੇ, ਵਿਸ਼ਵਾਸ ਨੂੰ ਪਾਲ ਸਕੇ, ਤੇਰੇ ਇਸ ਹੱਕ ਨੂੰ ਕਾਇਮ ਰੱਖਣ ਦੇ ਲਈ ਮੈਂ ਆਪਣਾ ਆਪ ਕੁਰਬਾਨ ਕਰਨ ਲਈ ਤਿਆਰ। ਹੁਣ ਇੱਕ ਪਾਸੇ ਤਾਂ ਇਸ ਸਪਿਰਿਟ ਦੀ ਗੱਲ ਹੁੰਦੀ ਹੈ ਜੀ, ਦੂਸਰੇ ਪਾਸੇ ਅਸੀਂ ਦੇਖਦੇ ਹਾਂ ਕਿ ਜੇ ਦੁਨੀਆ ਦੇ ਵਿੱਚ ਅੱਜ ਲਗਭਗ 8 ਬਿਲੀਅਨ ਲੋਕ ਨੇ, ਔਰ ਇਸ 'ਚ ਵੀ ਕੋਈ ਸ਼ੱਕ ਨਹੀਂ ਹੈ ਕਿ ਬੇਸ਼ੱਕ ਨਾਸਤਕਾਂ ਦੀ ਗਿਣਤੀ ਵੱਧ ਰਹੀ ਹੈ, ਜਿਹੜੇ ਲੋਕ ਕਿਸੇ ਵੀ ਜਿਹੜੀ ਹੈ ਪ੍ਰੋਵੀਡੈਂਸ ਜਾਂ ਰੱਬ ਜਾਂ ਅੱਲਾ ਜਾਂ ਵਾਹਿਗੁਰੂ ਜਾਂ ਕੋਈ ਵੀ ਸੁਪਰਟੈਂਡਿੰਗ ਪ੍ਰੋਵੀਡੈਂਸ ਜਿਹਦੇ ਲਈ ਲਫ਼ਜ਼ ਇਸਤੇਮਾਲ ਉਹਦੀ ਹੋਣ ਤੋਂ ਇਨਕਾਰੀ ਨੇ। ਇਹ ਨਹੀਂ ਹੈ ਕਿ ਵੀ ਪਹਿਲੀ ਵਾਰ ਇਵੇਂ ਹੋਇਆ। ਜੇ ਅਸੀਂ ਈਵਨ ਭਾਰਤ ਜਾਂ ਸਾਊਥ ਏਸ਼ੀਆ ਦੇ ਕੰਟੈਕਸਟ ਦੇ ਵਿੱਚ ਵੀ ਦੇਖੀਏ
ਤੇ ਉਹਦੇ 'ਚ ਵੀ ਜਿਹੜੇ ਦੋ ਕਿਸਮ ਦੇ ਮਜ਼ਹਬ ਮੰਨੇ ਜਾਂਦੇ ਰਹੇ, ਜਿਹੜੇ ਮਜ਼ਹਬ ਹੁੰਦਿਆਂ ਵੀ ਮਜ਼ਹਬ ਨਹੀਂ ਸੀ, ਉਹਨਾਂ 'ਚ ਇੱਕ ਈਸ਼ਵਰਵਾਦੀ ਇੱਕ ਅਨੀਸ਼ਵਰਵਾਦੀ, ਕਿ ਵੀ ਜਿਹੜੇ ਰੱਬ 'ਚ ਯਕੀਨ ਰੱਖਦੇ ਨੇ, ਜਿਨ੍ਹਾਂ ਦੇ ਵਿੱਚ ਜ਼ਾਹਰ ਹੈ ਕਿ ਵੀ ਇੱਕ ਪੋਲੀਥਿਜ਼ਮ ਹੈ ਜਿਹਦੇ 'ਚ ਕਿ 33 ਕਰੋੜ ਦੇਵੀ ਦੇਵਤਿਆਂ ਦੀ ਜਦੋਂ ਗੱਲ ਹੁੰਦੀ ਹੈ, ਔਰ ਰਿਗਵੇਦ ਦੇ ਨਾਲ ਸੂਰਜ ਦੀ ਪੂਜਾ, ਚੰਦਰਮਾ ਦੀ, ਫਿਰ ਦਰਖਤਾਂ ਦੀ, ਫਿਰ ਦੂਜੇ ਦੀ, ਔਰ ਇਹ ਰੋਮਨ ਸੋਸਾਇਟੀ 'ਚ ਵੀ ਰੋਮਨ ਵੀ ਕਿੰਨੇ ਗॉड्स ਐਂਡ ਗॉडेसेस, ਈਵਨ ਮਾਇਆਨ ਸਿਵਲਾਈਜੇਸ਼ਨਸ, ਔਰ ਈਵਨ ਮਿਡਲ ਈਸਟ ਦੇ ਵਿੱਚ ਵੀ ਇਸਲਾਮ ਦੇ ਆਉਣ ਤੋਂ ਪਹਿਲਾਂ ਜਾਂ ਕ੍ਰਿਸਚੀਅਨਿਟੀ ਦੇ ਆਉਣ ਤੋਂ ਪਹਿਲਾਂ, ਕ੍ਰਿਸਚੀਅਨਿਟੀ ਫਿਰ ਵੀ ਤਿੰਨਾਂ ਦੇ ਵਿੱਚ ਆ ਕੇ ਆਈ, ਟ੍ਰਿਨਿਟੀ ਜਿਹਨੂੰ ਕਹਿੰਦੇ ਨੇ ਕਿ ਵੀ ਉਹਦੇ 'ਚ ਰੱਬ ਹੈ, ਉਹਦਾ ਪੁੱਤਰ ਜੀਸਸ ਹੈ, ਔਰ ਹੋਲੀ ਗੋਸਟ ਹੈ। ਇਸਲਾਮ ਦੇ ਵਿੱਚ ਤੌਹੀਦ ਇੱਕ ਰੱਬ ਦਾ ਕਨਸੈਪਟ ਹੈ, ਤੇ ਰੱਬ ਦੇ ਮੈਸੇਂਜਰ ਜਿਹੜੇ ਨੇ ਉਹ ਜਦੋਂ ਜਿਨ੍ਹਾਂ ਨੂੰ ਪੈਗਾਮ ਦੇਣ ਵਾਲੇ, ਜਦੋਂ ਪੈਗੰਬਰ ਲਫ਼ਜ਼ ਕਿਹਾ ਜਾਂਦਾ ਹੈ, ਬਹੁਤਿਆਂ ਨੂੰ ਅਸੀਂ ਇਹ ਵੀ ਦੱਸ ਦਈਏ ਕਿ ਪੈਗੰਬਰ ਪੈਗਾਮ ਤੋਂ ਆਇਆ, ਕਿ ਜਿਹੜਾ ਵੀ ਰੱਬ ਦਾ ਪੈਗਾਮ ਦੇਣ ਆਉਂਦਾ ਉਹ ਪੈਗੰਬਰ ਹੈ। ਸੋ ਪੈਗੰਬਰ ਮੁਹੰਮਦ ਔਰਾਂ ਦੇ ਨਾਲ, ਸਾਹਿਬ ਦੇ ਨਾਲ ਜਿਹੜਾ ਇਸ ਤੋਂ ਇਸਲਾਮ ਦਾ ਓਰੀਜਨ ਹੁੰਦਾ। ਹੁਣ ਜਦੋਂ ਅਸੀਂ ਅਨੀਸ਼ਵਰਵਾਦੀ ਧਰਮਾਂ ਦੀ ਗੱਲ ਕਰਦੇ ਹਾਂ ਭਾਰਤ ਦੇ ਕੰਟੈਕਸਟ 'ਚ, ਬੁੱਧ ਧਰਮ ਔਰ ਜੈਨ ਧਰਮ, ਬੁੱਧ ਮਜ਼ਹਬ ਔਰ ਜੈਨ ਮਜ਼ਹਬ ਐਸੇ ਮਜ਼ਹਬ ਨੇ ਜਿਹੜੇ ਲੌਜਿਕ ਦੇ ਨਾਲ ਗੱਲ ਕਰਨ ਦੇ ਉੱਤੇ ਯਕੀਨ, ਕਿ ਔਰ ਬੁੱਧ ਨੇ ਜਿਵੇਂ ਕਿਹਾ ਵੀ ਜਿਹੜੀ ਚੀਜ਼ ਲੌਜਿਕ ਦੇ ਉੱਤੇ ਪੂਰੀ ਨਹੀਂ ਉਤਰਦੀ ਉਹਨੂੰ ਰਿਜੈਕਟ ਕਰ ਦਿਓ। ਸੋ ਉਹਨਾਂ ਦੇ ਲਈ ਰੱਬ ਦੀ ਹੋਂਦ, ਕਿਉਂਕਿ ਉਹ ਕੋਈ ਉਹੀ ਗੱਲ ਕਰੇਗਾ ਜਿਹੜਾ ਜਿਹਨੇ ਅਨੁਭਵ ਕੀਤਾ, ਜਿਹਨੇ ਉਹਨੂੰ ਮਹਿਸੂਸ ਕੀਤਾ। ਹੁਣ ਜਦੋਂ ਅਸੀਂ ਸਿੱਖ ਧਰਮ ਦੇ ਹਵਾਲੇ ਨਾਲ ਗੱਲ ਕਰਦੇ ਹਾਂ ਤੇ ਨਾਨਕ ਕਾ ਸਤਿਗੁਰ ਦਿਸੈ ਜ਼ਾਹਰ, ਸਾਡੇ ਲਈ ਜ਼ਾਹਰਾ ਜ਼ਹੂਰ ਹਾਜ਼ਰਾ ਹਜ਼ੂਰ, ਜਤ ਦੇਖਾਂ ਤਤ ਤੂੰ। ਜੇ ਕੁਦਰਤ ਹੈ, ਖੂਬਸੂਰਤ ਪਹਾੜ ਨੇ, ਦਰਿਆ ਨੇ, ਨਾਲੇ ਨੇ, ਹਰਿਆਵਲ ਹੈ, ਜੰਤੂ ਹੈ, ਪਸ਼ੂ ਨੇ, ਪੰਛੀ ਨੇ, ਤੇ ਫਿਰ ਵੀ ਮੁਖ ਚੋਂ ਨਿਕਲਦਾ ਬਲਿਹਾਰੀ ਕੁਦਰਤ ਵਸਿਆ, ਤੇਰਾ ਅੰਤ ਨਾ ਜਾਈ ਲਖਿਆ। ਇਨਫਿਨਿਟ ਇਨਫਿਨਿਟ ਇਨਫਿਨਿਟ, ਅੰਤ ਨਾ ਸਿਫਤੀ ਕਹਿਣ ਨਾ ਅੰਤ, ਅੰਤ ਨਾ ਕਰਨਾ ਦੇਣ ਨਾ ਅੰਤ, ਅੰਤ ਨਾ ਵੇਖਣ ਸੁਣਨ ਨਾ ਅੰਤ, ਅੰਤ ਨਾ ਜਾਪੇ ਕਿਆ ਮਨਮਾ। ਹੁਣ ਜਦੋਂ ਅੰਤ ਨਾ ਇਨਫਿਨਿਟ ਇਨਫਿਨਿਟ ਅਨੰਤ, ਬੇਅੰਤ ਬੇਅੰਤ ਵੀ ਇਹਦੇ ਚ ਇੱਕ ਤਾਂ ਅੰਤ ਨਾ ਹੈ ਵੀ ਤੇਰਾ ਕੋਈ ਅੰਤ ਨਹੀਂ ਹੈ, ਇਹ ਦੂਸਰਾ ਬੇਅੰਤ ਬੇਅੰਤ ਬੇਅੰਤ। ਹੁਣ ਇਹ ਉਸ ਦਾ ਜਲਵਾ, ਉਸ ਦਾ ਜ਼ਾਹਰਾ ਜ਼ਹੂਰ ਹੋਣਾ, ਉਸ ਨੂੰ ਅਸੀਂ ਮਹਿਸੂਸ ਕਰਦੇ ਹਾਂ। ਇਸ ਲਈ ਸਾਡੇ ਲਈ ਜਦੋਂ ਅਸੀਂ ਇਸ ਫਲਸਫੇ ਦੀ, ਗੁਰਮਤ ਫਲਸਫੇ ਦੀ ਗੱਲ ਕਰਦੇ ਹਾਂ, ਤਾਂ ਫਿਰ ਇਹ ਜਗ ਸੱਚੇ ਕੀ ਹੈ ਕੋਠੜੀ, ਸੱਚੇ ਕਾ ਵਿਸ਼ਵਾਸ, ਇਹ ਫੇਥ। ਲੇਕਿਨ ਇਸ ਸਭ ਦੇ ਬਾਵਜੂਦ ਸਿੱਖ ਧਰਮ ਲਗਭਗ 555 ਸਾਲ ਪੁਰਾਣਾ ਹੈ, ਇਸਲਾਮ 1450 ਸਾਲ ਤੇ ਚਲਾ ਜਾਂਦਾ ਹੈ, ਕ੍ਰਿਸਚੀਅਨਿਟੀ 2000 ਸਾਲ ਤੇ ਚਲੀ ਜਾਂਦੀ ਹੈ, ਹਿੰਦੂ ਥਾਟ, ਬ੍ਰਾਹਮਣ ਥਾਟ ਜਿਹੜਾ ਰਿਗਵੇਦ ਚੋਂ 3500 ਤੇ ਚਲਾ ਜਾਂਦਾ ਹੈ, ਟੋਰਾ ਜਾਂ ਓਲਡ ਟੈਸਟਾਮੈਂਟ ਉਹਦਾ ਵੀ ਟਾਈਮ ਫਰੇਮ ਉਹੀ 4000 ਸਾਲ ਪੁਰਾਣਾ ਬਣਦਾ ਹੈ। ਉਸ ਤੋਂ ਪਹਿਲਾਂ ਜ਼ੋਰੈਸਟਰੀਅਨ ਜਾਂ ਕੌਣ ਜਾਂ ਪੋਲੀਥੀਸਟਿਕ ਕੋਈ ਹੋਰ ਹੋਣਗੇ, ਉਹਨਾਂ ਦਾ ਇੱਕ ਆਪਣਾ ਟਾਈਮ ਫਰੇਮ ਹੈ। ਪਰ ਅਸੀਂ ਇਹ ਸਮਝਦੇ ਹਾਂ ਵੀ ਬੇਸ਼ੱਕ ਇਸ ਧਰਤੀ ਦੇ ਉੱਤੇ ਹਰ ਇੱਕ ਨੂੰ ਇਹ ਹੱਕ ਹੈ ਕਿ ਉਹ ਆਪਣੇ ਧਰਮ, ਆਪਣੇ ਫਲਸਫੇ ਦੀ, ਆਪਣੇ ਥਾਟ ਦੀ, ਜਾਂ ਉਹ ਨਹੀਂ ਵੀ ਯਕੀਨ ਕਰਦਾ ਉਸ ਦੇ ਉੱਤੇ ਉਹਨੂੰ ਜੀਣ ਦਾ ਹੱਕ ਹੋਏ। ਪਰ ਇੰਨੀ ਸੈਂਸਿਟਿਵਿਟੀ ਜਿਹੜੇ ਧਰਮਾਂ ਨੂੰ ਮੰਨਣ ਵਾਲੇ ਲੋਕ ਨੇ ਜਾਂ ਜਿਨ੍ਹਾਂ ਦੇ ਅਕੀਦੇ ਨੇ, ਉਹ ਇਹ ਜ਼ਰੂਰ ਹੁੰਦਾ ਹੈ ਕਿ ਵੀ ਤੁਸੀਂ ਦੂਸਰਿਆਂ ਦੇ ਸੈਂਟੀਮੈਂਟਸ ਨੂੰ ਜਾਂ ਧਾਰਮਿਕ ਭਾਵਨਾਵਾਂ ਨੂੰ ਹਰਟ ਨਾ ਕਰੋ। ਆਪਣੀ ਗੱਲ ਕਰੋ, ਜੇ ਤੁਸੀਂ ਈਵਨ ਉਹਨਾਂ ਤੱਕ ਆਪਣਾ ਮੈਸੇਜ ਵੀ ਦੇਣਾ ਹੈ, ਪਰ ਤੁਸੀਂ ਦੂਸਰਿਆਂ ਨੂੰ ਡਿਕਰਾਈ ਨਾ ਕਰੋ। ਹੁਣ ਉਹਦੇ 'ਚ ਜ਼ਾਹਰ ਹੈ ਕਿ ਵੀ ਅੱਜ ਜਦੋਂ ਅਸੀਂ ਇੱਕ ਪਾਸੇ ਵੈਸਟ ਦੇ ਥਾਟ ਦੀ ਗੱਲ ਕਰਦੇ ਹਾਂ, ਹੁਣ ਇੱਕ ਪਾਸੇ ਤਾਂ ਇਹੀ ਅਮਰੀਕਾ ਹੈ ਜਿਹੜਾ ਇਸ ਵੇਲੇ ਸਭ ਤੋਂ ਵੱਡਾ ਬੈਸਟੀਅਨ ਹੈ ਡੈਮੋਕ੍ਰੇਸੀ ਦਾ, ਹਿਊਮਨ ਰਾਈਟਸ ਦਾ, ਜਾਂ ਰਿਲੀਜੀਅਸ ਫਰੀਡਮਸ ਦਾ, ਜਾਂ ਫਰੀਡਮ ਆਫ ਐਕਸਪ੍ਰੈਸ਼ਨ ਦਾ। ਪਰ ਅਮਰੀਕਾ ਦਾ ਪ੍ਰੈਜ਼ੀਡੈਂਟ ਵੀ ਬਾਈਬਲ ਦੇ ਉੱਤੇ ਹੱਥ ਰੱਖ ਕੇ ਸਹੁੰ ਚੁੱਕਦਾ। ਇਸੇ ਤਰ੍ਹਾਂ ਜੇ ਯੂਕੇ ਦੇ ਵਿੱਚ ਕਿੰਨੇ ਨੇ, ਯੂਕੇ ਦਾ ਕਿੰਗ ਚਾਰਲਸ ਉਹ ਚਰਚ ਆਫ ਇੰਗਲੈਂਡ ਦਾ ਹੈਡ ਵੀ ਹੈ ਤੇ ਬਾਦਸ਼ਾਹ ਵੀ ਹੈ, ਔਰ ਕਿੰਨੇ ਹੋਰ ਮੋਨਾਰਕੀਜ਼ ਨੇ ਥਾਂ ਥਾਈਂ। ਹੁਣ ਜਿਹੜੀ ਗੱਲ ਬਾਰ-ਬਾਰ ਜਦੋਂ ਅਸੀਂ ਇਹਨਾਂ 'ਚੋਂ ਜਿੰਨੇ ਮਜ਼ਹਬਾਂ ਦੀ ਗੱਲ ਅਸੀਂ ਸੈਮੈਟਿਕ ਔਰ ਐਰੀਅਨ ਦੀ ਜੇ ਕਰੀਏ, ਦੋ ਮਜ਼ਹਬ ਐਸੇ ਨੇ, ਇਸਲਾਮ ਔਰ ਸਿੱਖੀ, ਜਿਨ੍ਹਾਂ ਦੇ ਲਈ ਸਕ੍ਰਿਪਚਰ
ਜਿਹੜੀ ਹੈ ਜਾਂ ਸਾਡੇ ਲਈ ਬਾਣੀ ਔਰ ਮੁਸਲਮਾਨਾਂ ਦੇ ਲਈ ਕੁਰਾਨ ਮਜੀਦ ਜਿਹੜਾ ਉਹਨਾਂ ਦੇ ਲਈ ਅੱਲਾ ਦਾ ਕਲਾਮ ਹੈ, ਅੱਲਾ ਦੀ ਆਵਾਜ਼ ਹੈ, ਅੱਲਾ ਦਾ ਹੁਕਮ ਹੈ, ਉਹ ਮੁਕੱਦਸ ਨੇ। ਇਹ ਵੱਖਰੀ ਗੱਲ ਹੈ ਕਿ ਵੀ ਅਸੀਂ ਈਵਨ ਉਸ ਮੁਕੱਦਸ ਲੈਵਲ ਨੂੰ ਈਵਨ ਇੱਕ ਸਟੈਪ ਅੱਗੇ ਜਦੋਂ ਅਸੀਂ ਗੁਰੂ ਗ੍ਰੰਥ ਸਾਹਿਬ ਦੀ ਗੱਲ ਕਰਦੇ ਤੇ ਸਾਡੇ ਲਈ ਉਹ ਐਟਰਨਲ ਗੁਰੂ ਨੇ, ਚਵਰ ਛਤਰ ਤਖਤ ਦੇ ਮਾਲਕ ਨੇ। ਇਸ ਲਈ ਅਸੀਂ ਗੁਰੂ ਗ੍ਰੰਥ ਸਾਹਿਬ ਨੂੰ ਪਾਤਸ਼ਾਹਾਂ ਦੇ ਪਾਤਸ਼ਾਹ ਦੇ ਤੌਰ ਦੇ ਉੱਤੇ ਸਨਮਾਨਿਤ ਵੀ ਕਰਦੇ। ਲੇਕਿਨ ਮੁਸਲਮਾਨਾਂ ਦਾ ਈਮਾਨ ਜਿਹੜਾ ਉਹ ਕੁਰਾਨ ਦੇ ਉੱਤੇ ਹੈ, ਉਹਦੇ ਹਰ ਲਫ਼ਜ਼ ਦੇ ਉੱਤੇ ਹੈ। ਔਰ ਉਸ ਸਾਰੇ ਦੇ ਚੱਲਦੇ ਆ ਜੇ ਭਾਰਤ ਦੇ ਵਿੱਚ ਅਸੀਂ ਦੇਖਦੇ ਹਾਂ ਕਿ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਘਟਨਾਵਾਂ ਹੁੰਦੀਆਂ ਨੇ ਜਾਂ ਹੋਈਆਂ ਨੇ ਜਾਂ ਕਰਵਾਈਆਂ ਜਾ ਰਹੀਆਂ ਨੇ ਲਗਾਤਾਰਤਾ ਨਾਲ, ਤੇ ਐਜ਼ ਏ ਸਿੱਖ ਹਰ ਸਿੱਖ ਮਹਿਸੂਸ ਕਰ ਸਕਦਾ ਹੈ ਕਿ ਉਹਦੇ ਦਿਲ ਤੇ ਕੀ ਗੁਜ਼ਰਦੀ ਹੈ ਜਦੋਂ ਕਿ ਉਹ ਗੁਰੂ ਗ੍ਰੰਥ ਸਾਹਿਬ ਦੇ ਉਹਨਾਂ ਪਵਿੱਤਰ ਪੰਨਿਆਂ ਨੂੰ, ਅੰਗਾਂ ਨੂੰ ਬੇਅਦਬ ਹੁੰਦਾ ਦੇਖਦਾ ਹੈ ਔਰ ਤੁਸੀਂ ਆਪਣੀ ਇੱਕ ਹੈਲਪਲੈਸਨੈਸ ਮਹਿਸੂਸ ਕਰਦੇ ਹੋ। ਹੁਣ ਉੱਥੇ ਤਾਂ ਅਸੀਂ ਦੇਖਦੇ ਹਾਂ ਕਿ ਵੀ ਇੱਕ ਸਟੇਟ ਦਾ ਇੰਟਰਸਟ ਹੈ, ਉਹਨਾਂ ਨੇ ਤੁਹਾਡੇ ਅਕੀਦੇ ਨੂੰ ਤੋੜਨਾ ਹੈ, ਤੁਹਾਡੇ ਫੇਥ ਨੂੰ ਤੋੜਨਾ ਹੈ। ਹੁਣ ਦੂਸਰੇ ਪਾਸੇ ਵੈਸਟਰਨ ਮੁਲਕਾਂ ਦੇ ਵਿੱਚ ਜਿੱਥੇ ਅੱਜ ਵੱਡੀ ਗਿਣਤੀ 'ਚ ਜੇ ਤੁਸੀਂ ਦੁਨੀਆ ਦੇ ਕੱਲੇ ਮੁਸਲਮਾਨਾਂ ਦੀ ਆਬਾਦੀ ਜਿਹੜੀ ਆ ਕੋਈ ਮਿਡਲ ਈਸਟ ਜਾਂ 57 ਇਸਲਾਮਿਕ ਮੁਲਕਾਂ ਤੱਕ ਮਹਿਦੂਦ ਨਹੀਂ ਹੈ, ਫਰਾਂਸ ਵਰਗਾ ਮੁਲਕ ਜਿੱਥੇ 6 ਮਿਲੀਅਨ ਤੋਂ ਜ਼ਿਆਦਾ ਮੁਸਲਮਾਨ ਨੇ, ਯੂਰਪ ਦੇ ਵਿੱਚ ਸਭ ਤੋਂ, ਯੂਕੇ ਦੇ ਵਿੱਚ ਵੱਡੀ ਗਿਣਤੀ ਔਰ ਬਾਕੀ ਥਾਵਾਂ ਦੇ ਉੱਤੇ ਵੀ। ਹੁਣ ਜਿੱਥੇ ਫਰੀडम ਆਫ ਐਕਸਪ੍ਰੈਸ਼ਨ ਹੋਣਾ ਜਾਂ ਇਹਨਾਂ ਮੁਲਕਾਂ 'ਚ ਚੰਗਾ ਹੱਕ ਹੈ ਜਿਹਦੇ ਥੱਲੇ ਅਸੀਂ ਸਿਆਸੀ ਗੱਲ ਵੀ ਕਰ ਰਹੇ ਹਾਂ, ਦੂਸਰੇ ਵੀ ਜਿਹੜਾ ਹੱਕ ਬਹੁਤ ਸਾਰੇ 57 ਇਸਲਾਮਿਕ ਮੁਲਕ ਵੀ ਨਹੀਂ ਦਿੰਦੇ, ਆਪਣੇ ਯਾਰੀਆਂ ਨੂੰ ਵੀ ਨਹੀਂ ਦਿੰਦੇ। ਉੱਥੇ ਤੁਸੀਂ ਕੋਈ ਸਿਆਸਤ ਨਹੀਂ, ਸ਼ੇਖਾਂ ਦੇ ਮੁਲਕਾਂ 'ਚ ਤੁਸੀਂ ਉਹ ਜਾ ਕੇ ਉੱਥੇ ਸਿਆਸਤ ਨਹੀਂ ਡਿਸਕਸ ਕਰ ਸਕਦੇ, ਡਾਈਸੈਂਸ਼ਨ ਤਾਂ ਦੂਰ ਦੀ ਗੱਲ ਹੈ। ਪਰ ਅਸੀਂ ਸਮਝਦੇ ਹਾਂ ਵੀ ਇਸ ਬਿਊਟੀ ਦੇ ਵਿੱਚ ਹੋਰ ਵੀ ਬਿਊਟੀ ਐਡ ਹੋਏ ਜੇ ਘੱਟੋ ਘੱਟ ਕਿਤੇ ਨਾ ਕਿਤੇ। ਇਹ ਠੀਕ ਹੈ ਕਿ ਹੁਣ ਸਵੀਡਨ 2 ਵਾਰ ਖਬਰਾਂ 'ਚ ਆਇਆ। ਪਹਿਲਾਂ ਇੱਕ ਇਰਾਕ ਦਾ ਜਿਹੜਾ ਬੰਦਾ, ਇਰਾਕ ਦਾ ਈਸਾਈ ਜਿਹਦਾ ਨਾਂ ਸਲਵਾਨ ਮੋਮਿਕਾ ਨਾਂ ਦਾ, ਉਹਨੇ ਪੋਲੀਟੀਕਲ ਅਸਾਈਲਮ ਲਈ ਹੋਈ ਹੈ ਸਵੀਡਨ 'ਚ। ਅਜੇ ਕੁਛ ਸਮਾਂ ਪਹਿਲਾਂ ਹੀ ਉਹਨੇ ਐਲਾਨ ਕੀਤਾ ਕਿ ਜੀ ਮੈਂ ਰਮਜ਼ਾਨ ਵਾਲੇ ਦਿਨ ਜਿਹੜੀ ਸਭ ਤੋਂ ਵੱਡੀ ਮਸਜਿਦ ਸਵੀਡਨ ਦੀ ਉਹਦੇ ਬਾਹਰ ਕੁਰਾਨ ਸ਼ਰੀਫ ਸਾੜਾਂਗਾ, ਔਰ ਉਹਨੇ ਉਸ ਕਿਸਮ ਦਾ ਕਰਮ ਕੀਤਾ ਵੀ। ਬਹੁਤ ਪ੍ਰੋਟੈਸਟ ਹੋਏ ਦੁਨੀਆ ਭਰ 'ਚ, ਕਈ ਥਾਂ ਤੋਂ ਇਹਨਾਂ ਦੇ ਹਾਈ ਕਮਿਸ਼ਨ ਬਾਹਰ ਕੱਢੇ ਗਏ, ਦੂਜੇ ਤੀਜੇ। ਔਰ ਈਵਨ ਟਰਕੀ ਨੇ, ਕਿਉਂਕਿ ਸਵੀਡਨ ਔਰ ਫਿਨਲੈਂਡ ਦੋਨੋਂ ਹੀ ਮੁਲਕ ਨੈਟੋ ਦੀ ਮੈਂਬਰਸ਼ਿਪ ਜਿਹੜੀ ਹੈ ਮੈਂਬਰਸ਼ਿਪ ਚਾਹੁੰਦੇ ਸੀ ਔਰ ਉਹਦੇ 'ਚ ਯੂਨੈਨਿਮਸਲੀ ਫੈਸਲਾ ਹੁੰਦਾ ਹੈ ਔਰ ਟਰਕੀ ਨੇ ਪੁੱਟ ਦਾ ਫੁੱਟ ਡਾਊਨ ਕਿ ਜੀ ਇਹ ਸਵੀਡਨ ਨੇ ਇਹ ਕੀਤਾ ਤੇ ਅਸੀਂ ਨਹੀਂ ਕਰਦੇ। ਉਹ ਕਿਵੇਂ ਨੈਗੋਸ਼ੀਏਟ ਕਰ ਲਿਆ ਉਹਨਾਂ ਨੇ ਫਾਈਨਲੀ ਕਿ ਵੀ ਜਾਂ ਸਵੀਡਨ ਨੇ ਮਾਫੀ ਮੰਗ ਲਈ ਹੋਣੀ ਹੈ, ਉਹ ਟਰਕੀ ਨੇ ਓਕੇ ਕਰਤਾ ਔਰ ਫਿਨਲੈਂਡ ਔਰ ਸਵੀਡਨ ਉਹਦਾ ਹਿੱਸਾ ਬਣਨ ਜਾ ਰਹੇ ਨੇ। ਪਰ ਅੱਜ ਜਦੋਂ ਅਸੀਂ 2 ਦਿਨ ਪਹਿਲਾਂ ਦੀਆਂ ਘਟਨਾਵਾਂ ਦੇਖਦੇ ਕਿ ਭਾਈ ਕਿਵੇਂ ਜਿਹੜਾ ਅਗੇਨ ਉਹੀ ਬੰਦਾ ਉਸੇ ਹੀ ਮਸਜਿਦ ਦੇ ਬਾਹਰ ਜਾ ਕੇ ਕੋਸ਼ਿਸ਼ ਕਰਦਾ, ਹਾਲਾਂਕਿ ਉਹਨੂੰ ਸਾੜਾ ਨਹੀਂ ਦਿੱਤਾ ਗਿਆ ਇਸ ਵਾਰ, ਪੁਲਿਸ ਨੇ ਰੋਕ ਲਿਆ, ਲੇਕਿਨ ਉਸ ਨੇ ਬੇਹਰਮਤੀ ਕੀਤੀ ਕਿਉਂਕਿ ਜਦੋਂ ਪਹਿਲੀ ਵਾਰ ਪਾਬੰਦੀ ਲਾਈ ਗਈ ਉਸ ਦੇ ਉੱਤੇ ਤੇ ਅਦਾਲਤ ਨੇ ਕਿਹਾ ਨਹੀਂ ਜੀ ਉਹਨੂੰ ਤਾਂ ਹੱਕ ਹੈ ਫਰੀडम ਆਫ ਐਕਸਪ੍ਰੈਸ਼ਨ ਦੇ ਥੱਲੇ, ਉਹ ਕੁਝ ਵੀ ਕਰ ਸਕਦਾ। ਅਮਰੀਕਾ 'ਚ ਵੀ ਇਸ ਕਿਸਮ ਦੇ ਵਾਕਿਆ ਹੁੰਦੇ ਨੇ। ਪਰ ਅਸੀਂ ਸਮਝਦੇ ਹਾਂ ਕਿ ਇਹਨਾਂ ਸਾਰਿਆਂ ਨਾਲ ਕੀ ਹੁੰਦਾ ਹੈ ਔਰ ਇਹ ਜਦੋਂ ਕਿ ਯੂਨਾਈਟਿਡ ਨੇਸ਼ਨਸ ਆਲਰੇਡੀ ਕਰਾਰਦਾਦ ਪਾਸ ਕਰ ਚੁੱਕਾ ਹੈ, ਜਿਹੜੀ ਇਮਰਾਨ ਖਾਨ ਦੀ ਪ੍ਰਾਈਮ ਮਿਨਿਸਟਰ ਹੁੰਦੇ ਆ ਪਾਕਿਸਤਾਨ ਦੇ ਆਈ ਔਰ OIC ਔਰ ਬਾਕੀਆਂ ਨੇ ਸਪੋਰਟ ਕੀਤਾ ਸਾਰਿਆਂ ਨੇ ਔਰ ਬਾਕੀ ਵੀ ਦੁਨੀਆ ਦੇ ਮੁਲਕਾਂ ਨੇ ਕਿ ਭਾਈ ਇਸਲਾਮੋਫੋਬੀਆ ਹੈ ਇਸ ਸਾਰੇ ਦੇ ਥੱਲੇ। ਔਰ ਇਹ ਗੱਲ ਠੀਕ ਹੈ ਰਿਪੀਟਡਲੀ ਇਸ ਕਿਸਮ ਦੇ ਵਾਕਿਆਤ ਦਾ ਕਰਵਾਇਆ ਜਾਣਾ ਜਾਂ ਹੋਣਾ ਜਾਂ ਕਿਸੇ ਸਿਰਫਰੇ ਵੱਲੋਂ ਕੀਤਾ ਜਾਣਾ, ਇਸ ਦੇ ਨਾਲ ਨਾ ਸਿਰਫ ਭਾਵਨਾਵਾਂ ਜ਼ਖਮੀ ਹੁੰਦੀਆਂ ਨੇ, ਭਾਵਨਾਵਾਂ ਭੜਕਦੀਆਂ ਨੇ। ਹੁਣ ਸਵੀਡਨ ਦੇ ਇਸ ਵਾਕਿਆ ਤੋਂ ਬਾਅਦ ਇਰਾਕ ਦੇ ਵਿੱਚ ਬੜੇ ਜ਼ੋਰਦਾਰ ਪ੍ਰੋਟੈਸਟ ਵੀ ਹੋਏ, ਸਵੀਡਨ ਦੀ ਐਮਬੈਸੀ 'ਚ ਵੜ ਗਏ ਲੋਕ, ਅੱਗ ਲਾ ਦਿੱਤੀ ਉਹਨੂੰ। ਇਰਾਕ ਵਾਲਿਆਂ ਨੇ ਉਹਨਾਂ ਦਾ ਜਿਹੜਾ ਹਾਈ ਕਮਿਸ਼ਨਰ ਹੈ ਬਾਹਰ ਕੱਢਤਾ, ਆਪਣਾ ਵਾਪਸ ਸੱਦ ਲਿਆ। ਹੋਰ ਵੀ ਮੁਲਕਾਂ ਵੱਲੋਂ ਹੋਏਗਾ। ਇਸ ਤੋਂ ਪਹਿਲਾਂ ਇਹੋ ਜਿਹਾ ਕੁਝ ਈਵਨ ਪਾਕਿਸਤਾਨ ਨੇ ਵੀ ਜਿਹੜਾ ਇਸ ਹਵਾਲੇ ਦੇ ਨਾਲ ਫਰਾਂਸ ਦੇ ਨਾਲ ਲਾਈਨ ਖਿੱਚੀ ਸੀ, ਜਦੋਂ ਫਰਾਂਸ ਵੀ ਇਸ ਕਿਸਮ ਦਾ ਹੋਇਆ ਸੀ। ਡੈਨਮਾਰਕ ਦੇ ਨਾਲ ਵੀ ਕਦੇ ਕੋਈ ਕਾਰਟੂਨ ਬਣਾ ਦਿੱਤੇ, ਕਦੇ ਕੁਝ। ਮੈਂ ਸਮਝਦਾ ਵੀ ਇਸ ਦੇ ਉੱਤੇ ਬੇਸ਼ੱਕ ਅਸੀਂ ਤਾਂ ਖੁਦ ਜਿਹੜਾ ਇੱਕ ਬੇਮੁਲਕੇ ਲੋਕ ਹੈ, ਅਸੀਂ ਕਿਸੇ ਦੀ ਕੀ ਮਦਦ ਕਰ ਸਕਦੇ ਹਾਂ, ਪਰ ਅਸੀਂ ਇਸ ਮੁੱਦੇ ਤੇ ਆਪਣੇ ਮੁਸਲਮਾਨ ਭੈਣਾਂ ਭਰਾਵਾਂ ਦੇ ਨਾਲ ਖੜੇ
क्योंकि एक ईमान वाले लोग होने के नाते असी समझ सकते हैं कि जिवें गुरु ग्रंथ साहब की बेअदबी किवें हर सिख दिल नूं जिहड़ी है वो द्रवित करती है, उसनूं तकलीफ दिंदी है, किवें हर मुसलमान महसूस करेगा जां करदा है कि कुरान मजीद की बेहरमती होए। और ईवन बेशक असी कोई बुत परस्त नहीं है, कोई जिहड़ा बाकियां च नहीं, जे कोई कल नूं गीता जां रामायण जां हिंदू बुतां दी भी कोई बेहरमती करे तो सानू वो भी उन्ना ही बुरा लगेगा, क्योंकि इस हाँ ये हर एक की चॉइस है भी उन्हें की मनना। पर अनफॉर्चुनेटली जदों असी ये देखते हैं भी ये सैकुलरिज्म के नाम थले किया जा रहा। हुण मैनूं याद है कि जदों फ्रांस ने 2003 के नेड़े तेड़े वो लॉ बनाए जिसनूं उन्होंने कहा कि जी चर्च एंड स्टेट सैब स्कूल के बच्चे जिहड़े ने कोई धार्मिक चिन्ह नहीं पहन सकते, ऑस्टेंसिबल साइंस ऑफ रिलीजन, और उहदे थल्ले सब तो ज़्यादा प्रभावित सिख बच्चों ने होना सी, क्योंकि दस्तार जां केस तो साडे लई साडे वजूद का हिस्सा ने। तो मैं एक वड्डा डेलीगेशन 11 ਉਹਦੇ ਚ रिप्रैजेंटेटिव सी सारियां अमरीका ਦੀਆਂ सिख जथेबंदियां ਦੇ फ्रांस के एंबेसडर ਨੂੰ ਮਿਲਿਆ DC ਦੇ ਵਿੱਚ, ਤੇ ਉਹ 1 ਘੰਟੇ ਦੀ ਮੀਟਿੰਗ ਸੀ, ਮੇਰੇ ਖਿਆਲ 2 ਘੰਟੇ ਚੱਲੀ। ਉਹ ਇਹੀ ਸਮਝਾਉਣ ਤੇ ਰਿਹਾ ਲੈਸ ਐਟ ਕਿ ਜੀ ਸਾਡੇ ਇਹ ਹੈ ਚਰਚ। ਮੈਂ ਕਿਹਾ ਤੁਸੀਂ ਇੱਕ ਨਵਾਂ ਐਕਸਟ੍ਰੀਮਿਸਟ ਧਰਮ ਬਣਾ ਲਿਆ ਸੈਕੂਲਰਿਜ਼ਮ ਦੇ ਨਾਲ, ਉਹ ਬੜਾ ਸ਼ਰਮਿੰਦਾ ਜਿਹਾ ਹੋਇਆ। ਮੈਂ ਕਿਹਾ ਅਸੀਂ ਦੂਸਰਿਆਂ ਨੂੰ ਕਹਿੰਦੇ ਆ ਜੀ ਇਹ ਫੈਨੇਟਿਕ ਨੇ, ਫਲਾਣੇ ਨੇ, ਹੁਣ ਤੁਹਾਡੇ ਧਰਮ ਦਾ ਨਾਂ ਸੈਕੂਲਰਿਜ਼ਮ ਹੈ ਜਿਹੜਾ ਫੈਨੇਟਿਕਸ ਨਾਲੋਂ ਵੀ ਫੈਨੇਟਿਕ ਹੈ। ਤੁਸੀਂ ਕਹਿੰਦੇ ਹੋ ਕਿ ਜੀ ਅਸੀਂ ਜਿਹੜਾ ਉਹ ਸਕੂਲਾਂ ਦਫ਼ਤਰਾਂ ਦੂਸਰਿਆਂ 'ਚ ਧਾਰਮਿਕ ਚਿੰਨ੍ਹਾਂ ਦੇ ਨਾਲ ਨਹੀਂ ਹੋਣ ਦੇਣਾ। ਮੈਂ ਕਿਹਾ ਹੋਰ ਫੈਨੇਟਿਸਿਜ਼ਮ ਦਾ ਕੀ ਮਤਲਬ ਹੁੰਦਾ ਜੀ। ਸੋ ਅਨਫੋਰਚੂਨੇਟਲੀ ਇਹ ਜਿਹੜਾ ਸੈਕੂਲਰਿਜ਼ਮ ਨੂੰ ਵੀ ਜਿਸ ਹੱਦ ਤੱਕ ਇਹ ਲੈ ਗਏ ਨੇ, ਇੱਕ ਆਪਣੇ ਕਿਸਮ ਦਾ ਫੈਨੇਟਿਕ ਰਿਲੀਜਨ ਕਹਿਣ ਦੇ ਬਾਵਜੂਦ ਕਿ ਜੀ ਸੈਕੂਲਰਿਜ਼ਮ ਦਾ ਮਤਲਬ ਹੈ ਵੀ ਅਸੀਂ ਕਿਸੇ ਧਰਮ ਨੂੰ ਐਂਡੋਰਸ ਨਹੀਂ ਕਰਦੇ, ਤੁਸੀਂ ਐਂਡੋਰਸ ਕਰ ਰਹੇ ਹੋ ਫੈਨੇਟਿਸਿਜ਼ਮ ਦੇ ਉਸ ਮਜ਼ਹਬ ਨੂੰ ਜਿਹਦੇ ਥੱਲੇ ਤੁਸੀਂ ਦੂਸਰਿਆਂ ਦੇ ਫੇਥ ਨੂੰ ਟੋਲਰੇਟ ਕਰਨ ਨੂੰ ਤਿਆਰ ਨਹੀਂ, ਰਾਦਰ ਉਹਨਾਂ ਨੂੰ ਤੁਸੀਂ ਟਰਬਲ ਦੇਣਾ ਚਾਹੋ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਅਥਲੇ ਨੇ ਬ੍ਰੇਕ ਵਿਊਅਰਸ ਤੁਸੀਂ ਤਾਂ ਇਸੇ ਤਰ੍ਹਾਂ ਜੁੜੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ। ਜੋ ਵਾਪਰਦਾ ਹੈ ਉਹ ਦਿਸਦਾ ਹੈ, ਉਸ ਦੇ ਪਿੱਛੇ ਬੜਾ ਕੁਝ ਅਣਦਿਸਿਆ ਰਹਿੰਦਾ ਹੈ। ਉਸ ਸੱਚ ਨੂੰ ਉਜਾਗਰ ਕਰਨ ਲਈ ਮੈਂ ਸੁਖਵਿੰਦਰ ਸਿੰਘ ਆ ਰਿਹਾ ਖਾਸ ਪ੍ਰੋਗਰਾਮ ਦਾ ਫਾਲਟ ਲਾਈਨਸ ਲੈ ਕੇ TV 84 ਤੇ ਸੋਮਵਾਰ ਤੋਂ ਸ਼ੁੱਕਰਵਾਰ ਰਾਤ 9:30 ਵਜੇ। ਵਿਊਅਰਸ ਵੈਲਕਮ ਬੈਕ ਟੂ ਪ੍ਰੋਗਰਾਮ। ਸੋ ਵਿਊਅਰਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਸਾਡੇ ਵੀਰ ਗੁਰਦੀਪ ਸਿੰਘ ਜੀ ਨੇ ਸਿੰਘ ਸ਼ਬਦ ਦੇ ਮੂਲ ਨੂੰ ਲੈ ਕੇ ਸਵਾਲ ਕੀਤਾ। ਉਹਨਾਂ ਅਨੁਸਾਰ ਬਹੁਤ ਸਾਰੇ ਰਾਜਪੂਤਾਂ ਅਤੇ ਹਿੰਦੂ ਔਰਤਾਂ ਵੱਲੋਂ ਵੀ ਸਿੰਘ ਸ਼ਬਦ ਜਿਹੜਾ ਉਹ ਵਰਤਿਆ ਜਾਂਦਾ। ਸੋ ਇਸ ਨੂੰ ਸਿੱਖ ਆਇਡੈਂਟੀਟੀ ਦੇ ਹਵਾਲੇ ਨਾਲ ਕਿਵੇਂ ਸਮਝਿਆ ਜਾਵੇ, ਇਸ ਬਾਰੇ ਗੱਲਬਾਤ ਕਰਨ ਤੋਂ ਪਹਿਲਾਂ ਅਸੀਂ ਜਿਹੜੇ ਤੁਹਾਡੇ ਲਾਈਵ ਮੈਸੇਜ ਨੇ YouTube ਦੇ ਉੱਪਰ ਉਹ ਆਪਾਂ ਰੈਕਗਨਾਈਜ਼ ਕਰਨ ਜਾ ਰਹੇ ਹਾਂ। ਸੋ ਜੂਨ 84 ਰਿਸ਼ਤੇ ਜ਼ਖਮ ਤੋਂ ਸਾਨੂੰ ਆਇਆ ਵਾਹਿਗੁਰੂ ਕਹਿੰਦੇ ਨੇ, ਔਰ ਖਾਲਸਾ ਦੇਸ਼ ਪੰਜਾਬ ਕਹਿੰਦੇ ਨੇ ਵਾਹਿਗੁਰੂ ਜੀ ਕਿਰਪਾਨਾ आई डोंट नो मे भी कहते हैं कि किरपा देश पंजाब ते वाहिगुरू जी। जुबेर जाकूब जी हमेशा ही आते हैं और उन्होंने काफ़ी सारे अज भी मैसेज ने और कहते हैं हाजर जनाब लव खालिस्तान आज की ताज़ा खबर। सो जी जड़े जीत सुरतिया कहते हैं खालिस्तान जिंदाबाद, TV 84 जिंदाबाद, और इस तरह खालिस्तान जिंदाबाद भी खालिस्तान जिंदाबाद कहते हैं। और शादी मंसूर कहते हैं खालिस्तान जिंदाबाद। और जुबेर जी आई थिंक जट शब्द वालों कहते हैं कि ਇਹਨੂੰ ਜੱਟ ਕਹਿੰਦੇ ਨੇ ਜਾਂ ਜਾਟ ਕਹਿੰਦੇ ਨੇ, ਕਿਉਂਕਿ ਫਿਰ ਨਾਲੇ ਕਹਿੰਦੇ ਨੇ ਕਿ ਜੱਟ ਹੈ ਗੁੱਜਰ ਤਾਂ ਨੱਟ ਕੋਈ ਜੱਟ ਆਈ ਡੋਂਟ ਨੋ ਇਹਨਾਂ ਦਾ ਕੀ ਮੇਰੇ ਖਿਆਲ ਹੈਗਾ ਬਟ ਯਾਕੂਬ ਸਾਹਿਬ ਇਹ ਜ਼ਾਤ ਪਾਤ ਚੋਂ ਨਿਕਲੋ, ਇਸਲਾਮ ਚ ਵੀ ਕੋਈ ਥਾਂ ਨਹੀਂ ਹੈ, ਸਿੱਖੀ ਚ ਵੀ ਕੋਈ ਥਾਂ। ਹਾਂਜੀ ਸੋ ਇਸੇ ਤਰ੍ਹਾਂ ਖਾਲਸਾ ਰਾਜੀ ਕਹਿੰਦੇ ਵਾਹਿਗੁਰੂ ਆਜ਼ਾਦੀ ਦੇ ਬਿਨਾਂ ਸਿੱਖ ਕੌਮ ਦਾ ਤੇ ਦੇਸ਼ ਪੰਜਾਬ ਦਾ ਕੋਈ ਵੀ ਹੱਲ ਨਹੀਂ ਹੋ ਸਕਦਾ। ਸੋ ਸਿੱਖ ਕੌਮ ਦਾ ਵਾਹਿਗੁਰੂ ਮਿਹਰ ਕਰਨ ਤੇ ਦੇਸ਼ ਪੰਜਾਬ ਤੇ ਵਾਹਿਗੁਰੂ ਮਿਹਰ ਕਰਨ। ਜਸਵੀਰ ਬਰਾੜ ਜੀ ਹਮੇਸ਼ਾ ਹੀ ਸਾਨੂੰ ਫਤਿਹ ਬੁਲਾਉਂਦੇ ਨੇ, TV 84 ਦੀ ਚੜ੍ਹਦੀ ਕਲਾ ਔਰ ਜਿੰਦਾਬਾਦ ਕਹਿੰਦੇ ਨੇ। ਔਰ ਫਿਰ ਇਸੇ ਤਰ੍ਹਾਂ ਮੈਸੇਜ ਹੈਗਾ ਇਹ ਸਾਡੇ ਕੋਲ ਡਾਕਟਰ ਪਰਮਜੀਤ ਸਿੰਘ ਸਮਰਾ ਜੀ ਕਹਿੰਦੇ ਨੇ ਕਿ ਡਾਕਟਰ ਪਰਮਜੀਤ ਸਿੰਘ ਸਮਰਾ ਵੱਲੋਂ TV 84 ਦੇ ਸਮੁੱਚੇ ਪਰਿਵਾਰ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਹੈ। ਔਰ ਫਿਰ ਫਤਿਹ ਪ੍ਰਵਾਨ ਕਹਿੰਦੇ ਕਰੋ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ, ਸਾਰਿਆਂ ਨੂੰ ਸਾਂਝੀ ਸਤਿ ਸ਼੍ਰੀ ਅਕਾਲ ਪ੍ਰਵਾਨ ਕਰੋ ਜੀ। ਜ਼ੁਬੇਰ ਯਾਕੂਬ ਸਾਹਿਬ ਨੇ ਜਿਹੜਾ ਅਸੀਂ ਪੰਜਾਬੀ ਤੇ ਕਮੈਂਟ ਕੀਤਾ ਸੀ ਉਹਦੇ ਚ ਉਹਨਾਂ ਨੇ ਕਿਹਾ कि भी हम पंजाबी
एहसास कमतरी में मुतला हैं, इसलिए हम पंजाबी नहीं बोलते। पाक पंजाब की आबादी 15 करोड़ है, लेकिन टीवी पर सब उर्दू बोलते हैं। हाँ। इसलिए खालिस्तान बहुत ज़रूरी है। नहीं जुबेर याकूब साहब तुसी बिल्कुल ठीक है, ये एहसास कमतरी है, इन्फीरियॉरिटी कंपलैक्स। नहीं तो अपनी माँ बोली तो चंगे ढंग नाल होर गल कोई से समझ ही नहीं आ सकती ਜਾਂ समझाई नहीं जा सकती। एजुकेशन भी बेस्ट माँ बोली च हुंदी है और ये तुहाडा फख्र भी हुंदा है। और काश ये ठीक है उर्दू पाकिस्तान की नैशनल लैंग्वेज और रहनी चाहिए है, पर घट्टो घट्ट स्कूल लैवल के उत्ते प्राइमरी लैवल ते पंजाबी एक एज ए सबजैक्ट होए। असैंबलीज़ दे विच भी हुण कोई मैंबर असैंबली का किसी का पंजाबी सौं नहीं चुक सकता ਜਾਂ बोल नहीं सकता। हुण ईवन जिहड़ा सो कॉल्ड अपने आप नूं हिंदू तंत्र कहंदे ने, ਉਹਦੇ ਚ ਵੀ ਮਰਾਠੀ ਚ ਵੀ ਕੋਈ ਸਹੁੰ ਚੁੱਕ ਰਿਹਾ, ਕੋਈ ਸੰਸਕ੍ਰਿਤ ਚੁੱਕ ਰਿਹਾ, ਕੋਈ ਹਿੰਦੀ ਚ ਚੁੱਕ ਰਿਹਾ, ਕੋਈ ਪੰਜਾਬੀ ਚ ਚੁੱਕ ਰਿਹਾ। ਤੁਸੀਂ ਘੱਟੋ ਘੱਟ ਜਿਹੜੇ ਪੰਜਾਬ ਦੇ ਬਾਕੀਆਂ ਚ ਸਿੰਧ ਅਸੈਂਬਲੀ ਚ ਕੋਈ ਪ੍ਰੋਬਲਮ ਨਹੀਂ ਹੈ, ਕੋਈ ਦੂਸਰਿਆਂ ਚ ਨਹੀਂ ਹੈ, ਲੇਕਿਨ ਇਹ ਐਸਾ ਹੈ ਬਿਲਕੁਲ ਅਹਿਸਾਸ ਕਮਤਰੀ ਦਾ ਸ਼ਿਕਾਰ ਹੋਣ ਦੀ ਗੱਲ। ਸੋ ਆਗਾ ਗੁਲ ਜੀ ਕਹਿੰਦੇ ਐਬਸੋਲੂਟਲੀ ਰਾਈਟ ਡਾਕਟਰ ਅਮਰਜੀਤ ਸਿੰਘ ਜੀ and sister Neelam Kaur, welcome. Waheguru Ji Ka Khalsa, Waheguru Ji Ki Fateh. Says international media agencies that Modi agents are Sharif family, Shahbaz, Fazul, Bilawal, Shanullah और गुरमेल सिंह जी कहते हैं वाहिगुरू जी का खालसा वाहिगुरू जी की फतेह। डॉक्टर साहब एंड डियर नीलम कौर जी, कांग्रेट, हु आर डूइंग ए ग्रेट जॉब फॉर द सिख नेशन, कीप इट अप, गॉड ब्लेस यू एंड यूर TV 84। सो इस तरह जट 47 वाले कहते हैं एंड ट्राई टू टेक यूर लैंड एंड खालसा जिंदाबाद। बलजीत वराचे भी फतेह बुलाते हैं और गुरमेल सिंह जी भी कहते खालसा जिंदाबाद, 6 फॉर जस्टिस जिंदाबाद, लॉन्ग लिव TV 84 प्रोग्राम सचो सच जिंदाबाद। सो आगा गुल जी कहते हैं कि पाकिस्तान जिंदाबाद, अमीन सुम्मा अमीन लव यू ऑल ट्रू एंड फिर वो कहते हैं एंड खालिस्तान जिंदाबाद। एंड इसी तरह गुरमेल सिंह जी कहते हैं वैन जैकल्स डेथ कम्स ही कम्स आउट एंड स्टार्ट्स मिसिंग विद जाट्स, समथिंग इंडिया स्टार्टेड विद Sikhs एंड अदर रिलीजन्स एंड माइनॉरिटीज़। एंड इसी तरह वाहिगुरू जी वाहिगुरू वाला हैगा मैसेज कहते डॉक्टर साहब मोदीज RSS said in his 42nd comment that they have committed sin instead of saying crime। इसी तरह मैसेज आएगा साढ़े कोल बी जोली कहते गुड एनालिसिस, कीप इट अप। एंड इसी तरह गुरमेल सिंह जी कहते इट शोज दैट अफगानिस्तान इज गोइंग टू बी balkanized very quickly। so कुलदीप कौर जी खालिस्तान जिंदाबाद कहते हैं और जुबेर जी ਦਾ ਮੈਂ ਖਿਆਲ ਤੁਸੀਂ ਮੈਸੇਜ ਪੜ੍ਹਤਾ और फिर ਉਹਨਾਂ ਦਾ ਮੈਸੇਜ ਹੈ। ਹਾਂਜੀ ਮੇਰਾ ਖਿਆਲ ਹੁਣ ਮੈਂ ਮਾਈਕ ਤੁਹਾਡੇ ਤੋਂ ਲੈ ਲਾਂ, ਕੋਈ ਨਹੀਂ, ਨੋ ਪ੍ਰੋਬਲਮ। ਹਾਂਜੀ ਘੜੀ ਵੱਲ ਦੇਖ ਰਹੇ ਜੀ। ਇਹ ਲਿਖਤ ਤਾਂ ਸਾਨੂੰ 29 ਜੂਨ ਦੀ ਆਈ ਹੋਈ ਹੈ ਵੀਰ ਗੁਰਦੀਪ ਸਿੰਘ ਹੋਰਾਂ ਵੱਲੋਂ, ਪਰ ਕਿਉਂਕਿ ਇਸ ਸਾਰੇ ਪੀਰੀਅਡ 'ਚ ਦੂਸਰੀਆਂ ਸਿਆਸੀ ਡਿਵੈਲਪਮੈਂਟਸ ਹੀ ਇੰਨੀਆਂ ਰਹੀਆਂ ਨੇ ਕਿ ਇਸ ਨੂੰ ਅਸੀਂ ਸ਼ਾਮਲ ਨਹੀਂ ਕਰ ਸਕੇ। ਹੁਣ ਵੀ ਡਿਵੈਲਪਮੈਂਟਸ ਤਾਂ ਨੇ, ਈਵਨ ਅਸੀਂ ਆਪਣਾ ਗੁਰਬਾਣੀ ਵਿਚਾਰ ਸੈਗਮੈਂਟ ਵੀ ਮਿਸ ਕਰ ਰਹੇ ਹਾਂ, ਸਾਡੇ ਵਿਊਅਰਸ ਵੀ ਕਰ ਰਹੇ ਨੇ। ਅਸੀਂ ਉਹਨੂੰ ਨੈਕਸਟ ਵੀਕ ਤੋਂ ਜਿਹੜਾ ਉਸ ਦੀ ਸ਼ੁਰੂਆਤ ਕਰਾਂਗੇ। ਉਹਨਾਂ ਨੇ ਵੀਰ ਗੁਰਦੀਪ ਸਿੰਘ ਹੋਰਾਂ ਨੇ ਸਮੁੱਚੀ ਟੀਮ ਨੂੰ ਫਤਿਹ ਲਿਖਣ ਤੋਂ ਬਾਅਦ ਕਿਹਾ ਕਿ ਆਪ ਜੀ ਨੂੰ ਪਤਾ ਹੈ ਕਿ ਹਿੰਦੂ ਰਾਜਪੂਤ ਸਿੰਘ ਨਾਮ ਦੀ ਵਰਤੋਂ ਕਰਦੇ ਹਨ, ਜਦੋਂ ਕਿ ਕੌਰ ਨਾਮ ਦੀ ਵਰਤੋਂ ਨਹੀਂ ਕਰਦੇ। ਸ਼ਾਇਦ ਕੌਰ ਸ਼ਬਦ ਦਾ ਸੰਬੰਧ ਇਹਨਾਂ ਦੇ ਪਿਛੋਕੜ ਨਾਲ ਹੈ ਵੀ ਜਾਂ ਨਹੀਂ ਹੈ, ਇਸ ਤੇ ਚਾਨਣਾ ਪਾਇਓ ਜੀ। ਪਰ ਸਿੰਘ ਸ਼ਬਦ ਦਾ ਹੈ। ਪੰਜਾਬ 'ਚ ਰਹਿੰਦੇ ਹਾਂ ਤਾਂ ਸਾਡੇ ਲਈ ਤੇ ਬੱਚਿਆਂ ਲਈ ਇਹ ਸਵਾਲ ਕਦੇ ਵੀ ਉੱਠਣਾ ਨਹੀਂ ਸੀ, ਪਰ ਬਾਹਰਲੇ ਮੁਲਕਾਂ 'ਚ ਹਿੰਦੂਆਂ ਦੇ ਸਿੰਘ ਨਾਵਾਂ ਵਾਲੇ ਜਵਾਕਾਂ ਨਾਲ ਪੜ੍ਹਨ ਕਰਕੇ ਇਹ ਸਵਾਲ ਪੁੱਛਿਆ ਜਾਂਦਾ ਹੈ ਤੇ ਤਸੱਲੀ ਬਖਸ਼ ਜਵਾਬ ਦੇਣਾ ਵੀ ਔਖਾ ਹੈ, ਕਿਉਂਕਿ ਕਈ ਸਿੰਘ ਨਾਮ ਵਾਲੀਆਂ ਹਿੰਦੂ ਕੁੜੀਆਂ ਵੀ ਹੁੰਦੀਆਂ ਹਨ। ਇਸ ਸਵਾਲ ਨੂੰ ਮੈਂ ਪੁੱਛਣੋਂ ਰੁਕ ਨਾ ਸਕਿਆ ਜਦ ਮੈਂ ਪੈਂਟਾਗਨ ਦੀ ਬਰੀਫਿੰਗ ਕਰਦੀ ਇੱਕ ਹਿੰਦੂ ਲੇਡੀ ਸਬਰੀਨਾ ਸਿੰਘ ਨੂੰ ਸੁਣਿਆ। ਆਪ ਜ਼ਰੂਰ ਆਪਣਾ ਸਮਾਂ ਕੱਢ ਕੇ ਚਾਨਣ ਪਾਉਣ ਦੀ ਕੋਸ਼ਿਸ਼ ਕਰਨਾ ਜੀ। ਪਹਿਲਾਂ ਤਾਂ ਵੀਰ ਗੁਰਦੀਪ ਸਿੰਘ ਜੀ ਤੁਹਾਡਾ ਬਹੁਤ-ਬਹੁਤ ਸ਼ੁਕਰੀਆ ਔਰ ਮੁਆਫੀ ਵੀ ਕਿ ਅਸੀਂ ਤੁਹਾਨੂੰ ਕਾਫੀ ਲੰਮਾ ਇੰਤਜ਼ਾਰ ਕਰਵਾਇਆ। ਦੇਖੋ ਇਸ ਦੇ ਉੱਤੇ ਅਸੀਂ ਵੀ ਆਪਣਾ ਜਿੰਨਾ ਮੈਨੂੰ ਪਤਾ ਹੈ ਮੈਂ ਜ਼ਰੂਰ ਸਾਂਝਾ ਕਰਾਂਗਾ, ਪਰ ਅਸੀਂ ਇਹ ਓਪਨ ਫੋਰਮ ਹੈ, ਕਿਸੇ ਕੋਲ ਹੋਰ ਵੀ ਜਾਣਕਾਰੀ ਹੋਏ ਤਾਂ ਕਿਆ ਦੱਸ ਸਕਦੇ ਆ ਕਿ ਵੀ ਇਹ ਲਫ਼ਜ਼
ਦੀ ਵਰਤੋਂ ਕਦੋਂ ਕਿੱਥੇ ਹੋਰ ਕਿਹੜੇ ਕਬੀਲਿਆਂ ਜਾਂ ਦੂਜਿਆਂ 'ਚ ਹੈ, ਕਿਉਂਕਿ ਇਹ ਇਕੱਲੀ ਜਿਹੜੀ ਜੇ ਪਹਿਲਾਂ ਸਿੰਘ ਦੀ ਗੱਲ ਕਰੀਏ ਤੇ ਸਿੰਘ ਲਫ਼ਜ਼ ਜ਼ਾਹਰ ਹੈ ਰਾਜਪੂਤ ਕਬੀਲਿਆਂ ਦਾ ਤਾਂ ਹਿੱਸਾ ਰਿਹਾ। ਈਵਨ ਜੇ ਤੁਸੀਂ ਨੇਪਾਲ ਦੇ ਵਿੱਚ ਜਿਹੜੇ ਗੁਰਖਾ ਨੇ ਉਹਨਾਂ ਦੇ ਵਿੱਚ ਵੀ ਤੁਹਾਨੂੰ ਅਮਰ ਸਿੰਘ ਥਾਪਾ, ਮਹਿੰਦਰ ਸਿੰਘ ਜਿਹੜਾ ਥਾਪਾ ਔਰ ਦੂਜੇ ਅੱਜ ਵੀ ਉਹਨਾਂ 'ਚ ਵੀ ਸਿੰਘ ਲਫ਼ਜ਼ ਦਾ ਚਲਨ ਹੈ। ਔਰ ਇਸ ਨੂੰ ਜੇ ਬਿਲਕੁਲ ਬੁੱਧ ਧਰਮ ਦੇ ਪੀਰੀਅਡ ਦੇ ਨਾਲ ਲੈ ਜਾਈਏ ਔਰ ਇਸ ਬਹੁਤ ਵਾਰ ਪਹਿਲਾਂ ਤਾਂ ਸਿੰਘ ਦੇ ਜੇ ਮਤਲਬ ਤੋਂ ਹੀ ਗੱਲ ਸ਼ੁਰੂ ਕਰੀਏ, ਵਰਤੋਂ ਤੋਂ ਬਾਅਦ ਦੀ ਗੱਲ ਹੈ। ਸਿੰਘ ਜਦੋਂ ਆਮ ਅਸੀਂ ਸ਼ੇਰ ਦੀ ਸੈਂਸ ਦੇ ਵਿੱਚ ਹੀ ਉਸ ਨੂੰ ਸਮੇਟ ਦਿੱਤਾ ਹੈ, ਕਿਉਂ ਜੀ ਇਹ, ਔਰ ਇਹਨੂੰ ਜਦੋਂ ਅਸੀਂ ਪੰਜਾਬੀ 'ਚ ਲਿਖਦੇ ਹਾਂ ਤੇ ਘੱਗੇ ਨਾਲ ਲਿਖਦੇ ਹਾਂ ਸਿੰਘ। ਜੇ ਤੁਸੀਂ ਹਿੰਦੀ ਦੇ ਵਿੱਚ ਜਾਂ ਦੂਸਰੀ ਸੰਸਕ੍ਰਿਤ ਜਾਂ ਦੂਸਰੇ ਉਹ ਸੀ ਲਿਖਦੇ ਨੇ ਹਾਹੇ ਦੇ ਨਾਲ, ਸੱਸੇ ਨੂੰ ਸਿਹਾਰੀ ਬਿੰਦੀ ਹਾਹਾ। ਔਰ ਅਸੀਂ ਜਿਹਨੂੰ ਸ਼ੇਰ ਕਹਿੰਦੇ ਹਾਂ, ਸਿੰਘ ਸ਼ੇਰ ਨੂੰ ਕਹਿੰਦੇ ਹਾਂ, ਉਹ ਸੀ ਸ਼ੇਰ ਦੇ ਲਈ ਲਫ਼ਜ਼ ਸੀ ਹੈ। ਜਦੋਂ ਅਸੀਂ ਸੀ ਵੀ, ਕਿਉਂਕਿ ਇਹ ਜਿਹੜੇ ਭੋਜਪੁਰ ਔਰ ਦੂਜੇ ਏਰੀਆ ਨੇ ਜਿੱਥੇ ਸ਼ ਦੀ ਥਾਂ ਸ ਕਿਹਾ ਜਾਂਦਾ ਉੱਥੇ ਸੀ ਕਹਿੰਦੇ ਨੇ, ਬਟ ਸੀ ਲਿਖਿਆ ਵੀ ਹਾਹੇ ਨਾਲ ਜਾਂਦਾ। ਹੁਣ ਜਦੋਂ ਅਸੀਂ ਨੇਟਿਵ ਲੈਂਗੁਏਜ ਦੇ ਵਿੱਚ ਥਰੋਨ ਜਿਸ ਦੇ ਉੱਤੇ ਬਾਦਸ਼ਾਹ ਬਹਿੰਦੇ ਨੇ ਉਹਦੇ ਲਈ ਜੇ ਲਫ਼ਜ਼ ਦੇਖੀਏ ਸੰਸਕ੍ਰਿਤ ਜਾਂ ਹਿੰਦੀ ਜਾਂ ਦੂਸਰੇ, ਉਹ ਹੈ ਸਿੰਘ ਆਸਨ, ਸਿੰਘ ਦਾ ਆਸਨ। ਹੁਣ ਸਿੰਘ ਰਾਇਲ ਹੈ, ਸਿੰਘ ਸੋਵਰਨ ਹੈ, ਬਾਦਸ਼ਾਹ ਨਾਲ ਵੀ ਉਹਦਾ ਤਾਲੁਕ ਹੈ। ਇਸ ਲਈ ਜਿੱਥੇ ਸਿੰਘ ਬੈਠਾ ਹੈ ਉਹ ਸਿੰਘਾਸਨ ਹੈ, ਸਿੰਘ ਦਾ ਆਸਨ। ਹੁਣ ਉੱਥੇ ਵੀ ਕ ਨਾਲ ਹੀ ਜਦੋਂ ਉਹ ਲਿਖਣਗੇ ਉਹ ਸਿੰਘਾਸਨ ਲਿਖਣਗੇ, ਹਾਹੇ ਨਾਲ ਲਿਖਣਗੇ, ਕਿਉਂਕਿ ਉਹਦਾ ਮਤਲਬ ਸੀ। ਹੁਣ ਸ਼ੇਰ ਇੱਕ ਪਾਸੇ ਜੰਗਲ ਦਾ ਬਾਦਸ਼ਾਹ ਹੋਣ ਦੇ ਨਾਤੇ ਅਸੀਂ ਬਣਾਇਆ ਹੋਇਆ ਬਾਦਸ਼ਾਹ, ਕਿਉਂਕਿ ਅਸੀਂ ਸਮਝਦੇ ਹਾਂ ਵੀ ਜੰਗਲ ਦੇ ਸਾਰੇ ਜਾਨਵਰਾਂ ਨਾਲੋਂ ਉਹ ਬੜਾ ਪਾਵਰਫੁਲ ਹੈ। ਹਾਲਾਂ ਕਈ ਵਾਰੀ ਜਿਹੜਾ ਪੈਕ ਆਫ ਵੋਲਵਸ ਹੈ ਇਕੱਠੇ ਹੋ ਕੇ ਪੈਣ, ਉਹ ਸ਼ੇਰ ਨੂੰ ਵੀ ਮਾਰ ਦਿੰਦੇ ਨੇ। ਤਾਕਤ ਪੱਖੋਂ ਹਾਥੀ ਦੇ ਕੋਲ ਤਾਕਤ ਹੈ, ਪਰ ਜਿਵੇਂ ਅਸਮਾਨ ਦੇ ਵਿੱਚ ਪੰਛੀਆਂ ਦਾ ਬਾਦਸ਼ਾਹ ਜੇ ਕੋਈ ਹੈ ਤੇ ਉਹ ਬਾਜ ਹੈ, ਫੈਲਕਨ ਹੈ, ਈਗਲ ਹੈ, ਹੌਕ ਹੈ, ਕਿ ਉਹਨੇ ਉਹ ਸਭ ਤੋਂ ਪਾਵਰਫੁਲ ਹੈ। ਤੇ ਸਮੁੰਦਰ ਦੇ ਵਿੱਚ ਜਦੋਂ ਕਿਸੇ ਨੂੰ ਪਾਵਰਫੁਲ ਮੰਨਿਆ ਜਾਂਦਾ ਹੈ, ਅਕਲਮੰਦ ਕੌਣ ਹੈ, ਉਹ ਤਾਂ ਡਾਲਫਿਨ ਮੱਛੀਆਂ ਦੀ ਗੱਲ ਹੈ, ਤੇ ਉਹ ਮਗਰਮੱਛ ਹੈ। ਔਰ ਇਸੇ ਲਈ ਅਸੀਂ ਜਦੋਂ ਬਾਜ ਔਰ ਸ਼ੇਰ ਜਿਹੜਾ ਜੰਗਲੀ ਔਰ ਮਗਰਮੱਛ ਦੀ ਗੱਲ ਕਰਾਂ, ਔਰ ਇਹੀ ਕਾਰਨ ਹੈ ਈਵਨ ਪਰਸ਼ੀਅਨ ਸੋਰਸਿਸ ਕਹਿੰਦੇ ਆ ਸਾਡੇ ਨੀਲੇ ਬਾਣੇ ਵਾਲੇ ਗੁਰੂ ਕੇ ਲਾਡਲੇ, ਫਾਰਸੀ ਦੇ ਵਿੱਚ ਇਸ ਦਾ ਮਤਲਬ ਮਗਰਮੱਛ ਹੈ। ਜਿਵੇਂ ਪਾਣੀ ਦੇ ਬਾਦਸ਼ਾਹ ਦੇ ਤੌਰ ਤੇ ਸਿੰਘ ਸਾਡੇ ਨਾਵਾਂ ਦੇ ਨਾਲ ਲੱਗਦਾ ਹੈ, ਔਰ ਬਾਜ ਜਿਹੜਾ ਸਾਡਾ ਸਤਿਗੁਰੂ ਬਾਜਾਂ ਵਾਲੇ ਨੇ ਅਸੀਂ ਉਹਨਾਂ ਨੂੰ ਯਾਦ ਕਰਦੇ। ਹੁਣ ਇਹਦੇ 'ਚ ਤਾਂ ਕੋਈ ਸ਼ੱਕ ਨਹੀਂ ਹੈ ਕਿ ਵੀ ਸਿੰਘ ਲਫ਼ਜ਼ ਜਿਹੜੇ ਵਾਰੀਅਰ ਕਬੀਲੇ ਸੀ, ਉਹ ਰਾਜਪੂਤ ਕਬੀਲੇ ਹੋਣ ਜਾਂ ਜਿਹੜੇ ਰਾਜਪੂਤ ਕਬੀਲਿਆਂ ਦੀ ਕੰਟੀਨਿਊਟੀ ਨੇਪਾਲ ਤੱਕ ਰਹੀ, ਜਾਂ ਈਵਨ ਜੇ ਹੁਣ ਉਹ ਬੋਰੇਨ ਸਿੰਘ ਜਿਹੜਾ ਉਹ ਠੱਗ ਆਦਮੀ ਮਨੀਪੁਰ ਦਾ ਚੀਫ ਮਿਨਿਸਟਰ ਹੈ, ਇਧਰੋਂ ਗਏ ਹੋਏ ਨੇ, ਇਹਦੀ ਬਦੌਲਤ ਹੈ। ਪਰ ਜ਼ਾਹਰ ਹੈ ਕਿ ਇਸ ਦਾ ਲਫ਼ਜ਼, ਇਹ ਲਫ਼ਜ਼ ਇਸ ਕਬੀਲੇ ਨਾਲ ਬਹਾਦਰੀ ਦੇ ਤੌਰ ਤੇ ਜੁੜਿਆ। ਹੁਣ ਗੱਲ ਕੌਰ ਦੀ ਕਰੀਏ। ਹੁਣ ਕੌਰ ਮੈਨੂੰ ਬਹੁਤ ਵਾਰੀ ਲੱਗਦਾ ਹੁੰਦਾ ਵੀ ਜਦੋਂ ਅਸੀਂ ਇਹ ਮਹਾਰਾਜਾ ਰਣਜੀਤ ਸਿੰਘ ਦੇ ਵੱਡੇ ਬੇਟੇ ਦੇ ਨਾਂ ਨਾਲ ਪੜ੍ਹਨਾ ਵੀ ਟਿੱਕਾ ਖੜਗ ਸਿੰਘ, ਤੇ ਮੈਨੂੰ ਲੱਗਣਾ ਕਿ ਵੀ ਜਾਂ ਹੋਰ ਵੀ ਕਿਸੇ ਬਾਰੇ ਟਿੱਕਾ ਮਧੂਸੂਦਨ ਸਿੰਘ ਬੇਦੀ ਖਾਨਦਾਨ ਦਾ ਸੀ। ਤੇ ਫਿਰ ਜਿਹੜਾ ਯੰਗੈਸਟ ਹੁੰਦਾ ਉਹਨਾਂ ਨੂੰ ਕੰਵਰ ਕਹਿੰਦੇ ਨੇ, ਪ੍ਰਿੰਸ। ਟਿੱਕਾ ਕਰਾਊਨ ਪ੍ਰਿੰਸ ਹੈ ਕਿ ਵੀ ਜਿਸ ਦੇ ਨੇ ਫਰਦਰ ਪ੍ਰਿੰਸ ਬਣਨਾ ਹੈ, ਔਰ ਕੌਰ ਕੰਵਰ ਪ੍ਰਿੰਸ ਹੈ ਜਿਹੜਾ ਸਭ ਤੋਂ ਯੰਗੈਸਟ ਹੈ। ਸੋ ਜੇ ਤੁਸੀਂ ਈਵਨ ਜਿਹੜੇ ਰੂਲਰ ਰਾਜਪੂਤ ਕਬੀਲੇ ਇਸ ਰਾਜਪੂਤਾਨੇ ਦੇ ਰਹੇ ਨੇ, ਉਹਨਾਂ ਦੇ ਵਿੱਚ ਜਿਹੜਾ ਇੱਕ ਤਾਂ ਸਿੰਘ ਹੈ ਹੀ ਹੈ, ਉਹਨਾਂ ਦਾ ਫੈਮਿਲੀ ਨੇਮ ਹੈ, ਬਾਦਸ਼ਾਹ ਬਣਿਆ। ਜਿਹੜਾ ਯੰਗੈਸਟ ਹੁੰਦਾ, ਜਿਹੜਾ ਪ੍ਰਿੰਸ ਹੈ, ਉਸ ਦੇ ਲਈ ਲਫ਼ਜ਼ ਕੰਵਰ ਔਰ ਕਈ ਥਾਂ ਤੇ ਕੌਰ ਵੀ ਇਸਤੇਮਾਲ ਹੁੰਦਾ ਸੀ। ਸੋ ਇਹ ਵੀ ਇੱਕ ਇਹ ਨਹੀਂ ਹੈ ਵੀ ਕੌਰ ਦਾ ਇਸਤੇਮਾਲ ਨਹੀਂ ਹੈ। ਹੁਣ ਜਦੋਂ 10ਵੇਂ ਪਾਤਸ਼ਾਹ ਨੇ ਇਹਨਾਂ ਦੋਨਾਂ ਲਫ਼ਜ਼ਾਂ ਨੂੰ ਚੁਣਿਆ ਕਿ ਭਾਈ ਹਰ ਸਿੱਖ, ਜਦੋਂ ਉਹਨਾਂ ਨੂੰ ਇਹ ਆਦੇਸ਼ ਦਿੱਤਾ ਕਿ ਅੱਜ ਤੋਂ ਤੁਹਾਡੀ ਕੁਲ ਨਾਸ, ਕਰਮ ਨਾਸ, ਕਿਰਤ ਨਾਸ, ਵਰਣ ਨਾਸ, ਧਰਮ ਨਾਸ, ਤੁਸੀਂ ਖਾਲਸਾ ਹੋ, ਤੇ ਆਈਡੈਂਟੀਟੀ ਤੁਹਾਡੀ ਸਿੰਘ, ਉਹਨਾਂ ਨੇ ਖੁਦ ਵੀ ਸਿੰਘ ਨਾਂ ਧਾਰਨ ਕੀਤਾ।
ਉਹਨਾਂ ਦਾ ਪਹਿਲਾ ਨਾਮ 10ਵੇਂ ਪਾਤਸ਼ਾਹ ਦਾ ਗੋਬਿੰਦ ਰਾਏ ਹੈ। ਬੇਸ਼ੱਕ ਰਾਏ ਵੀ ਰਾਇਲ ਹੈ, ਜਦੋਂ ਅਸੀਂ ਕਹਿੰਦੇ ਹਾਂ ਅਸੀਂ ਹਰ ਰਾਏ ਸਾਹਿਬ ਵੀ ਜਦੋਂ ਕਹਿੰਦੇ ਆ ਰਾਇਲ ਦੀ ਸੈਂਸ ਹੀ ਹੁੰਦਾ ਹੈ, ਲੇਕਿਨ ਗੋਬਿੰਦ ਰਾਏ ਤੋਂ ਗੋਬਿੰਦ ਸਿੰਘ ਬਣੇ। ਔਰ ਜ਼ਾਹਰ ਹੈ ਕਿ ਸਿੰਘਾਂ ਦੇ ਨਾਲ ਭਾਈ ਦਿਆਲ ਸਿੰਘ, ਧਰਮ ਸਿੰਘ, ਹਿੰਮਤ ਸਿੰਘ, ਮੋਹਕਮ ਸਿੰਘ, ਸਾਹਿਬ ਸਿੰਘ ਇਹ ਨਾਂ ਜੁੜੇ। ਅੱਛਾ, ਅੰਮ੍ਰਿਤ ਛਕਾਉਣ ਤੋਂ ਬਾਅਦ ਹੁਣ ਔਰਤ ਦੇ ਰੁਤਬੇ ਦਾਇਰੇ ਬਾਰੇ ਬਹੁਤ ਸਾਰੀ ਗੱਲ ਹੁੰਦੀ ਹੈ, ਉਹ ਵਿਸ਼ਾ ਨਹੀਂ ਹੈ ਇਸ ਦਾ। ਹਰ ਸਿੱਖ ਬੀਬੀ ਦੇ ਲਈ ਜਿਹੜੀ ਅੰਮ੍ਰਿਤ ਛਕਦੀ ਸੀ, ਬਾਅਦ ਦੇ ਵਿੱਚ ਤਾਂ ਇਹ ਹੋਇਆ ਵੀ ਜਿਹੜਾ ਵੀ ਸਿੱਖ ਘਰ ਦੇ ਵਿੱਚ ਜੰਮਿਆ ਮੁੰਡਾ ਉਹਦੇ ਨਾਂ ਨਾਲ ਸਿੰਘ ਲੱਗਣਾ, ਜਿਹੜਾ ਬੱਚੀ ਆ ਉਹਦੇ ਨਾਂ ਨਾਲ ਕੌਰ ਲੱਗਣਾ। ਪਰ ਕੌਰ ਦਾ ਮਤਲਬ ਜਦੋਂ ਬਿਆਨਿਆ ਗਿਆ ਤਾਂ ਪ੍ਰਿੰਸ ਸੀ। ਬੇਸ਼ੱਕ ਅੱਜ ਅਸੀਂ ਉਹਨੂੰ ਪ੍ਰਿੰਸੈਸ ਕਹਿੰਦੇ ਹਾਂ ਕਿ ਭਾਈ ਸਭ ਤੋਂ ਲਾਡਲਾ ਪ੍ਰਿੰਸ, ਜਿਹੜਾ ਹਮੇਸ਼ਾ ਜਿਵੇਂ ਯੰਗੈਸਟ ਬੱਚਾ ਲਾਡਲਾ ਹੁੰਦਾ ਇਵੇਂ ਹੀ ਪ੍ਰਿੰਸ ਦੇ। ਸੋ ਇਹ ਦੋਵੇਂ ਲਫ਼ਜ਼ ਸਿੰਘ ਔਰ ਕੌਰ ਸਿੱਖੀ ਦੇ ਲਈ ਤਾਂ ਸਾਡੇ ਇਨਸੈਪਰੇਬਲ ਨੇ। ਹੁਣ ਰਹਿ ਗਈ ਜਿਹੜੇ ਕਬੀਲੇ ਆਲਰੇਡੀ ਯੂਜ਼ ਕਰਦੇ ਸੀ ਉਹ ਕਰਦੇ ਨੇ ਜਾਂ ਨਵੇਂ ਕੋਈ ਕਰਨ ਲੱਗ ਗਏ। ਹੁਣ ਔਰਤਾਂ ਕਿਉਂ ਕਰਦੀਆਂ? ਹੁਣ ਮੈਨੂੰ ਯਾਦ ਹੈ ਕਿ ਮੈਂ 80s ਦੇ ਵਿੱਚ ਜਦੋਂ ਆਇਆ, ਜਿੱਥੇ ਮੈਂ ਰੁਕਿਆ ਕੈਲੀਫੋਰਨੀਆ 'ਚ, ਉਹਨਾਂ ਨੇ, ਕਿਉਂਕਿ ਜਦੋਂ ਤੁਸੀਂ ਸਿਟੀਜ਼ਨ ਬਣਦੇ ਹੋ ਤੇ ਤੁਹਾਡੇ ਕੋਲ ਨਾਂ ਚੋਇਸ ਹੁੰਦੀ ਹੈ ਵੀ ਤੁਸੀਂ ਆਪਣਾ ਨਾਂ ਬਦਲ ਸਕਦੇ ਹੋ। ਔਰ ਉਹਨਾਂ ਦਾ ਨਾਂ ਜਿਹੜਾ ਸੀ, ਉਹਨਾਂ ਦਾ ਬੇਸ਼ੱਕ ਕੌਰ ਸੀ, ਜੇ ਮੰਨ ਲਓ ਮੈਂ ਠੀਕ ਨਾਂ ਨਹੀਂ ਦੱਸਾਂਗਾ, ਸੁਖਜਿੰਦਰ ਕੌਰ ਸੀ, ਉਹਨਾਂ ਨੇ ਆਪਣਾ ਨਾਂ ਬਦਲ ਕੇ ਸੁਖਜਿੰਦਰ ਕੌਰ ਸਿੰਘ ਰੱਖਿਆ। ਤੇ ਮੈਂ ਉਹਨਾਂ ਨੂੰ ਪੁੱਛਿਆ, ਮੈਂ ਕਿਹਾ ਭੈਣ ਜੀ ਇਹ ਕਿਉਂ? ਕਹਿੰਦੇ ਵੀ ਪ੍ਰੋਬਲਮ ਇਹ ਹੁੰਦੀ ਹੈ ਕਿ ਵੀ ਉਹਨਾਂ ਦੇ ਹਸਬੈਂਡ ਦਾ ਲਾਸਟ ਨੇਮ ਜ਼ਾਹਰ ਹੈ ਸਿੰਘ ਹੈ, ਵੀ ਇੱਥੇ ਬਹੁਤ ਵਾਰੀ ਜਦੋਂ ਤੁਸੀਂ ਅਪਲਾਈ ਕਰਦੇ ਹੋ ਕਈ ਚੀਜ਼ਾਂ ਲਈ ਜਾਂ ਦੂਜਿਆਂ ਲਈ, ਤੇ ਉਹਨਾਂ ਨੂੰ ਇਹ ਹੁੰਦਾ ਹੈ ਕਿ ਵੀ ਜਿਹੜਾ ਲਾਸਟ ਨੇਮ ਹੈ ਹਸਬੈਂਡ ਦਾ ਉਹੀ ਔਰਤ ਦਾ ਲਾਸਟ ਨੇਮ ਹੋਏਗਾ। ਤਾਂ ਜਦੋਂ ਅਸੀਂ ਕੌਰ ਹੈ ਤੇ ਉਧਰ ਸਿੰਘ ਹੈ ਤਾਂ ਕਈ ਵਾਰੀ ਸਾਨੂੰ ਉਹ ਐਕਸਟਰਾ ਪ੍ਰੂਫ ਮੰਗਦੇ ਨੇ ਕਿ ਜੀ ਤੁਸੀਂ ਕਿਵੇਂ ਕਰੋ, ਇਸ ਲਈ ਅਸੀਂ ਸਿੰਘ ਨਾਲ ਲਾ ਲਿਆ ਕਿ ਵੀ ਇਹ ਰਹਿ ਹੀ ਨਾ ਗੱਲ। ਸੋ ਮੈਂ ਸਮਝਦਾ ਵੀ ਇਹ ਜਿਵੇਂ ਇਹਨਾਂ ਨੇ ਜ਼ਿਕਰ ਕੀਤਾ ਹੈ ਸਬਰੀਨਾ ਸਿੰਘ ਦਾ, ਦੋ ਹੀ ਰੀਜ਼ਨ ਹੋ ਸਕਦੇ ਨੇ। ਇੱਕ ਤਾਂ ਕਈ ਵਾਰ ਇਹ ਵੀ ਹੁੰਦਾ ਹੈ ਕਿ ਵੀ ਉਹਦਾ ਆਪਣਾ ਨਾਂ ਸਬਰੀਨਾ ਹੋਏ, ਤੇ ਜੇ ਉਹ ਮੈਰਿਡ ਵੂਮਨ ਹੈ ਉਹ ਕਿਸੇ ਸਿੰਘ ਨਾਲ ਵਿਆਹੀ ਹੋਏ, ਜ਼ਰੂਰੀ ਨਹੀਂ ਉਹ ਸਿੱਖ ਹੋਏ। ਦੂਜਾ ਉਹਦਾ ਲਾਸਟ ਨੇਮ ਵੀ ਜਿਹੜਾ ਉਹ ਸਿੰਘ ਹੋ ਸਕਦਾ। ਔਰ ਕਈ ਵਾਰ ਇਹੀ ਹੈ ਕਿ ਵੀ ਉਹਨਾਂ ਦੇ ਨਾਂ ਇੱਥੇ ਕੋਈ ਵੀ ਆਪਣਾ ਕਿਸੇ ਕਿਸਮ ਦਾ ਚੁਣ ਸਕਦਾ, ਕਿਸੇ ਦੀ ਇੰਡੀਵਿਜੂਅਲ ਚੋਇਸ ਵੀ ਹੋ ਸਕਦੀ ਹੈ। ਸੋ ਕੁੱਲ ਮਿਲਾ ਕੇ ਸਿੱਖਾਂ ਦੇ ਲਈ, ਹਾਂ ਇਹਦੇ ਤੇ ਸ਼ਾਇਦ ਖੁਸ਼ਵੰਤ ਸਿੰਘ ਦੀ ਟੇਕ ਹੀ ਸੀ, ਉਹਨੇ ਕਿਹਾ ਕਿ ਜੀ ਹਰ ਸਿੱਖ ਦੇ ਘਰ 'ਚ ਜੰਮਿਆ ਤਾਂ ਸਿੰਘ ਤੇ ਕੌਰ ਹੈ, ਉਹਨੂੰ ਤਾਂ ਕਿਸੇ ਤੋਂ ਸਰਟੀਫਿਕੇਟ ਲੈਣ ਦੀ ਲੋੜ ਨਹੀਂ। ਹਾਂ ਦੂਸਰਾ ਜੇ ਕੋਈ ਆਪਣੇ ਨਾਂ ਨਾਲ ਸਿੰਘ ਜਾਂ ਕੌਰ ਲਿਖਦਾ ਤਾਂ ਉਹਨੂੰ ਸਾਬਤ ਕਰਨਾ ਪਏਗਾ ਵੀ ਉਹ ਕਿਹੜੇ ਪਾਸਿਓਂ ਸਿੰਘ ਹੈ। ਸੋ ਬਹੁਤ ਬਹੁਤ ਸ਼ੁਕਰੀਆ ਵੀਰ ਗੁਰਦੀਪ ਸਿੰਘ ਜੀ ਦਾ। ਪਰ ਅਸੀਂ ਇਸ ਮੁੱਦੇ ਤੇ ਆਪਣੇ ਵਿਊਅਰਸ ਦੀ ਜਿਹੜੀ ਹੋਰ ਵੀ ਇਨਪੁਟ ਚਾਹਾਂਗੇ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਅਥਲੇ ਨੇ ਬ੍ਰੇਕ ਵਿਊਅਰਸ, ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਆ ਆਫਟਰ ਦਿਸ ਸ਼ਾਰਟ ਬ੍ਰੇਕ। ਸਿਗਨੇਚਰ ਟਰੱਕ ਸਰਵਿਸ ਰਾਊਟ 81 ਉੱਤੇ ਐਗਜ਼ਿਟ 235 ਤੇ ਟਰੱਕਰ ਵੀਰਾਂ ਲਈ 24 ਘੰਟੇ ਰੋਡ ਸਰਵਿਸ ਦੀ ਸੁਵਿਧਾ ਮੌਜੂਦ। ਹੈਵੀ ਡਿਊਟੀ ਰਿਪੇਅਰ, ਆਇਲ ਚੇਂਜ, ਪੁਰਾਣੇ ਅਤੇ ਨਵੇਂ ਟਾਇਰ, ਕੰਪਿਊਟਰ ਡਾਇਗਨੋਸਟਿਕ, DPF ਕਲੀਨਿੰਗ, ਬ੍ਰੇਕ ਸਰਵਿਸ ਜਾਂ ਰਸਤੇ ਵਿੱਚ ਆਈ ਹਰ ਤਰ੍ਹਾਂ ਦੀ ਰਿਪੇਅਰ ਪ੍ਰੋਫੈਸ਼ਨਲ ਟੀਮ ਵੱਲੋਂ ਕੀਤੀ ਜਾਂਦੀ ਹੈ। ਬ੍ਰੇਕਫਾਸਟ, ਲੰਚ ਅਤੇ ਡਿਨਰ ਲਈ ਪੰਜਾਬੀ ਢਾਬੇ ਦਾ ਆਨੰਦ ਵੀ ਮਾਣੋ। ਡਰਾਈਵਰ ਅਤੇ ਟਰੱਕ ਆਪਰੇਟਰ ਵੀਰ ਡਿਸਪੈਚ ਦੀ ਸਰਵਿਸ ਲਈ ਸਾਡੇ ਨਾਲ ਸੰਪਰਕ ਕਰਨ। ਸਿਗਨੇਚਰ ਟਰੱਕ ਸਰਵਿਸ 58 ਟ੍ਰਾਇੰਗਲ ਡਰਾਈਵ, ਵੇਅਰਸ ਕੇਵ, ਵਰਜੀਨੀਆ 24486। ਜੋ ਵਾਪਰਦਾ ਹੈ ਉਹ ਦਿਸਦਾ ਹੈ, ਉਸ ਦੇ ਪਿੱਛੇ ਬੜਾ ਕੁਝ ਅਣਦਿਸਿਆ ਰਹਿੰਦਾ ਹੈ। ਉਸ ਸੱਚ ਨੂੰ ਉਜਾਗਰ ਕਰਨ ਲਈ ਮੈਂ ਸੁਖਵਿੰਦਰ ਸਿੰਘ ਆ ਰਿਹਾ ਖਾਸ ਪ੍ਰੋਗਰਾਮ ਦਾ ਫਾਲਟ ਲਾਈਨਸ ਲੈ ਕੇ TV 84 ਤੇ ਸੋਮਵਾਰ ਤੋਂ ਸ਼ੁੱਕਰਵਾਰ ਰਾਤ 9:30 ਵਜੇ। ਵਿਊਅਰਸ ਵੈਲਕਮ ਬੈਕ ਟੂ ਪ੍ਰੋਗਰਾਮ। ਸੋ ਵਿਊਅਰਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਸ਼੍ਰੀ ਦਰਬਾਰ ਸਾਹਿਬ ਤੋਂ ਗੁਰਬਾਣੀ ਕੀਰਤਨ ਦੇ ਬ੍ਰੌਡਕਾਸਟ ਸੰਬੰਧੀ ਵਿਵਾਦ ਜਿਹੜਾ ਉਹ ਥੰਮਣ ਦਾ ਨਾਂ ਨਹੀਂ ਲੈ ਰਿਹਾ। ਬਹੁਤ ਸਾਰੀ ਨੁਟੰਕੀ ਕਰਨ ਤੋਂ ਬਾਅਦ ਇਉਂ ਜਾਪਦਾ ਹੈ ਕਿ ਸ਼੍ਰੋਮਣੀ ਕਮੇਟੀ ਵੱਲੋਂ PTC ਨੂੰ ਹੀ ਗੁਰਬਾਣੀ ਕੀਰਤਨ ਜਾਰੀ ਰੱਖਣ ਲਈ ਕਿਹਾ ਜਾਵੇਗਾ। ਸੋ ਇਸ ਸੰਬੰਧੀ ਅਕਾਲ ਤਖਤ ਸਾਹਿਬ ਦੇ ਜਿਹੜੇ ਨਵੇਂ ਥਾਪੇ ਜਥੇਦਾਰ ਨੂੰ ਵੀ ਵਰਤਿਆ ਜਾ ਰਿਹਾ ਹੈ। ਸੋ ਇਸ ਵਰਤਾਰੇ ਸੰਬੰਧੀ ਹੀ ਪੰਜਾਬੀ ਜ਼ੁਬਾਨ ਦਾ ਅਖਾਣ ਹੈ, ਪਹੁੰਚੋ ਕੇ ਖੋਤੀ ਬੋਰਡ ਥੱਲੇ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬੜੇ ਰਹਿਣਾ। ਦੇਖਣ ਸੁਣ ਲਿਆ ਨਿਕਲੇ ਤੋਂ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ?
ਦੇਖੋ ਜਿਹੜੇ ਵੀਰ ਭੈਣਾਂ ਸਾਡੇ ਨਾਲ ਫੇਸਬੁੱਕ ਰਾਹੀਂ ਜੁੜੇ ਨੇ ਉਹਨਾਂ ਦੀ ਸਾਂਝ ਅਸੀਂ ਪਾਉਂਦੇ ਹਾਂ। ਵੀਰ ਬੌਬ ਸਿੰਘ ਲਿਖਦੇ ਨੇ ਕਿ ਅੱਜ ਜਿੱਥੇ ਮਣੀਪੁਰ ਸ਼ਹਿਰ ਤਰਾਸਦੀ ਉੱਤੇ ਖੜਾ ਹੈ, 1984 ਵਿੱਚ ਸਿੱਖ ਕੌਮ ਖੜੀ ਸੀ, ਕੋਈ ਮਦਦ ਕਰਨ ਵਾਲਾ ਨਹੀਂ ਸੀ। ਜਿੱਥੇ ਵੀ ਇਹੋ ਜਿਹਾ ਨਰਸੰਹਾਰ ਹੁੰਦਾ ਹੈ ਬਹੁਤ ਮੰਦਭਾਗਾ ਹੈ। ਇਨਸਾਨ ਹੀ ਇਨਸਾਨ ਵਾਸਤੇ ਜਾਨਵਰ ਦਾ ਰੂਪ ਧਾਰ ਲੈਂਦਾ ਹੈ ਤਾਂ ਬਚਾਉਣ ਵਾਲਾ ਕੌਣ? ਸ਼ੁਕਰ ਹੈ ਅਸੀਂ ਕਿਸੇ ਦੀ ਇੱਜ਼ਤ ਰੱਖਣ ਵਾਲਿਆਂ ਦੀ ਕੌਮ ਵਿੱਚ ਜਨਮ ਲਿਆ। ਬਿਲਕੁਲ ਤੁਸੀਂ ਠੀਕ ਫਰਮਾਇਆ ਬੌਬ ਸਿੰਘ ਜੀ। ਜਗਤਾਰ ਸਿੰਘ ਜੌਲ ਕਹਿੰਦੇ ਨੇ ਡਾਕਟਰ ਸਾਹਿਬ ਮਣੀਪੁਰ ਦੀ ਵੀਡੀਓ ਨੇ ਤਾਂ 84 ਚੇਤੇ ਕਰਵਾ ਦਿੱਤਾ। ਡਾਕਟਰ ਸਾਹਿਬ ਅਸੀਂ ਬੁਕਾਰੋ ਲਾਗੇ ਰਹਿੰਦੇ ਹਾਂ, ਉਦੋਂ ਵੀ ਇਹੋ ਕੁਝ ਹੋਇਆ ਸੀ। ਜੋ ਸਿੱਖ ਖਾਲਿਸਤਾਨ ਦਾ ਵਿਰੋਧ ਕਰਦੇ ਨੇ ਉਹ ਵੇਖ ਲੈਣ ਇਹਨਾਂ ਦਾ ਕਲਚਰ। ਹੁਣ ਬੁਕਾਰੋ ਦੇ ਵਿੱਚ ਜਿਉਂਦੇ ਸਿੱਖ ਇੰਜੀਨੀਅਰ ਵਰਕਰ ਭੱਠੀਆਂ ਦੇ ਵਿੱਚ ਸੁੱਟ ਦਿੱਤੇ ਗਏ ਸੀ। ਔਰ ਬਹੁਤ ਕਿਉਂਕਿ ਬਹੁਤ ਵਾਰ ਦਿੱਲੀ ਕਾਨਪੁਰ ਦਾ ਹੀ ਜ਼ਿਕਰ ਹੁੰਦਾ ਹੈ, ਬੁਕਾਰੋ ਦੇ ਵਿੱਚ ਵਰਸਟ ਔਰ ਬਿਲਕੁਲ ਜੋ ਮਣੀਪੁਰ ਦੀਆਂ ਘਟਨਾਵਾਂ ਨੇ ਇਸ ਕਿਸਮ ਦੀਆਂ ਵੀ ਬਹੁਤ ਸਾਰੀਆਂ ਘਟਨਾਵਾਂ ਲੈ ਕੇ ਆਉਂਦੀਆਂ ਨੇ। ਹਾਂਜੀ, ਪ੍ਰਭਦਿਆਲ ਸਿੰਘ ਹੋਰਾਂ ਨੇ ਫਤਿਹ ਬੁਲਾਈ ਹੈ, ਦਵਿੰਦਰ ਸੰਧੂ ਹੋਰਾਂ ਨੇ, ਜਸਬੀਰ ਸਿੰਘ, ਬੌਬ ਸਿੰਘ ਫਿਰ ਲਿਖਦੇ ਨੇ ਜਦੋਂ ਪੰਜਾਬ ਦੀ ਲੋੜ ਬਨਾਮ ਪੰਜਾਬ ਨੂੰ ਲੋੜ, माटी को पुतरा कैसे नचत है, देखै देखै सुनै बोलै दौड़ियो फिरत है रहाओ, जब कछ पावै तब गर्भ करत है, गई तब रोवन लगत है। ये शब्द सिर्फ पढ़न ਲਈ ਹੀ ਨਹੀਂ ਉਚਾਰੇ ਹੋਏ, ਇਹਨਾਂ ਨੂੰ ਸਮਝਣਾ ਵੀ ਹੈ। ਮਾਇਆ ਦੀ ਜੀਵਨ 'ਚ ਬਹੁਤ ਲੋੜ ਹੁੰਦੀ ਹੈ ਪਰ ਮਾਇਆ ਹੀ ਸਭ ਕੁਝ ਨਹੀਂ ਹੈ। ਮਾਇਆ ਦਾ ਆਉਣ ਜਾਣ ਲੱਗਾ ਰਹਿੰਦਾ ਹੈ। ਆਈ ਤੇ ਘਮੰਡ ਨਹੀਂ ਕਰਨਾ ਚਾਹੀਦਾ ਤੇ ਗਈ ਤੇ ਦੁੱਖ ਨਹੀਂ ਹੋਣਾ ਚਾਹੀਦਾ। ਹਰ ਹਾਲਤ 'ਚ ਵਾਹਿਗੁਰੂ ਦਾ ਸ਼ੁਕਰਾਨਾ ਕਰਨਾ ਹੀ ਗੁਰਮਤਿ ਹੈ। ਜੇਕਰ ਜਿਉਂਦੇ ਹਾਂ ਤਾਂ ਮਾਇਆ ਵੀ ਆ ਜਾਏਗੀ। ਬਿਲਕੁਲ, ਮਾਇਆ ਆਉਣ ਤੇ ਆਪਣੀ ਧੌਣ 'ਚ ਕੀਲਾ ਨਾ ਫਸਾ ਕੇ ਤੁਰਿਆ ਕਰੀਏ ਤੇ ਗਈ ਤੇ ਚੀਕ ਚਿਹਾੜਾ ਨਾ ਪਾਇਆ ਕਰੀਏ। ਆਪਣੀ ਸੈਂਸਿਟੀਵਿਟੀ ਤੇ ਕਾਬੂ ਪਾਉਣਾ ਵੀ ਜ਼ਰੂਰੀ ਹੈ। ਹਰ ਤਰ੍ਹਾਂ ਦੇ ਮਾੜੇ ਚੰਗੇ ਹਾਲਾਤਾਂ 'ਚ ਇੱਕੋ ਜਿਹਾ ਰਿਹਾ ਕਰੀਏ। ਰੱਬ ਤੇ ਭਰੋਸਾ ਹਮੇਸ਼ਾ ਰੱਖੀਏ ਤਾਂ ਹੀ ਪਹਿਲਾਂ ਤੋਂ ਵੀ ਤਕੜੇ ਹੋ ਕੇ ਨਿਕਲਾਂਗੇ ਹਰੇਕ ਦਿੱਕਤ 'ਚੋਂ। ਸਾਡੇ ਬਜ਼ੁਰਗ ਜੰਗਲਾਂ 'ਚ ਰਹਿੰਦੇ ਰਹੇ, ਆਪਾਂ ਤਾਂ ਆਰਥਿਕ ਤੌਰ ਤੇ ਉਹਨਾਂ ਤੋਂ ਕਿਤੇ ਉੱਤੇ ਬੈਠੇ ਹਾਂ। ਗੁਰੂ ਮਹਾਰਾਜ ਤੇ ਭਰੋਸਾ ਹੀ ਸਾਨੂੰ ਲੋਕ ਅਤੇ ਪਰਲੋਕ 'ਚੋਂ ਪਾਰ ਲੰਘਾਵੇਗਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੌਬ ਸਿੰਘ ਜੀ ਜੋ ਤੁਸੀਂ ਕਿਹਾ ਇਹ ਮੈਂ ਸਮਝਦਾ ਵੀ ਅੱਜ ਦਾ ਸਾਡਾ ਵਿਚਾਰ ਹੀ ਹੈ ਰੂਹਾਨੀਅਤ ਦਾ, ਇਹਦੇ 'ਚ ਕੁਝ ਵੀ ਐਡ ਨਹੀਂ ਕੀਤਾ ਜਾ ਸਕਦਾ। ਔਰ ਇਹੀ ਹੈ ਕਿ ਬਈ ਜੋ ਸਾਨੂੰ ਮਿਲਿਆ ਉਸ ਦੇ ਵਿੱਚ ਸ਼ੁਕਰਗੁਜ਼ਾਰੀ 'ਚ ਰਹੀਏ ਔਰ ਅਕਾਲ ਪੁਰਖ ਦਾ ਸ਼ੁਕਰ ਕਰੀਏ। ਜੇ ਕੋਈ ਚਲੇ ਵੀ ਜਾਂਦਾ ਹੈ ਤਾਂ ਫਿਰ ਵੀ ਇਹ ਹੋਇਆ ਕਿ ਭਾਈ ਜੋ ਗੁਰੂ ਨੇ ਦਿੱਤਾ ਸੀ ਉਸ ਨੇ ਲੈ ਲਿਆ। ਪ੍ਰਭ ਕੀ ਆਗਿਆ ਮਾਨੇ ਮਾਥੇ, ਉਸ ਤੇ ਚੌਗਣ ਕਰੇ ਨਿਹਾਲ, ਨਾਨਕ ਸਾਹਿਬ ਸਦਾ ਦਿਆਲ। ਰਾਣਾ ਐਮ ਖੁਸ਼ਨੂਦ ਲਿਖਦੇ ਨੇ ਮਾਸ਼ਾਅੱਲਾ ਡਾਕਟਰ ਸਾਹਿਬ ਐਂਡ ਸਿਸਟਰ ਨੀਲਮ ਜ਼ਿੰਦਾਬਾਦ, ਬਹੁਤ ਸ਼ੁਕਰੀਆ। ਹਰਮਿੰਦਰ ਸਿੰਘ, ਦੀਪ ਸਿੰਘ, ਹਰਿੰਦਰ ਮੱਲੀ, ਜਸਬੀਰ ਸਿੰਘ, ਸੋਹਣ ਸਿੰਘ ਮੱਲੀ, ਇਹਨਾਂ ਦਾ ਸਭ ਦਾ ਸ਼ੁਕਰੀਆ। ਬੌਬ ਸਿੰਘ ਅੱਜ ਪੂਰੇ ਰੌਂਚ ਨੇ ਲਿਖਣ ਦੇ ਔਰ ਉਹਨਾਂ ਨੇ ਹੋਰ ਮੈਸੇਜ ਲਿਖਿਆ। ਹੁਣ ਅਸੀਂ ਪਾਬੰਦੀ ਲਾ ਦੇਣੀ ਹੈ ਇਹਨਾਂ ਦੀ, ਛੋਟੀ ਕਰ ਦਿਆ ਕਰ। ਹਾਂਜੀ, ਛੋਟੀ ਲਿਖਿਆ ਕਰ। ਡਾਕਟਰ ਸਾਹਿਬ ਅੱਜ ਕਈ ਥਾਂ ਪੰਜਾਬ ਦੇ ਹੜ੍ਹ ਪੀੜਤ ਇਲਾਕਿਆਂ ਵਿੱਚ ਸੇਵਾ ਕਰ ਰਹੇ ਖਾਲਸਿਆਂ ਹੱਥੋਂ ਰੋਟੀ ਪਾਣੀ ਆਦਿ ਲੈਂਦਿਆਂ ਕਈਆਂ ਨੂੰ ਦੋਹਾਂ ਹੱਥਾਂ ਨਾਲ ਲੈਂਦਿਆਂ ਤੇ ਰੱਬ ਦਾ ਸ਼ੁਕਰਾਨਾ ਕਰਦਿਆਂ ਦੇਖਿਆ। ਅੱਜ ਰੋਟੀ ਦੀ ਅਹਿਮੀਅਤ ਬਾਰੇ ਕੁਝ ਅਲਫਾਜ਼ ਆਪ ਜੀ ਦੇ ਰਾਹੀਂ ਸਰੋਤਿਆਂ ਨਾਲ ਸਾਂਝੇ ਕਰਾਂਗਾ ਕਿ ਰੋਟੀ ਖਾਣ ਨਾਲੋਂ ਵਕਤ ਬਣਾਉਣ ਵਿੱਚ ਲੱਗਦਾ ਹੈ, ਬਣਾਉਣ ਤੋਂ ਜ਼ਿਆਦਾ ਕਮਾਉਣ ਨੂੰ ਲੱਗਦਾ ਹੈ, ਕਮਾਉਣ ਤੋਂ ਜ਼ਿਆਦਾ ਉਗਾਉਣ ਨੂੰ ਲੱਗਦਾ ਹੈ। ਸੋ ਰੋਟੀ ਖੁਸ਼ ਹੋ ਕੇ ਖਾਓ ਤੇ ਖਾ ਕੇ ਸ਼ੁਕਰੀਆ ਜ਼ਰੂਰ ਕਰੋ, ਕਮਾਉਣ ਵਾਲੇ ਦਾ ਵੀ, ਬਣਾਉਣ ਵਾਲੇ ਦਾ ਵੀ ਤੇ ਉਗਾਉਣ ਵਾਲੇ ਦਾ ਵੀ। ਅੱਜ ਯਾਦ ਆਉਂਦੇ ਹਨ ਆਪਣੇ ਦਾਦੇ ਬਾਬੇ ਜੋ ਹਮੇਸ਼ਾ ਪ੍ਰਸ਼ਾਦਾ ਛਕਣ ਤੋਂ ਪਹਿਲਾਂ ਰੱਬ ਦਾ ਸ਼ੁਕਰੀਆ ਅਦਾ ਕਰਦੇ ਸਨ। ਇਨਫੈਕਟ ਦੇਖੋ ਅਸੀਂ ਜਿਹੜੀ ਗੁਰੂ ਕੀ ਦੇਗ ਹੈ ਉਸ ਦੇ ਲਈ ਲਫ਼ਜ਼ ਪ੍ਰਸਾਦ ਹੈ, ਸੰਸਕ੍ਰਿਤ ਦਾ ਲਫ਼ਜ਼ ਹੈ ਪ੍ਰਸਾਦ ਦਾ ਮਤਲਬ ਕਿਰਪਾ, ਗ੍ਰੇਸ, ਤੇ ਇੱਥੇ ਰੋਟੀ ਦੇ ਲਈ ਸ਼ਬਦ ਹੀ ਪ੍ਰਸ਼ਾਦ ਹੈ। ਸੋ ਇਹ ਆਪਣੇ ਆਪ ਚ ਹੀ ਕਿ ਭਾਈ ਜਿਸ ਅਕਾਲ ਪੁਰਖ ਨੇ ਅੰਨ ਦਿੱਤਾ ਹੈ ਇਹ ਉਸ ਦੀ ਕਿਰਪਾ ਦੇ ਨਾਲ ਸਾਨੂੰ ਮਿਲਦਾ ਹੈ। ਔਰ ਔਸਲੋ ਨਾਰਵੇ ਤੋਂ ਰਾਣਾ ਖੁਸ਼ਨੂਦ ਜੀ ਨੇ ਅਗੇਨ ਲਵ ਫਰੋਮ ਔਸਲੋ ਨਾਰਵੇ ਕਿਹਾ। ਔਰ ਗੁਲਾਮ ਨਹੀਂ ਰਾਣਾ ਉਹ ਕਹਿੰਦੇ ਨੇ, ਬੜੀ ਖੂਬਸੂਰਤ ਪੰਜਾਬੀ ਉਹਨਾਂ ਨੇ ਲਿਖੀ ਹੈ, ਇਹ ਸੱਚੇ ਪਾਤਸ਼ਾਹ ਜੀਓ ਹੁਣ ਗੁਲਾਮੀ ਅਸਹਿ ਹੋ ਗਈ। ਨਹੀਂ, ਇਹ ਹੋਰ ਆਈਡੀ ਹੈ, ਗੁਲਾਮ ਨਹੀਂ ਰਹਿਣਾ, ਇਹ ਆਈਡੀ ਤੋਂ ਹੈ। ਇਹ ਸੱਚੇ ਪਾਤਸ਼ਾਹ ਜੀ ਹੁਣ ਗੁਲਾਮੀ ਅਸਹਿ ਹੋ ਗਈ, ਬਲ ਬਖਸ਼ੋ
ਸਿੱਖ ਗੁਲਾਮੀ ਦੀਆਂ ਜੰਜੀਰਾਂ ਤੋੜ ਸਕਣ। ਖਾਲਿਸਤਾਨ ਜ਼ਿੰਦਾਬਾਦ। ਔਰ ਸਤਿਗੁਰੂ ਰਹਿਮਤ ਕਰਨਗੇ। ਔਰ ਫਿਰ ਉਹਨਾਂ ਨੇ ਸਵੀਡਨ ਨੇ ਮੁਆਫੀ ਨਹੀਂ ਮੰਗੀ ਹੋਣੀ, ਸਰਪੰਚ ਨੇ ਤੁਰਕੀ ਨੂੰ ਕੁਰਕੀ ਦਿੱਤੀ ਹੋਣੀ ਹੈ। ਨਹੀਂ, ਕੋਈ ਨਾ ਕੋਈ ਡੀਲ ਤਾਂ ਬਣਾਈ ਹੈ। ਟਰਕੀ ਵਾਲੇ ਵੀ ਸਮਾਰਟ ਨੇ, ਕੁਛ ਨਾ ਕੁਛ ਲੈ ਕੇ ਬੈਠੇ ਹੋਣਗੇ। ਫਿਰ ਉਹਨਾਂ ਦੇ ਕੁਛ ਆਪਣੇ ਗੁਲਾਮ ਨਹੀਂ ਰਹਿਣਾ ਦੀ ਆਈਡੀ ਤੋਂ ਵੀ, ਔਰ ਬੌਬ ਸਿੰਘ ਹੋਰਾਂ ਦੇ ਵੀ ਕੁਛ ਇਸ ਦੇ ਉੱਤੇ ਸੀ ਕਾਮੈਂਟ ਕੁਰਾਨ ਸ਼ਰੀਫ ਔਰ ਉਸ ਬਾਰੇ ਮੂਮਨ ਔਰ ਕਾਫਰ ਦਾ ਕਨਸੈਪਟ ਕੀ ਹੈ। ਅਸੀਂ ਫਿਰ ਕਿਸੇ ਵੇਲੇ ਜਾਂ ਕਿਸੇ ਇਸਲਾਮਿਕ ਸਕਾਲਰ ਨੂੰ ਅਸੀਂ ਲਿਆਵਾਂਗੇ ਇਹਨਾਂ ਸਵਾਲਾਂ ਦਾ, ਕਿਉਂਕਿ ਮੈਂ ਕੋਈ ਸਕਾਲਰ ਤਾਂ ਨਹੀਂ ਹੈ। ਇਹ ਮੈਨੂੰ ਪਤਾ ਹੈ ਕਿ ਵੀ ਕੁਰਾਨ ਮਜੀਦ ਦਾ ਇੱਕ ਵੱਡਾ ਹਿੱਸਾ ਜਿਹੜਾ ਉਹ ਸਿਰਫ ਤੇ ਸਿਰਫ ਅੱਲਾਹ ਤਾਲਾ ਜਿਹੜਾ ਰੱਬ ਬਣਾਉਣ ਵਾਲਾ ਹੈ, ਉਸ ਦੀਆਂ ਰਹਿਮਤਾਂ ਬਖਸ਼ਿਸ਼ਾਂ, ਉਸ ਦੀ ਸਿਫਤ ਸਲਾਹ ਹੈ, ਜਿਸ ਨੂੰ ਸਰ ਕਪੂਰ ਸਿੰਘ ਨੇ ਇਵੇਂ ਹੀ ਕਿਹਾ ਕਿ ਵੀ ਉਹ ਮੈਸੇਜ ਜੋ ਸਾਡੀ ਗੁਰਬਾਣੀ ਦਾ ਮੈਸੇਜ ਹੈ ਗੁਰੂ ਗ੍ਰੰਥ ਸਾਹਿਬ ਦਾ, ਉਸ ਨਾਲ ਪੈਰਲਲ ਰਨ ਕਰਦਾ। ਗੱਲ ਤੁਸੀਂ ਕਿਹਾ ਵੀ ਮੁੜ ਝੁੜ ਕੇ ਮੁੜ ਘਿੜ ਕੇ ਖੋਤੀ ਬੋੜ ਥੱਲੇ। ਹੁਣ 15 ਮਹੀਨੇ ਪਹਿਲਾਂ ਗਿਆਨੀ ਹਰਪ੍ਰੀਤ ਸਿੰਘ ਜਿਹੜੇ ਐਕਟਿੰਗ ਜਥੇਦਾਰ ਅਕਾਲ ਤਖਤ ਦੇ, ਉਹਨਾਂ ਨੇ ਸ਼੍ਰੋਮਣੀ ਕਮੇਟੀ ਨੂੰ ਕਿਹਾ ਸੀ ਕਿ ਭਾਈ ਆਪਣੇ ਚੈਨਲ ਦਾ ਪ੍ਰਬੰਧ ਕਰੋ। ਫਿਰ ਕਿੰਨਾ ਡਰਾਮੇਬਾਜ਼ੀ ਹੋਈ ਕਿ ਜੀ ਪਹਿਲਾਂ ਅਸੀਂ YouTube ਚੈਨਲ, ਹੁਣ ਅੱਜ ਕੱਲ੍ਹ 'ਚ ਅਖੰਡ ਪਾਠ ਰੱਖਣਾ ਹੈ ਕਿ ਜੀ YouTube ਚੈਨਲ ਦਾ ਉਦਘਾਟਨ ਕਰਨਾ ਹੈ। ਫਿਰ ਇਹ ਹੋਇਆ ਜੀ ਕਿ ਉਹ ਸੈਟੇਲਾਈਟ ਬਣਾਉਣਾ ਟਾਈਮ ਲੱਗ ਜਾਏਗਾ। ਫਿਰ ਪਿਛਲੇ ਹਫ਼ਤੇ ਤੋਂ ਇਹ ਡਰਾਮੇਬਾਜ਼ੀ ਹੋ ਰਹੀ ਸੀ, ਅੱਡ ਦੀਆਂ ਅਪੀਲਾਂ ਕਿ ਜੀ YouTube ਜਾਂ ਦੂਜਿਆਂ ਤੇ ਤਾਂ ਸਾਰੇ ਨਹੀਂ ਦੇਖਦੇ, ਜਦੋਂ ਤੱਕ ਆਪਣਾ ਚੈਨਲ ਨਹੀਂ ਹੁੰਦਾ, ਜਿਹੜਾ ਚੱਲ ਰਿਹਾ ਉਹਨੂੰ ਚੱਲਦਾ ਰਹਿਣ ਦਿਓ। ਹੁਣ ਜਿਹੜੇ ਨਵੇਂ ਜਥੇਦਾਰ ਸਾਹਿਬ ਥਾਪੇ ਨੇ, ਉਹ ਪਹਿਲੇ ਨਾਲੋਂ ਵੀ ਮਿੱਟੀ ਦੇ ਮਾਧੋ ਵਾਲੀ ਗੱਲ ਹੀ ਨਜ਼ਰ ਆ ਰਹੀ ਹੈ। ਉਹਨਾਂ ਦੀ ਵੀ ਇੱਕ ਅਪੀਲ ਨੂੰ ਮਾਂ ਦੇ ਨਾਂ ਥੱਲੇ ਆ ਗਿਆ ਕਿ ਜੀ ਇਹ ਸੰਗਤ ਦੀ ਚਾਹਨ ਹੈ ਕਿ ਕੀਰਤਨ ਜਾਰੀ ਰਹਿਣਾ ਚਾਹੀਦਾ ਹੈ। ਔਰ ਹੁਣ ਅੱਜ ਮੇਰਾ ਖਿਆਲ ਹੈ ਉਹ ਜਿਹੜੇ ਇਹਨਾਂ ਦੇ ਹੀ ਨੇ, ਉਹ ਸਾਰੀ ਹੁਣ ਇਸ 'ਚੋਂ ਇੱਕ ਗੱਲ ਸਾਬਤ ਹੋਈ, ਜਿਹੜੀ ਗੱਲ ਅਸੀਂ ਕਹਿਣਾ ਨਹੀਂ ਚਾਹੁੰਦੇ, ਬਾਰ-ਬਾਰ ਉਹੀ ਹੁੰਦਾ ਹੈ ਕਿ ਸ਼੍ਰੋਮਣੀ ਕਮੇਟੀ ਵੀ ਔਰ ਅਕਾਲ ਤਖਤ ਦੇ ਜਥੇਦਾਰ, ਅਕਾਲ ਤਖਤ ਤਾਂ ਸੋਵਰਨ ਹੈ, ਉਹਨੂੰ ਕੌਣ ਆਪਣੇ ਜ਼ੇਰ ਕਰ ਸਕਦਾ, ਉਹ ਗੁਰੂ ਹਰਗੋਬਿੰਦ ਸਾਹਿਬ ਦਾ ਤਖਤ ਹੈ। ਪਰ ਇਹ ਸਾਰੇ ਹੀ ਅਲਟੀਮੇਟਲੀ, ਬਾਦਲ ਤਾਂ ਤੁਰ ਗਿਆ ਇੱਥੋਂ ਲੱਖਾਂ ਲਾਹਨਤਾਂ ਲੈ ਕੇ, ਪਰ ਇਹਨਾਂ ਦੇ ਕੋੜਵੇਂ ਨੂੰ ਵੀ ਇਹਨਾਂ ਦਾ ਟੱਬਰ, ਸੁਖਬੀਰ, ਉਹ ਬੀਬੀ ਹਰਸਿਮਰਨ, ਦੂਜਾ ਜਿਹੜਾ ਭੌਂਕੇ ਵਾਂਗ ਬੋਲਦਾ, ਉਹ ਤਾਂ ਜੇ ਦੂਰੋਂ ਕਿਤੇ ਟੀਵੀ ਤੇ ਲੱਗ ਗਿਆ ਹੋਏ ਜਾਂ ਦੂਜਾ, ਤੇ ਲੱਗਦਾ ਵੀ ਕੌਣ ਕਿਹਦੇ ਨਾਲ ਲੜ ਰਿਹਾ, ਉਹ ਬਾਅਦ ਚ ਆ ਕੇ ਹੁੰਦਾ ਵੀ ਉਹ ਬੋਲ ਰਿਹਾ, ਕੀ ਨਾਂ ਹੈ ਉਹਦਾ, ਮਜੀਠੀਏ ਦਾ। ਇਹ ਸਾਰੇ ਜਿਹੜੇ ਨੇ, ਇਹਨਾਂ ਨੂੰ ਅਜੇ ਵੀ ਕੋਈ ਸ਼ਰਮ, ਹਿਆ, ਗੁਰੂ ਦਾ ਭੈ ਤਾਂ ਦੂਰ ਦੀ ਗੱਲ, ਈਵਨ ਇਹ ਵੀ ਨਹੀਂ ਹੈ ਵੀ ਲੋਕਾਂ ਨੇ ਕਿਵੇਂ ਨਕਾਰਿਆ ਵੀ 3 ਸੀਟਾਂ ਤੇ ਲਿਆ ਕੇ ਅਕਾਲੀ ਦਲ ਬਹਿ ਗਿਆ ਔਰ ਇਹ ਤਰਲੇ ਕਰ ਰਹੇ ਨੇ ਹੁਣ ਬੀਜੇਪੀ ਦੇ ਕਿ ਜੀ ਸਾਨੂੰ ਨਾਲ ਰਲਾ ਲਓ। ਉਹ ਅਜੇ ਤੱਕ ਇਹਨਾਂ ਨੂੰ ਸੱਦਾ ਦੇਣ ਨੂੰ ਵੀ ਤਿਆਰ ਨਹੀਂ ਹੈਗੇ, ਹਾਲਾਂਕਿ ਇਹਨਾਂ ਨੇ ਦੋਨੋਂ ਪਾਸਿਆਂ ਚੋਂ ਕਿਸੇ ਪਾਸੇ ਵੀ ਨਹੀਂ ਗਏ, ਉਹ ਐਨਡੀਓ ਤੋਂ ਦੂਜਿਆਂ ਦੇ। ਲੇਕਿਨ ਇਸ ਸਭ ਦੇ ਬਾਵਜੂਦ ਇਹ ਜੱਫਾ ਛੱਡਣ ਨੂੰ ਤਿਆਰ ਨਹੀਂ ਨੇ। ਨਤੀਜਾ ਇਹ ਹੋਏਗਾ ਕਿ ਇਹਨਾਂ ਨੂੰ ਹੀ ਇਹ ਜਿਹੜਾ ਉਹਨਾਂ ਨੇ ਹੁਣ ਆਲਮੋਸਟ ਉੱਥੇ ਪਹੁੰਚ ਗਏ ਨੇ ਕਿ ਜੀ ਸੰਗਤ ਦੀ ਮੰਗ ਹੈ ਕਿ ਜਦੋਂ ਸ਼੍ਰੋਮਣੀ ਕਮੇਟੀ ਜਦੋਂ ਤੱਕ ਆਪਣਾ ਸੈਟੇਲਾਈਟ ਚੈਨਲ ਨਹੀਂ ਬਣਾਉਂਦੀ, ਇਹਨਾਂ ਨੂੰ ਹੀ ਜਾਰੀ ਰੱਖਣ ਦਿੱਤਾ ਜਾਏ। ਕੋਈ ਇਹਨਾਂ ਨੂੰ ਪੁੱਛੇ ਕਿ 15 ਮਹੀਨੇ ਪਹਿਲਾਂ ਜਦੋਂ ਇਹ ਡਾਇਰੈਕਟਿਵ ਸੀ, ਤੁਸੀਂ ਇਸ ਤੇ ਕਮੇਟੀਆਂ ਬਣਾਉਣ ਦੀ ਪ੍ਰੋਸੈਸ ਸ਼ੁਰੂ ਕੀਤੀ, ਦੂਜੀ ਕੀਤੀ, ਤੁਹਾਨੂੰ ਕਿਹਨੇ ਰੋਕਿਆ ਸੀ ਕਿ ਵੀ ਤੁਸੀਂ ਐਕਸਪਲੋਰ ਨਾ ਕਰੋ ਕਿ ਸੈਟੇਲਾਈਟ ਚੈਨਲ ਹੋਏ? ਲੇਕਿਨ ਇਹ ਸਭ ਡਰਾਮੇਬਾਜ਼ੀ ਹੈ। ਔਰ ਹੁਣ ਇਹ ਹੈ ਜੀ ਅਖੰਡ ਪਾਠ ਰੱਖ ਕੇ ਸ਼੍ਰੋਮਣੀ ਕਮੇਟੀ ਦਾ YouTube ਚੈਨਲ, ਉਹ YouTube ਤੋਂ ਪਹਿਲਾਂ ਵੀ ਚੱਲਦਾ ਹੈ। ਪਹਿਲਾਂ ਵੀ ਜਦੋਂ ਮੈਂ ਵੀ ਕਈ ਵਾਰ ਸ਼੍ਰੋਮਣੀ ਕਮੇਟੀ ਦੇ ਉਹ YouTube ਰਾਹੀਂ ਦਰਬਾਰ ਸਾਹਿਬ ਦਾ ਕੀਰਤਨ ਸੁਣਦਾ, ਜਦੋਂ ਮੈਨੂੰ ਲੱਗੇ ਵੀ ਇਹ ਦੂਸਰਾ ਨਹੀਂ ਲਾਣਾ ਹੈ। ਹੁਣ ਇਸ ਸਭ ਦੇ ਬਾਵਜੂਦ ਮੈਨੂੰ ਇਹ ਲੱਗਦਾ ਹੈ ਵੀ ਇਹਨਾਂ ਨੇ ਕੋਈ ਸਬਕ ਨਹੀਂ ਸਿੱਖਿਆ ਹੈ। ਇਹ ਜਿਵੇਂ ਹੁਣ ਉਹ ਹੈ ਤਾਂ ਅਖਾਣ ਇਵੇਂ ਹੀ ਕਿਹਾ ਜਾਂਦਾ, ਮਾਝੇ 'ਚ ਹੀ ਆਇਆ ਕਿ ਭਾਈ ਇਹ ਬਰਸੀਨ ਝੋਸਾਨ ਤੇ ਗੁਰਦੁਆਰੇ ਦਾ ਪ੍ਰਧਾਨ ਇਹ ਡਾਂਗ ਨਾਲ ਹੀ ਨਿਕਲਦੇ ਨੇ। ਹੁਣ ਮੈਨੂੰ ਲੱਗਦਾ ਹੈ ਵੀ ਇਹਨਾਂ ਬਾਦਲਾਂ ਨੇ ਸਿਰ ਫੜਵਾ ਕੇ ਜਾਣਾ, ਇਹਨਾਂ ਨੇ ਬੇਇੱਜ਼ਤ ਹੋਣਾ ਕੌਮ ਨੂੰ ਜਿਸ ਹੱਦ ਤੱਕ ਇਹ ਲੈ ਆਏ ਨੇ। ਔਰ ਬਾਕੀਆਂ ਦੇ ਵਿੱਚ ਵੀ ਵਿਦਨ ਅਕਾਲੀ ਦਲ, ਅਰੇ ਹੁਣ ਕੀ ਇਹਦੇ ਬਾਰੇ ਇਹਨਾਂ ਦੇ ਪਿਛਲੇ ਦਿਨਾਂ 'ਚ ਇੱਕ ਰਿਸ਼ਤੇਦਾਰ ਨਾਲ ਵੀ ਗੱਲ ਹੋ ਰਹੀ ਸੀ ਕਿ ਭਾਈ ਇਹ ਜਿਹੜਾ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਬਣਾਇਆ ਵੀ ਬੜਾ ਤੁਸੀਂ ਸਾਰੇ ਕਹਿੰਦੇ ਸੀ ਹਰਜਿੰਦਰ ਸਿੰਘ ਧਾਮੀ ਸ਼ਰੀਫ ਆਦਮੀ, ਸ਼ਰੀਫ ਐਡਵੋਕੇਟ, ਦੂਜੇ ਕਹਿੰਦੇ ਲੱਗਦਾ ਤਾਂ ਸ਼ਰੀਫ ਹੀ ਸੀ ਪਰ ਇਹ ਬਦਮਾਸ਼ਾਂ ਨੂੰ ਪਿੱਛੇ ਛੱਡ ਗਿਆ। ਵੀ ਜਿਸ ਹੱਦ ਤੱਕ ਜਾ ਕੇ ਇਹਨਾਂ ਦੀ ਚਮਚਾਗਿਰੀ ਤੇ ਲੱਗੇ ਹੋਏ ਨੇ, ਸ਼ਰਮ ਕਰੋ ਤੁਸੀਂ। ਗੁਰੂ ਦੇ ਦਰਬਾਰ ਨੂੰ ਤੁਸੀਂ ਕਿਸ ਅੰਦਾਜ਼ ਦੇ ਵਿੱਚ, ਕਿਸ ਹੱਦ ਤੱਕ ਜਾ ਕੇ ਤੁਸੀਂ
ਡੀਜਨਰੇਟ ਹੋ ਚੁੱਕੇ ਹੋ। ਪਰ ਅਫਸੋਸ ਤੋਂ ਬਿਨਾਂ ਅਗੇਨ ਇਹੀ ਮੈਂ ਐਂਡ ਨਹੀਂ ਕਰਨਾ ਚਾਹੁੰਦਾ ਹੁੰਦਾ ਇਸ ਕਿਸਮ ਦੇ ਉਦਾਸ ਕਰਨ ਵਾਲੇ ਟੌਪਿਕ ਨਾਲ, ਪਰ ਸਾਡੇ ਵਿਊਅਰਸ ਨੂੰ ਵੀ ਹੁੰਦਾ ਹੈ ਕਿ ਜੀ ਇਹਨਾਂ ਦੀ ਵੀ ਗੱਲ ਕਰਿਆ ਕਰੋ। ਸੋ ਲੈ ਲਓ ਹੁਣ ਇਹਨਾਂ ਦੀ ਗੱਲ ਕਰ ਲਓ, ਸਿਵਾਏ ਹਰਦੂ ਲਾਨਤ ਦੇ ਜੇ ਇਹਨਾਂ ਨੂੰ ਹੋਰ ਕੁਝ ਵੀ ਕਹਿਣ ਨੂੰ ਨਹੀਂ ਬਚਿਆ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਆਪਣੇ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ ਨੇ। ਸੋ ਇਸ ਨਾਲ ਆਪਣੇ ਵਿਊਅਰਸ ਕੋਲ ਲੈਂਦੇ ਹਾਂ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਮੁੱਕਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ sos@tvrefor.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਰੂਬਰੂ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਸੁਣਾ ਗਿਆ ਤਾਂ ਉਹ ਦੇਖਦੇ ਰਹੋ TV24। ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।